ਜੀ ਸਾਰੇ ਦੋਸਤਾਂ ਨੂੰ ਜੀ ਆਇਆਂ ਨੂੰ ਲੈਲਪੁਰ ਯੰਗ ਹਿਸਟੋਰੀਅਨ ਕਲੱਬ ਦੇ ਰੀਡਿੰਗ ਰੂਮ ਦੇ ਵਿੱਚ ਹਰ ਐਤਵਾਰ ਨੂੰ ਅਸੀਂ ਜਿਸ ਤਰ੍ਹਾਂ ਇੱਕ ਪ੍ਰੋਗਰਾਮ ਸ਼ੁਰੂ ਕੀਤਾ ਸੀ ਬੁੱਕ ਆਫ ਦਾ ਵੀਕ ਦੇ ਹਵਾਲੇ ਨਾਲ ਅਸੀਂ ਕਿਤਾਬਾਂ ਦੇ ਉੱਪਰ ਗੱਲਬਾਤ ਔਰ ਕਿਤਾਬਾਂ ਦੇ ਰਿਵਿਊ ਦਾ ਇੱਕ ਸਿਲਸਿਲਾ ਸ਼ੁਰੂ ਕੀਤਾ ਸੀ। ਮੈਂ ਆਪਣੇ ਦੋਸਤ ਜਿਹੜੇ ਸਾਨੂੰ ਵੇਖ ਰਹੇ ਨੇ ਉਹਨਾਂ ਨੂੰ ਕਹਾਂਗਾ ਕਿ ਪਲੀਜ਼ ਤੁਸੀਂ ਇਹਨੂੰ ਸ਼ੇਅਰ ਕਰ ਦਿਓ ਤਾਂ ਕਿ ਬਾਕੀ ਦੋਸਤ ਵੀ ਆ ਜਾਣ। ਟਾਈਮ ਕਿਉਂਕਿ ਹੋ ਗਿਆ ਔਰ ਅੱਜ ਇੱਕ ਬਹੁਤ ਵੱਡਾ ਸਾਡਾ ਇੱਕ ਅੱਜ ਦਾ ਪ੍ਰੋਗਰਾਮ ਹੈ ਜਿਹਦੇ ਸਾਡੇ ਕੋਲ ਬਹੁਤ ਸੀਨੀਅਰ ਸਕਾਲਰਸ ਅੱਜ ਆਏ ਹੋਏ ਨੇ ਔਰ ਪੰਜਾਬੀ ਦਾ ਇੱਕ ਬਹੁਤ ਵੱਡਾ ਰਸਾਲਾ ਜਿਹੜਾ ਨਿਕਲਦਾ ਹੈ ਲਾਇਲਪੁਰ ਲਾਹੌਰ ਤੋਂ ਉਹਦੇ ਤੇ ਅਸੀਂ ਅੱਜ ਜਿਹੜੀ ਗੱਲਬਾਤ ਕਰਾਂਗੇ। ਮੈਂ ਦੱਸਦਾ ਜਾਵਾਂ ਲਾਇਲਪੁਰ ਯੰਗ ਹਿਸਟੋਰੀਅਨ ਕਲੱਬ ਦੇ ਹਵਾਲੇ ਨਾਲ ਕਿ ਲਾਇਲਪੁਰ ਯੰਗ ਹਿਸਟੋਰੀਅਨ ਕਲੱਬ ਇਸ ਵੇਲੇ 3 ਪ੍ਰੋਗਰਾਮ ਕਰ ਰਿਹਾ। ਇੱਕ ਤੇ ਹਿਸਟਰੀ ਲੈਕਚਰ ਸੀਰੀਜ਼ ਜਿਹੜੀ ਸਾਡੀ ਚੱਲ ਰਹੀ ਹੈ ਉਹਦੇ ਅਸੀਂ 52 ਲੈਕਚਰਸ ਹੁਣ ਤੱਕ ਕੀਤੇ ਨੇ ਜਿਹੜੇ ਪੰਜਾਬ ਦੇ ਖਾਸ ਕਰ ਗ੍ਰੇ ਏਰੀਆ ਜਿਨ੍ਹਾਂ ਦੇ ਉੱਪਰ ਕੰਮ ਨਹੀਂ ਹੋਇਆ ਉਹ ਚਾਹੇ ਜੋਗੀ ਰੀਤ ਦੇ ਹੋਵੇ ਚਾਹੇ ਉਹ ਜੈਨ ਟੈਂਪਲਸ ਦੇ ਨਾਲ ਹੋਵੇ ਜਾਂ ਜਿਹੜੇ ਵੀ ਐਸੇ ਸਾਰੇ ਫੋਕਲੋਰ ਦੇ ਉੱਪਰ ਜਿਹੜੇ ਵੀ ਗ੍ਰੇ ਏਰੀਆ ਸਨ ਪੰਜਾਬ ਨੂੰ ਲੈ ਕੇ ਉਹਨਾਂ ਦੇ ਉੱਪਰ ਅਸੀਂ ਇੱਕ 52 ਲੈਕਚਰ ਹੁਣ ਤੱਕ ਹੋਏ ਨੇ ਔਰ ਹਜੇ ਮਜ਼ੀਦ ਸਾਡੇ ਇਸ ਮਹੀਨੇ ਹੋਣਗੇ। ਇਸ ਤੋਂ ਵੱਖ ਜਿਹੜਾ ਸਾਡਾ ਦੂਸਰਾ ਪ੍ਰੋਗਰਾਮ ਹੈ ਉਹ ਸਿਟੀ ਐਜ਼ ਇਟ ਵਾਜ਼ ਹੈ। ਅਸੀਂ ਸ਼ਹਿਰਾਂ ਦੀ ਤਾਰੀਖ ਉਹ ਸ਼ਹਿਰ ਜਿਹੜੇ ਜਿਨ੍ਹਾਂ ਦੀ ਤਾਰੀਖੀ ਹਸੀਅਤ ਹੈ ਉਹ ਬੇਸ਼ੱਕ ਛੋਟੇ ਪਿੰਡ ਹੋਣ ਜਾਂ ਕਸਬੇ ਹੋਣ ਜਾਂ ਸ਼ਹਿਰ ਹੋਣ ਵੱਡੇ ਅਸੀਂ ਉਹਨਾਂ ਨੂੰ ਇੱਕ ਹਿਸਟੋਰੀਅਨ ਦੀ ਅੱਖ ਨਾਲ ਜਾਂ ਉਹਨਾਂ ਨੂੰ ਇੱਕ ਤਾਰੀਖ ਦੇ ਹਵਾਲੇ ਨਾਲ ਵੇਖਣ ਦੀ ਕੋਸ਼ਿਸ਼ ਕਰਨੀ ਆ। ਉਹ ਸਾਡਾ ਪ੍ਰੋਗਰਾਮ ਚੱਲ ਰਿਹਾ। ਇੱਕ ਸ਼ਹਿਰ ਅਸੀਂ ਈਸਟ ਪੰਜਾਬ ਤੋਂ ਲੈਂਦੇ ਹਾਂ ਇੱਕ ਵੈਸਟ ਪੰਜਾਬ ਤੋਂ ਲੈਂਦੇ ਹਾਂ ਔਰ ਇਸੇ ਤਰ੍ਹਾਂ ਹੀ ਇੱਕ ਸ਼ਹਿਰ ਅਸੀਂ ਜਿਹੜਾ ਹੈ ਉਹ ਤੀਜਾ ਪੰਜਾਬ ਜਿਹੜਾ ਬਾਹਰ ਵਾਸਤੇ ਸਾਡੇ ਪੰਜਾਬੀ ਹੈ ਡਾਇਸਪੋਰਾ ਉਹਨਾਂ ਤੋਂ ਲੈਂਦੇ ਹਾਂ। ਉਹਦੇ ਤੇ ਅਸੀਂ ਪਹਿਲਾ ਸਾਡਾ ਲੈਕਚਰ ਜਿਹੜਾ ਹੈ ਉਹ ਓਮਾਨ ਤੇ ਹੋਇਆ। ਓਮਾਨ ਵਿੱਚ ਜਿਹੜੇ ਪੰਜਾਬੀ ਵਸਦੇ ਉਹ ਕਿੱਦਾਂ ਉੱਥੇ ਵਸੇ ਔਰ ਕੀ ਸਾਰਾ ਉਹਨਾਂ ਦਾ ਉੱਥੇ ਬਣਿਆ ਜਿਹੜਾ ਵੀ ਉੱਥੇ ਉਹਨਾਂ ਦੀ ਕਮਿਊਨਿਟੀ ਕੰਮ ਕਰ ਰਹੀ ਉਹਦੇ ਤੇ। ਔਰ ਤੀਸਰਾ ਔਰ ਬਹੁਤ ਅਹਿਮ ਸਾਡਾ ਜਿਹੜਾ ਇਹਦੇ ਵਿੱਚ ਪ੍ਰੋਗਰਾਮ ਹੈ ਉਹ ਰੀਡਿੰਗ ਰੂਮ ਤੋਂ ਅਸੀਂ ਕਰਨੇ ਆ ਬੁੱਕ ਆਫ ਦਾ ਵੀਕ ਦੇ ਹਵਾਲੇ ਨਾਲ। ਬੁੱਕ ਆਫ ਦਾ ਵੀਕ ਦੇ ਵਿੱਚ ਅਸੀਂ ਕਿਤਾਬਾਂ ਲੈਂਦੇ ਹਾਂ ਜਿਹੜੀਆਂ ਸਾਡੇ ਪੰਜਾਬ ਦੇ ਨਾਲ ਰਿਲੇਟਡ ਹੋਣ ਔਰ ਉਹਨਾਂ ਦਾ ਕੁਝ ਕਲਾਸਿਕ ਤੋਂ ਲੈਂਦੇ ਹਾਂ ਕੁਝ ਨਵੀਆਂ ਜਿਹੜੀਆਂ ਆਈਆਂ ਹੋਈਆਂ ਕਿਤਾਬਾਂ ਲੈਂਦੇ ਉਹਨਾਂ 'ਚ ਅਸੀਂ ਰਿਵਿਊ ਕਰਦੇ ਹਾਂ ਔਰ ਰਿਵਿਊ ਦਾ ਤਰੀਕਾਕਾਰ ਵੀ ਇਹੀ ਹੁੰਦਾ ਹੈ। ਇੱਕ ਰਿਵਿਊਅਰ ਈਸਟ ਪੰਜਾਬ ਤੋਂ ਔਰ ਇੱਕ ਰਿਵਿਊਅਰ ਵੈਸਟ ਪੰਜਾਬ ਤੋਂ ਹੁੰਦਾ ਨਾਲ ਉਹਦਾ ਆਥਰ ਹੁੰਦਾ। ਸੋ ਇਸ ਤਰ੍ਹਾਂ ਅਸੀਂ ਇੱਕ ਸਿਲਸਿਲਾ ਸ਼ੁਰੂ ਕੀਤਾ ਜਿਹਦੇ ਨਾਲ ਇੱਕ ਬਹੁਤ ਵੱਡੀ ਆਡੀਅנס ਜਿਹੜੀ ਹੈ ਨਾ ਇਹਦੇ ਨਾਲ ਜੁੜੀ ਜਿਹਦੇ ਵਿੱਚ ਕਾਇਦ ਆਜ਼ਮ ਯੂਨੀਵਰਸਿਟੀ JNU ਗੁਰੂ ਨਾਨਕ ਦੇਵ ਯੂਨੀਵਰਸਿਟੀ ਔਰ ਸਾਡੇ ਪੰਜਾਬ ਯੂਨੀਵਰਸਿਟੀ ਲਾਹੌਰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਬਹੁਤ ਸਾਰੇ ਸਟੂਡੈਂਟ ਸਾਡੇ ਨਾਲ ਮੌਜੂਦ ਹੁੰਦੇ ਨੇ ਔਰ ਇਹਦੇ ਤੇ ਗੱਲਬਾਤ ਕਰਨੇ। ਸੋ ਅੱਜ ਦਾ ਜਿਹੜਾ ਸਾਡਾ ਪ੍ਰੋਗਰਾਮ ਹੈ ਉਹਦੇ ਹਵਾਲੇ ਨਾਲ ਗੱਲ ਕਰਾਂਗਾ ਕਿ ਅੱਜ ਸਾਡਾ ਇੱਕ ਬਹੁਤ ਅਹਿਮ ਪ੍ਰੋਗਰਾਮ ਜਿਹੜਾ 12ਵਾਂ ਐਨੂਅਲ ਪੰਜਾਬੀ ਮੈਗਜ਼ੀਨ ਨਿਕਲਦਾ ਉਹਦੇ ਹਵਾਲੇ ਨਾਲ ਅੱਜ ਸਾਡੇ ਨਾਲ ਉਸ ਪ੍ਰੋਗਰਾਮ ਦੇ ਉੱਪਰ ਗੱਲ ਕਰੀ ਜਿਸ ਤਰ੍ਹਾਂ ਤੇ ਅਸੀਂ ਆਪਣਾ ਪੋਸਟਰ ਵੀ ਜਿਹੜਾ ਹੈ ਉਹ ਲਾ ਦਿੱਤਾ ਸੀ। ਅੱਜ ਸਾਡੇ ਨਾਲ ਇੱਕ ਬਹੁਤ ਸੀਨੀਅਰ ਜਿਹੜੇ ਦੋਸਤ ਮੌਜੂਦ ਨੇ ਸਾਡੇ ਨਾਲ ਅਮਰਜੀਤ ਚੰਦਨ ਜੀ ਮੌਜੂਦ ਨੇ ਜਿਹੜੇ ਐਡੀਟਰ ਨੇ ਸਾਡੇ ਇਸ ਮੈਗਜ਼ੀਨ ਦੇ 12ਵਾਂ ਦੇ। ਸਾਡੇ ਨਾਲ ਪ੍ਰੋਫੈਸਰ ਜ਼ੁਬੈਰ ਸਾਹਿਬ ਮੌਜੂਦ ਨੇ ਜਿਹੜੇ ਐਡੀਟਰ ਨੇ 12ਵਾਂ ਦੇ। ਸਾਡੇ ਨਾਲ ਬਿਨਾ ਜਵਾਬ ਵੀ ਮੌਜੂਦ ਨੇ ਜਿਹੜੇ ਸੁਖ ਦੇ ਹਵਾਲੇ ਨਾਲ ਔਰ ਪੰਜਾਬੀ ਦੇ ਔਰ ਇੱਕ ਬਹੁਤ ਖੂਬਸੂਰਤ ਇਹਨਾਂ ਨੇ ਇੱਕ ਸੈਟਅਪ ਜਿਹੜਾ ਬਣਾਇਆ ਉਹ ਨੇ ਔਰ ਸਾਡੇ 12ਵਾਂ ਦੀ ਐਡੀਟੋਰੀਅਲ ਜਿਹੜੀ ਬੋਰਡ ਦੇ ਵਿੱਚ ਮੌਜੂਦ ਨੇ। ਸਾਡੇ ਨਾਲ ਸਰਜੀਤ ਪਾਤਰ ਜੀ ਇੰਡੀਆ ਤੋਂ ਮੌਜੂਦ ਨੇ ਔਰ ਸਾਡੇ ਨਾਲ ਸਲੀਮਾ ਹਾਸ਼ਮੀ ਜੀ ਮੌਜੂਦ ਨੇ ਉਸਤਾਦ ਨੇ ਆਰਟ ਦੇ ਹਵਾਲੇ ਨਾਲ ਵੱਡਾ ਨਾਂ ਔਰ ਸਾਡੇ ਕੋਲ ਅਮਰ ਰਿਆਜ਼ ਸਾਹਿਬ ਮੌਜੂਦ ਨੇ ਜਿਹੜੇ ਅੱਜ ਸਾਡੀ ਇਸ ਚੈਨਲ ਦਾ ਹਿੱਸਾ ਨੇ ਔਰ ਅਸੀਂ ਇਹਨਾਂ ਸਾਰਿਆਂ ਨੂੰ ਆਪਣੇ ਵੱਲੋਂ ਜੀ ਆਇਆਂ ਨੂੰ ਆਖਦੇ ਹਾਂ ਔਰ ਅੱਜ ਦੇ ਇਸ ਪ੍ਰੋਗਰਾਮ ਦਾ ਜਿਹੜਾ ਹੈ ਅਸੀਂ ਮੁੱਢ ਬੰਨ੍ਹਦੇ ਔਰ ਅੱਜ ਦੀ ਗੱਲਬਾਤ ਜਿਹੜੀ ਹੈ ਉਹ ਸ਼ੁਰੂ ਕਰਦੇ ਹਾਂ। ਸੋ ਅੱਜ ਦੀ ਗੱਲਬਾਤ ਅਸੀਂ ਜਿਹੜੀ ਹੈ ਉਹ ਸਲੀਮਾ ਜੀ ਤੋਂ ਸ਼ੁਰੂ ਕਰਾਂਗੇ। ਸਭ ਤੋਂ ਪਹਿਲਾਂ ਜੀ ਆਇਆਂ ਨੂੰ ਤੁਹਾਨੂੰ ਲਾਇਲਪੁਰ ਦੇ ਵਿੱਚ ਸਾਡੇ ਲਾਇਲਪੁਰ ਯੰਗ ਹਿਸਟੋਰੀਅਨ ਕਲੱਬ ਦੇ ਵਿੱਚ। ਹਾਂ ਬਹੁਤ ਬਹੁਤ ਸ਼ੁਕਰੀਆ ਕਿਉਂਕਿ ਮੈਂ ਤੁਹਾਨੂੰ ਪਹਿਲੇ ਦੱਸਿਆ ਸੀ ਤੇ ਲਾਇਲਪੁਰ ਨਾਲ ਮੇਰਾ ਰਿਸ਼ਤਾ ਜੋ ਜ਼ਿਆਦਾ ਹੀ ਗਹਿਰਾ ਹੈ ਤੇ ਕੁਛ ਵੱਖਰਾ ਵੀ ਹੈ ਕਿਉਂਕਿ ਇੱਥੇ ਮੇਰੇ ਵਾਲਿਦ ਸਾਹਿਬ ਨੇ ਕੁਛ ਜੇਲ੍ਹ ਕੱਟੀ ਹੈ ਤੇ ਪਹਿਲੀ ਵਾਰੀ ਮੈਂ ਜੇਲ੍ਹ ਮੈਂ ਵੀ ਵੇਖਿਆ ਛੋਟੀ ਉਮਰ 'ਚ। ਮੈਂ ਕਿਹਾ ਮੈਂ 8 ਸਾਢੇ 8 ਸਾਲ ਸੀ ਜਦੋਂ ਅਸੀਂ ਗਏ ਮੈਂ ਵਾਲਦਾ ਤੇ ਮੈਂ ਸੀ ਮੇਰੀ ਭੈਣ ਛੋਟੀ ਤੇ ਅਸੀਂ ਦੇਖਿਆ ਕਿ ਵੀ ਜੇਲ੍ਹ ਵੀ ਕੋਈ ਚੀਜ਼ ਹੁੰਦੀ ਹੈ। ਬਾਅਦ ਵਿੱਚ ਪਤਾ ਚੱਲਾ ਕਿ ਇੱਥੇ ਭਗਤ ਸਿੰਘ ਜੀ ਇੱਥੇ ਕੈਦ ਹੋਏ ਸਨ ਜਿਨ੍ਹਾਂ ਦੀ ਬਹੁਤ ਇੱਜ਼ਤ ਕਰਦੇ ਸਨ ਮੇਰੇ ਵਾਲਿਦ। ਤੇ ਖੈਰ ਉਹ ਤੇ ਗੱਲਾਂ ਤਾਰੀਖੀ ਤੁਸੀਂ ਹਿਸਟੋਰੀਅਨ ਕਲੱਬ ਤੋਂ ਇਹ ਚੀਜ਼ਾਂ ਪਤਾ ਕਰੋ ਕਿ ਕਿਸ ਸੈਲ 'ਚ ਫੈਜ਼ ਰਹੇ ਤੇ ਕਿਸ ਸੈਲ 'ਚ ਭਗਤ ਸਿੰਘ ਰਹੇ।
पर मैं बहुत शुक्रगुजार हूँ तुहाडी कि तुसी मैनू सद्दिया, क्योंकि साडी जेह्ड़े आर्ट वाले लोग ने ना, साडी बरादरी बखरी होंदी है, ते जेह्ड़े लिखन वाले लोग होंदे ने उहदे नाल साडा कम मेल जोल होंदा है। लेकिन जदों मैं तुहाडा रसाला देखा अमरजीत चंदन साहब ने जेह्ड़ा एडिट कर रहे ने, ते वाकई एक तो खुशी हुई बहुत। 12 माह जेह्ड़ा है वो एक तरह त्या, क्योंकि हाल ही जेह्ड़ा नवां है वो तो मैं वेख्या नहीं, ते पिछला तो मैं वेख्या सी और थोड़ा जिहा पढ़ा भी सी, ते मैनू लग्या कि बई शायद एहो एक तरीका है कि असी जेह्ड़ी हदां ने, सरहदां ने पार करन दे तरीके जेह्ड़े ने वो असी लोग ही उन्हां दा कुछ कर सकते हैं, चाहे तसीना बना के, चाहे शेरो शायरी करके, चाहे लिख पढ़ के, फिल्मां बना के, शायद साडा ही काम है। ते बड़ी खुशी हुई कि ओहदा हुण दूजा शुमारा आ गया ते वो लोकी वेखणगे, पढ़नगे। लेकिन सबसे ज़्यादा जी खुशी मैनू हो रही है वो कि मैं तुहाडे नाल गलबात कर सकती, वरना अमरजीत चंदन साहब नू कदों आए ना आए, असी गए कदों लंदन ना गए, लेकिन ए देखो ए जिहड़ी कोविड कमबख्त वबा है, इन्हें ए जिहड़ा काम कीता है ना कि जी टेक्नोलॉजी जे है ओहदे जरिए साडी बातां जिहड़ियां ने, साडी गल्लां जिहड़ियां ने वो मुमकिन कर दित्तियां ने, ते इक्को ही वारी, इक्को ही दिन असी आपस विच मुलाकात भी कर सकते हैं, बातां भी कर सकते हैं, गल्लां कर सकते हैं। ते खुशी बहुत है। सब तो ज़्यादा खुशी शायद है कि नौजवान लोग जिहड़े ने वो हुण आगे आ रहे ने ते वो कम फड़ रहे ने, ते जी आयां नू सारियां नू। ते सब तो ज़्यादा ए वे कि बई हुण मिलन दे रास्ते जिहड़े ने ना वो नवें तो नवें जिहड़े ने तुसी निकालने, क्योंकि वरना जिहड़ा है ना साडियां आपस विच मेल जोल जिहा बड़ा मुश्किल हो जाएगा। अजकल जिहड़ियां गल्लां असी सुन रहे ने उहनां नाल दुख होंदा है कि बई बजाय इससे कि असी अमन की गल करा, साडी भाईचारे की गल करा, कुछ होर ही तरफ असी निकल गए। ते खुशी है 12 माह जी आयां नू, सारे पढ़न ते होर लिखन ते आपस विच मेल दोल दे नवे नवे तरीके कड्ढन। जी बहुत बहुत शुक्रिया। मैं ਤੁਸੀਂ ਗੱਲ ਕਰ ਰਹੇ ਸੀ ਅਸੀਂ ਕਿਉਂਕਿ ਪੰਜਾਬੀ ਦੇ ਨੂੰ ਲੈ ਕੇ ਅਸੀਂ ਜਿਹੜਾ ਹਿਸਟਰੀ ਲੈਕਚਰ ਸੀ ਉਹ ਲਾਇਲਪੁਰ ਯੰਗ ਹਿਸਟੋਰੀਅਨ ਕਲੱਬ ਦੇ ਵਿੱਚ ਅਸੀਂ ਸਾਰੇ ਆਰਕਾਈਵ ਜਿਹੜੇ ਨੇ ਉਹ ਪੰਜਾਬੀ 'ਚ ਇਕੱਠੇ ਕਰਨ ਦੀ ਵੀ ਕੋਸ਼ਿਸ਼ ਕਰ ਰਹੇ ਹਾਂ ਔਰ ਇੱਕ ਸਿਲਸਿਲਾ ਔਰ ਇਹਦੇ 'ਚ 12 ਮਾਹ ਦਾ ਵੀ ਅੱਜ ਅਸੀਂ ਪ੍ਰੋਗਰਾਮ ਰੱਖਿਆ। ਮੈਂ ਤੁਸੀਂ ਲਾਇਲਪੁਰ ਦੀ ਗੱਲ ਕੀਤੀ ਤੇ ਮੈਂ ਸਿਰਫ ਦੱਸਾਂਗਾ ਕਿ ਗਵਰਨਮੈਂਟ ਕਾਲਜ ਫੈਸਲਾਬਾਦ ਜਿਹੜਾ ਉਹਦੇ ਵਿੱਚ ਯੂਨੀਵਰਸਿਟੀ ਦੇ ਵਿੱਚ ਇੱਕ ਹਾਲ ਹੈ ਬਹੁਤ ਵੱਡਾ ਬਣਾਇਆ ਗਿਆ ਜਿੱਥੇ ਫੈਜ਼ ਸਾਹਿਬ ਦੀ ਬਹੁਤ ਵੱਡੀ ਫੋਟੋ ਲਾ ਕੇ ਉਹ ਲੈਲਪੁਰੀਆਂ ਨੇ ਫੈਜ਼ ਅਹਿਮਦ ਫੈਜ਼ ਹਾਲ ਦੇ ਨਾਮ ਤੋਂ ਉਹਦਾ ਨਾਮ ਰੱਖਿਆ ਹੈ ਔਰ ਲੋਕੀ ਉੱਥੇ ਬੱਚਿਆਂ ਦੀ ਜਿਹੜੀ ਡਰਾਮੈਟਿਕ ਸੁਸਾਇਟੀ ਔਰ ਬਾਕੀ ਸੁਸਾਇਟੀਜ਼ ਨੇ ਉੱਥੇ ਉਹ ਸਾਰਾ ਜਿਹੜੇ ਪ੍ਰੋਗਰਾਮ ਨੇ ਫੈਜ਼ ਅਹਿਮਦ ਫੈਜ਼ ਹਾਲ ਦੇ ਵਿੱਚ ਹੁੰਦੇ ਨੇ ਜੀਸੀ ਯੂਨੀਵਰਸਿਟੀ ਫੈਸਲਾ। ਬਹੁਤ ਸ਼ੁਕਰੀਆ। एक होर भी साडा रिश्ता बनदा है ते उत्थे मेजर इसहाक साहब जिस जेह्ड़े सन जिहदा दा मजदूर किसान पार्टी नाल वास्ता था, उन्हां दे पिंड भी उत्थे ही सी, ते इस करके भी दो एक बारी मैं ते मेरी वालदा असीं गए सन उन्हां नूं मिलन उन्हां दे पिंड, ते इंशाअल्लाह होर भी फिर असीं बहाने लब्भणगे। जद कोविड ने साडी जान छड्ड दित्ती ते फिर होर मुलाकात होएगी उत्थे मौके ते। जी बिल्कुल बिल्कुल जी है जी ठीक जी। हाँ जी साढ़े नाल सलीमा जी सन। मैं हुण जिहड़ा है साडी इस गलबात नूं अगे वधांदियां होइयां मैं हुण रिक्वेस्ट करांगा जी जी होना नाल कि ਉਹ सारे ਦੇ हवाले नाल साडे नाल साझी करन। जी सर जी हैं जी बहुत बहुत माता जी तुसीं मेरी आवाज सुन रहे हो? जी हाँ आ रही तौहीद सब
सो बहुत शुक्रगुजार हाँ मैं तौहीद जी का भी और ਜ਼ੁਬੈਰ जी का ਅਮਰਜੀਤ ਚੰਦਨ ਹੋਰਾਂ ਦਾ ਕਿ ਜਿਨ੍ਹਾਂ ਦੀ ਬਦੌਲਤ ਜਿਨ੍ਹਾਂ ਦੇ ਸਦਕਾ ਇਹੋ ਅੱਜ ਦੀ ਮੁਲਾਕਾਤ ਸੰਭਵ ਹੋਈ ਔਰ ਇਹਨਾਂ ਵਿਯੋਗ ਦੇ ਦਿਨਾਂ 'ਚ ਵੀ ਸੰਯੋਗ ਦਾ ਕੋਈ ਤਰੀਕਾ ਇਹਨਾਂ ਨੇ ਕੱਢ ਲਿਆ ਔਰ ਮੈਂ ਉਹਨਾਂ ਲੋਕਾਂ ਨੂੰ ਦੇਖ ਸਕਿਆ ਜਿਨ੍ਹਾਂ ਨੂੰ ਮੈਂ ਸੁਣਦਾ ਰਿਹਾ ਦੂਰੋਂ ਦੂਰੋਂ तो ਹੁਣ ਵੀ ਦੂਰੋਂ ਦੂਰੋਂ देख रहे हैं पर फिर भी एहसास हो रहा है जो बहुत कोल बैठे हैं सो मेरे लिए बहुत खुशी का यो मौका तो 12 माह एक वाकई बहुत वधिया उपराला और बहुत जरूरी चीज़ है सानू बहुत देर तो लोड़ सी सो कुछ साल पहला मेरे मन च मैं अमरजीत चंदन होना सांझी की कि एक इहो जिहा रसाला कढ़िया जाए जिहदे विच सारे साल दियां लिखतां दोहां पंजाबां दियां तिन्नां पंजाबां दियां लिखतां होण तो अमरजीत चंदन उहदा बहुत सोहना नाम भी सुनाता है कि उहदा नाम पंजाब किताब रखांगे जैसे पंजाब किताब 2020 पंजाब किताब 2021 2019 सो इस तरह उहनूं उहदे विच पूरे पंजाब दा एक कला उहदी पंजाब दी कला उहदा हुनर शायरी संगीत नाटक सारे कुछ का एक लेखा जोखा छपया करूँगा सो असी तो नहीं कर सके गल्लां बातां दे विच ही रह गया लेकिन 12 माह निकलिया तो बहुत अच्छा लग्या कि एक कई बारी बहुत कुछ साल का तुहाडियां नज़रां चों ओले भी रह जांदा तो ये भी चाहिए कि जिहड़ा जो कुछ उस साल च अच्छा होया होवे वधिया होया होवे बहुत शानदार होया उसका जिक्र भी ओदी रिप्रोड्यूस भी किया जा सकता तो मैं समझदा कि वो इस यतन की बहुत ज़्यादा जरूरत है हर पक्षों ही साडी बोली वास्ते भी जे असी दूर दूर रहने तो बोलियां भी साडियां दो हुंदियां जांदियां मैनूं याद है पिछली बारी मैं अपनी बहुत साल पहला लुधियाने कवि दरबार होया तो इत्थों कवि गए तो मैं अपनी एक कविता पढ़ी उस लफ्ज़ हिंसा आ रहा सी हिंसा साडे लिए बड़ा आम लफ्ज़ है कि असी वायलेंस लई हिंसा पढ़ते हैं पर मैनूं लਹਿੰਦੇ पंजाब के शहर में ये हिंसा की हुंदी है सो मैनूं उदों बहुत शिद्दत नाल एहसास होया कि साडा मिलना साडी बोली ਲਈ भी कितना जरूरी है और दूसरी गल है कि जो अदब का कर्म है अदब का जो काम है वो जो कई बारी साड़ी राजनीति के काम जो होंगे तो बहुत अलग हुंदा वखरा हुंदा और लोकां दा जो प्यार की सांझ है उन्होंने ਸਾਹਿਤ ही एक दूए नूं मिला सकदा और ਸਾਹਿਤ ही सानू जोड़ सकदा बहुत चीज़ां सानू विछोड़न वालियां हुंदियां पर जिहड़ा ਸਾਹਿਤ है जो शायरी है कहानी है कला है वो सानू मुड़ के एक तरह प्यार भरे इंसान बनाउंदी आ असी कई बारी पथरा जाने कभी मशीना बन जाने कभी असी दुश्मन बन जाने लेकिन जो ਸਾਹਿਤ है वो सानू असली बंदे असली इंसान बनाउंदा तो बहुत प्यार का एहसास हो रहा बहुत एक अपनत्व का एहसास हो रहा है इस मौके पे और मैं बहुत इस गलों भी शुक्रगुजार हाँ कि मैनू भी छापिया 12 माह दे विच जगह मिली सो मैं इस मान लिए भी बहुत शुक्रगुजार हाँ और असी मिलते रहिए और असी होर गहरियां गल्लां कर सकिए होर मसलियां बारे विचार कर सकिए सो एक मेरे मन च शाहमुखी बारे आ रहा सीगा शाहमुखी मैनू बहुत बुरा लफ्ज़ नहीं लगता मैं इदा सोचदा कि जिमें वारिस शाह भी शाह सी वारिस शाह हाशिम शाह शाह इनायत शाह मुहम्मद सो शाह सिर्फ नहीं कि शाह सिर्फ किंग नहीं है
शाह साढ़े बहुत तरीके ਨਾਲ ਬੜੇ ਪਿਆਰ ਭਰਿਆ ਲਫ਼ਜ਼ ਵੀ ਆ ਸੀ ਕਿ ਨਾਨਕ ਸ਼ਾਹ ਫਕੀਰ। ਸੋ ਮੈਂ ਥੋੜਾ ਸ਼ਾਹਮੁਖੀ ਬਾਰੇ ਇਹਨਾਂ ਲਾਈਨਾਂ 'ਚ ਸੋਚਦਾ ਰਿਹਾ ਇਹਨਾਂ ਦਿਨਾਂ 'ਚ ਕਿ ਵੀ ਸ਼ਾਇਦ ਇਸ ਨਾਂ 'ਚ ਕੋਈ ਐਡੀ ਬੁਰਾਈ ਨਹੀਂ ਆ। ਸੋ ਬਸ ਇਹਨਾਂ ਕੁਛ ਸ਼ਬਦਾਂ ਨਾਲ ਮੈਂ ਸ਼ਹੀਦ ਸਾਹਿਬ ਦਾ ਦਿਨਾਂ ਦਾ ਉਦਮ ਕੀਤਾ, ਔਰ ਜੋ ਕੁਛ ਲਹਿੰਦੇ ਪੰਜਾਬ 'ਚ ਹੋ ਰਿਹਾ ਪੰਜਾਬੀ ਲਈ ਉਹਨੂੰ ਸਾਰਿਆਂ ਨੂੰ ਦੇਖ ਕੇ ਮੈਨੂੰ ਖੁਸ਼ੀ ਵੀ ਹੁੰਦੀ। YouTube ਤੇ ਸ਼ਾਇਰਾਂ ਨੂੰ ਵੀ ਸੁਣਦੇ ਹਾਂ ਤਾਂ ਬਹੁਤ ਚੰਗਾ ਲੱਗਦਾ। ਇੱਕ ਸੋਹਣੀ ਪੰਜਾਬੀ ਨੂੰ ਮਿਲਦੀ ਆ ਔਰ ਇੱਕ ਬਹੁਤ ਗਹਿਰੀ ਆਪਣੱਤ ਦਾ ਸਾਂਝ ਦਾ ਅਹਿਸਾਸ ਹੁੰਦਾ। ਸੋ ਇਹਨਾਂ ਲਫ਼ਜ਼ਾਂ ਨਾਲ ਮੈਂ ਤੁਹਾਡਾ ਸਾਰਿਆਂ ਦਾ ਬਹੁਤ ਸ਼ੁਕਰਗੁਜ਼ਾਰ ਹਾਂ ਔਰ ਆਪਣਾ ਪਿਆਰ ਔਰ ਸਤਿਕਾਰ ਤੁਹਾਨੂੰ ਅਰਪਿਤ ਕਰਦਾ। ਪਾਤਰ ਜੀ ਤੁਹਾਡਾ ਜਿਹੜਾ ਕਰਤਾਰਪੁਰੇ ਤੇ ਜਿਹੜਾ ਤੁਹਾਡੀ ਸ਼ਾਇਰੀ ਸਾਡੇ 12 ਮਾਹ ਵਿੱਚ ਛਪੀ ਹੈ, ਮੈਂ ਤੁਹਾਨੂੰ ਰਿਕੁਐਸਟ ਕਰਾਂਗਾ, ਬੇਨਤੀ ਕਰਾਂਗਾ ਕਿ ਜੇ ਉਹ ਅੱਜ ਤੁਸੀਂ ਸੁਣਾ ਦਿਓ ਸਾਡੀ ਸਾਰੀ ਆਡੀਅנס ਨੂੰ, ਕਿਉਂਕਿ 12 ਮਾਹ ਸਾਡਾ ਪਹੁੰਚ ਰਿਹਾ ਜਿੱਦਾਂ ਫਿਰ ਮੈਂ ਸੋਚਦਾ ਸੀ ਕਿ ਇੱਕ ਉਹ ਵੈਸੇ ਇੱਕ ਤੇ ਉਹ ਗਾਈ ਹੋਈ ਵੀ ਕੁਝ ਗਾਇਕਾਂ ਨੇ, ਪਰ ਮੈਂ ਤੁਹਾਨੂੰ ਪੜ੍ਹ ਦਿੰਦਾ। ਸੋ ਸੀ ਕਿ ਮੇਰੇ ਤਰਸ ਦੇ ਨੈਣਾ ਨੂੰ ਨਜ਼ਰ ਲੱਭੀ, ਤੇਰੇ ਦਰਾਂ ਨੂੰ ਜਾਂਦੀ ਜਦ ਡਗਰ ਲੱਭੀ, ਮਿਲਿਆ ਮਸੀਂ ਰਸਤਾ ਦੁੱਖ ਦੇ ਜੰਗਲਾਂ ਚੋਂ, ਕਾਲੀ ਰਾਤ ਦੇ ਹਨੇਰੇ ਚੋਂ ਫਜਰ ਲੱਭੀ। ਨਾਨਕ ਸ਼ਾਹ ਫਕੀਰ ਦੇ ਦਰ ਨੂੰ, ਸੋਹਣੇ ਮੁਰਸ਼ਿਦ ਪੀਰ ਦੇ ਦਰ ਨੂੰ, ਰਹਿਮਤ ਦੀ ਤਸਵੀਰ ਦੇ ਦਰ ਨੂੰ ਆ ਜਾਂਦਾ ਇਹ ਲਾਂਘਾ। ਇਹ ਲਾਂਘਾ ਮੇਰੀ ਅੱਖੀਆਂ ਦੀ ਲੋ, ਇਹ ਲਾਂਘਾ ਤੇਰੇ ਮਿਲਣ ਦੀ ਸੋ, ਇਹ ਲਾਂਘਾ ਨਿਉ ਦੀ ਖੁਸ਼ਬੂ, ਇਹ ਲਾਂਘਾ ਮੇਰੀ ਅਰਜੋ। ਇਸ ਲਾਂਘੇ ਤੇ ਚੰਨ ਦੀਆਂ ਰਿਸ਼ਮਾਂ ਕੱਢਦੀਆਂ ਰੋਜ਼ ਕਸੀਦਾ, ਨੀਲਾ ਅੰਬਰ ਮੋਤੀਆਂ ਜੜੇ ਚੰਦੋਏ ਵਰਗਾ ਦੀਦਾ। ਇਸ ਲਾਂਘੇ ਤੇ ਜਗਦੇ ਤਾਰੇ ਪਿਆਰ ਦੇ ਹਰਫਾਂ ਵਰਗੇ, ਲੰਘਣ ਇੱਥੋਂ ਪਾਉਣ ਦੇ ਬੁੱਲੇ ਤੂੰ ਹੀ ਕਰਦੇ। ਇਸ ਲਾਂਘੇ ਨੂੰ ਸਜਦਾ ਕਰਦੀਆਂ ਸੂਰਜ ਦੀਆਂ ਛੁਆਵਾਂ, ਇਸ ਲਾਂਘੇ ਨੂੰ ਛਾਵਾਂ ਕਰਦੀਆਂ ਮਾਵਾਂ ਦੀਆਂ ਦੁਆਵਾਂ। ਇਹ ਲਾਂਘਾ ਮੇਰੀ ਅੱਖੀਆਂ ਦੀ ਲੋ, ਇਹ ਲਾਂਘਾ ਤੇਰੇ ਮਿਲਣ ਦੀ ਸੋ, ਇਹ ਲਾਂਘਾ ਨਿਉ ਦੀ ਖੁਸ਼ਬੂ, ਇਹ ਲਾਂਘਾ ਮੇਰੀ ਅਰਜੋ। ਇੱਧਰ ਹੋਣ ਜਾਂ ਉੱਧਰ ਆਖਰ ਮਾਵਾਂ ਹੁੰਦੀਆਂ ਮਾਵਾਂ, ਜੀਣ ਮਾਵਾਂ ਦੇ ਧੀਆਂ ਪੁੱਤਰ ਰੋਣ ਕਦੀ ਨਾ ਮਾਵਾਂ। ਜੀਵਨ ਬਾਬਲ ਵੀਰੇ ਪੁੱਤਰ ਸਭ ਦੀਆਂ ਦੂਰ ਬੁਲਾਈ, ਮਾਵਾਂ ਭੈਣਾਂ ਨਾਰਾਂ ਧੀਆਂ ਜੀਣ ਸਿਰਾਂ ਦੇ ਸਾਈਂ। ਅਮਨ ਅਤੇ ਇਨਸਾਫ ਦੀ ਰਹਿਮਤ ਕੁੱਲ ਜਗ ਤੇ ਬਸਾਈ, ਲਾਂਘਿਆ ਵੇ ਮੇਰੀ ਇਹ ਅਰਜ਼ੋਈ ਉਹ ਦਾਈ। ਇਹ ਲਾਂਘਾ ਮੇਰੀ ਅੱਖੀਆਂ ਦੀ ਲੋ, ਇਹ ਲਾਂਘਾ ਮੇਰੇ ਮਿਲਣ ਦੀ ਸੋ। ਬਾਬੇ ਨਾਨਕ ਸੰਗ ਰਬਾਬੀ ਹਰ ਪੈਂਡੇ ਮਰਦਾਨਾ, ਬਾਬੇ ਨਾਨਕ ਸੰਗ ਰਬਾਬੀ ਹਰ ਪੈਂਡੇ ਮਰਦਾਨਾ। ਹਰਫ ਤਰਬ ਸੰਜੋਗ ਇਲਾਹੀ ਸੁਰ ਵਿੱਚ ਸੁਰਤ ਸਮਾਨਾ, ਉਹ ਬਾਣੀ ਦਾ ਪ੍ਰਥਮ ਸਰੋਤਾ ਸੰਗਤਕਾਰ ਗੁਰਾਂ ਦਾ। ਇੱਕ ਉਮਰਾਂ ਦੀ ਬਾਤ ਨਹੀਂ, ਇਹ ਸਾਥ ਹੈ ਜੁਗਾਂ ਜੁਗਾਂ ਦਾ। ਛੇੜ ਰਬਾਬੀ ਵੀਰਾ ਰਾਤ ਦਾ ਦਰਦ ਵੰਡਾਈਏ, ਕੂੜ ਅਮਾਵਸ ਵਿੱਚ ਸ਼ਬਦਾਂ ਦੇ ਸੂਰਜ ਚੰਦ ਬਣਾਈਏ। ਇਹ ਲਾਂਘਾ ਮੇਰੀ ਅੱਖੀਆਂ ਦੀ ਲੋ, ਇਹ ਲਾਂਘਾ ਤੇਰੇ ਮਿਲਣ ਦੀ। ਸ਼ੇਖ ਫਰੀਦ ਦੀ ਮਿੱਠੜੀ ਬੋਲੀ ਵਗਦਾ ਵਹਿਣ ਸੁਰੀਲਾ, ਸਦਾ ਸਲਾਮਤ ਸੁਰ ਸ਼ਬਦਾਂ ਦਾ ਗਾਉਂਦਾ ਕਾਵ ਕਬੀਲਾ। ਨਾਮਦੇਵ ਰਵਿਦਾਸ ਤਲੋਚਨ ਪਰਮਾਨੰਦ ਤੇ ਧੰਨਾ, ਰਾਮਾਨੰਦ ਕਬੀਰ ਤੇ ਭੀਖਣ ਬੇਣੀ ਸੈਣ ਤੇ ਸਦਨਾ। ਸੂਰਦਾਸ ਜੈਦੇਵ ਤੇ ਪੀਪਾ ਸਤਗੁਰ ਭਗਤ ਹਮਾਰੇ, ਸੁਰਤ ਸ਼ਬਦ ਦੇ ਉਰਸ ਤੇ ਆਏ ਸਾਜ਼ੀ ਨਾਦੀ ਸਾਰੇ। ਇਹ ਲਾਂਘਾ ਮੇਰੀ ਅੱਖੀਆਂ ਦੀ ਲੋ, ਇਹ ਲਾਂਘਾ ਤੇਰੇ ਮਿਲਣ ਦੀ ਸੋ। ਓ ਹੁਸੈਨ ਓ ਬਾਹੂ ਆਇਆ ਓ ਬੁੱਲਾ ਅਲਬੇਲਾ, ਓ ਹੁਸੈਨ ਓ ਬਾਹੂ ਆਇਆ ਓ ਬੁੱਲਾ ਅਲਬੇਲਾ। ਡੇਰੇ ਬਾਬੇ ਨਾਨਕ ਦੇ ਤੇ ਅਜਬ ਗਜ਼ਬ ਦਾ ਮੇਲਾ, ਕਿੱਸਾ ਕਾਰ ਦਮੋਦਰ ਪੀਲੂ ਮੁਕਬਲ ਵਾਰਿਸ ਕਾਦਰ। ਮੀਆਂ ਮੁਹੰਮਦ ਬਖਸ਼ ਤੇ ਹਾਫਜ਼ ਬਰਖੁਰਦਾਰ ਵੀ ਹਾਜ਼ਰ। ਹਾਸ਼ਮ ਸ਼ਾਹ ਨੇ ਦੋਹੇ ਛੇੜੇ ਫਜ਼ਲ ਨੇ ਬੈਂਤ ਸੁਣਾਇਆ, ਸਾਂਝੇ ਦੇਸ਼ ਪੰਜਾਬ ਦਾ ਸ਼ਾਇਰ ਸ਼ਾਹ ਮੁਹੰਮਦ ਆਇਆ। ਇਹ ਲਾਂਘਾ ਮੇਰੀ ਅੱਖੀਆਂ ਦੀ ਲੋ, ਇਹ ਲਾਂਘਾ ਤੇਰੇ ਮਿਲਣ ਦੀ ਸੋ, ਇਹ ਲਾਂਘਾ ਨਿਉ ਦੀ ਖੁਸ਼ਬੂ, ਇਹ ਲਾਂਘਾ ਮੇਰੀ ਅਰਜ਼ੋ। ਸ਼ੁਕਰੀਆ ਜੀ ਸਰ, ਬਹੁਤ ਸ਼ੁਕਰੀਆ ਸਰ। ਤੁਸੀਂ ਸਾਡੇ ਨਾਲ ਹੀ ਰਹਿਣਾ, ਪੈਨਲ ਅਜੇ ਸਾਡਾ ਚੱਲ ਰਿਹਾ, ਫਿਰ ਕੁਝ ਗੱਲਬਾਤ ਜਿਹੜੀ ਹੋਏਗੀ ਫਿਰ ਅਸੀਂ ਤੁਹਾਡੇ ਨਾਲ ਸਾਂਝੀ ਕਰਾਂਗੇ। ਕੋਈ ਸਵਾਲ ਕੋਈ ਆ ਗਿਆ ਜਾਂ ਕੋਈ ਗੱਲਬਾਤ।
बहुत शुक्रिया सर, साडे नाल ही रहना। असी प्रोग्राम नूं अगे ढोरने आ। साडे नाल जिहड़े बाकी साडे मेहमान ने इस मैगजीन दे अज ओपनिंग दी जिहड़ी साडा प्रोग्राम चल रहा ਉਹਦੇ हवाले नाल साडे नाल अज साडे बहुत सीनियर बीना जवाद जी साडे नाल मौजूद ने, 12 माह दे एडिटोरियल बोर्ड विच भी ने और इन्हां दे बहुत ज़्यादा काम पंजाबी दे हवाले नाल भी वेखिए और बाकी भी जिहड़ा सूफी कलाम दे हवाले नाल अगर वेखिए ते आप होरां दा बहुत सोहना काम सिੱਖੀਆਂ ਦੇ नाम तो भी काफ़ी सोहना काम सामने आया। ਅੱਜ ਸਾਡੇ ਨਾਲ ਸਾਡੇ ਲੈਲਪੁਰ ਯੰਗ ਹਿਸਟੋਰੀਅਨ ਕਲੱਬ ਵਿੱਚ ਮੌਜੂਦ ਨੇ। ਬੀਨਾ ਜੀ ਆਇਆਂ ਨੂੰ ਲੈਲਪੁਰ ਯੰਗ ਹਿਸਟੋਰੀਅਨ ਕਲੱਬ ਵਿੱਚ। ਮਿਹਰਬਾਨੀ, ਸ਼ੁਕਰੀਆ ਜੀ ਆਇਆਂ ਨੂੰ। ਤੁਸੀਂ ਵੀ ਸਾਰੇ ਖੁਸ਼ਬਾਸ਼ ਰਹੋ ਤੇ ਇਹ ਅਸੀਂ ਜਿਹੜੇ ਇਕੱਠੇ ਹੋਏ ਆ ਪੰਜਾਬੀ ਜ਼ਬਾਨ ਦੇ ਹਵਾਲੇ ਤੋਂ ਮੈਂ ਕਹਿੰਦੀ ਹਾਂ ਬਹੁਤ ਅੱਛਾ ਕੰਮ ਹੋ ਰਿਹਾ ਹੈ। ਕਿਉਂਕਿ ਮੈਂ ਤੁਹਾਨੂੰ ਇੱਕ ਕਿੱਸਾ ਸੁਣਾਉਣੀ ਆ। ਅਸਲ ਮੇਰੇ ਮਾਪਿਓ ਜਿਹੜੇ ਨੇ ਉਹ ਆਪਸ ਦੇ ਵਿੱਚ ਤਾਂ ਪੰਜਾਬੀ ਬੋਲਦੇ ਸਨ ਸਾਰੇ, ਸਾਡੀ ਫੈਮਿਲੀ ਜਿਹੜੀ ਹੈ। ਪਰ ਸਾਨੂੰ ਨਾ ਅਸੀਂ ਜਿਹੜੀ 2 ਕੁੜੀਆਂ ਨੇ ਆਪਣੇ ਮਾਪਿਓ ਦੀਆਂ ਤਾਂ ਉਹਨਾਂ ਨੇ ਨਾਲ ਸਾਨੂੰ ਉਰਦੂ ਬੋਲਣੀ ਸ਼ੁਰੂ ਕਰ ਦਿੱਤੀ। ਸਾਡੇ ਨਾਲ ਪੰਜਾਬੀ ਨਹੀਂ ਬੋਲਦੇ ਸਨ, ਉਰਦੂ ਬੋਲਦੇ ਸਨ। ਅੱਲਾ ਜਾਣੇ ਉਹ ਬਾਅਦ ਵਿੱਚ ਲਖਤ ਪਾਸ਼ਾ ਨੇ ਕਿਹਾ ਤੁਹਾਨੂੰ ਕੌਮ ਬਣਾ ਰਹੇ ਸਨ। ਖੈਰ ਐਨੀਵੇ ਕੀ ਹੋਇਆ ਕਿ ਅਸੀਂ ਵੱਡੇ ਹੋਏ ਤੇ ਉਰਦੂ ਬੋਲਦੇ। ਪੰਜਾਬੀ ਕੰਨਾਂ ਵਿੱਚ ਹੈਗੀ ਸੀ ਪਰ ਹਾਲੀ ਜ਼ਬਾਨ ਉੱਤੇ ਨਹੀਂ ਚੜੀ ਸੀ, ਝਿਜਕ ਹੁੰਦੀ ਹੈ ਨਾ। ਫਿਰ ਅਸੀਂ ਮੈਂ ਆਪਣੇ ਜਵਾਦ ਦੇ ਨਾਲ ਜਦੋਂ ਵਿਆਹ ਹੋਇਆ ਤੇ ਅਮਰੀਕਾ ਟੁਰ ਗਏ। ਉੱਥੇ ਜਵਾਦ ਪੰਜਾਬੀ ਬੋਲਦਾ ਸੀ, ਆਪਣੇ ਉਹਦਾ ਘਰ ਵਿੱਚ ਪੰਜਾਬੀ, ਉਹਨਾਂ ਦੇ ਕੋਲ ਨਾਲ ਉਰਦੂ ਨਹੀਂ ਬੋਲੀ ਉਹਨਾਂ ਦੇ ਮਾਪਿਓ ਨੇ। ਮੇਰੀ ਕਜ਼ਨ ਕਹਿੰਦੀ ਏ ਉੱਥੇ ਅਮਰੀਕਾ 'ਚ, ਬੀਨਾ ਅਗਰ ਤੂੰ ਪੰਜਾਬੀ ਬੋਲਣੀ ਹੈ ਨਾ ਇੱਥੇ ਸ਼ੁਰੂ ਕਰ ਲੈ, ਇੱਥੇ ਜਵਾਦ ਦੇ ਨਾਲ ਸ਼ੁਰੂ ਕਰ ਲੈ ਤੇ ਤੈਨੂੰ ਇੱਥੇ ਕੋਈ ਨਹੀਂ ਹੱਸੇਗਾ ਤੇਰੇ ਉੱਤੇ। ਚਲੋ ਜੀ, ਉੱਥੇ ਮੈਂ ਪੰਜਾਬੀ ਆਹਿਸਤਾ ਆਹਿਸਤਾ ਸ਼ੁਰੂ ਕੀਤੀ। ਬੜੀ ਮੁਸ਼ਕਿਲ ਨਾਲ ਲਫ਼ਜ਼ ਜਿਹੜੇ ਨੇ ਨਾ ਜ਼ਬਾਨੋਂ ਨਿਕਲਦੇ ਸਨ ਤੇ ਖੈਰ ਐਨੀਵੇ 10 ਮਹੀਨਿਆਂ ਬਾਅਦ ਅਸੀਂ ਵਾਪਸ ਆਏ ਹਾਂ ਪਾਕਿਸਤਾਨ ਤੇ ਇੱਥੇ ਪੰਜਾਬੀ ਮੈਂ ਜਾਰੀ ਰੱਖੀ ਤੇ ਆਹਿਸਤਾ ਆਹਿਸਤਾ ਕਰਦੇ ਕਰਦੇ ਥੋੜ੍ਹੀ ਥੋੜ੍ਹੀ ਟੁਰ ਪਈ। ਤੇ ਫਿਰ ਲੋਕ ਰਹਿਸ ਵਿੱਚ ਮੈਨੂੰ ਲਖਤ ਪਾਸ਼ਾ ਤੇ ਲੋਕ ਰਹਿਸ ਸਟਰੀਟ ਥੀਏਟਰ ਦਾ ਇੱਥੇ ਗਰੁੱਪ ਹੈਗਾ ਮਾਂ ਬੋਲੀ ਦਾ ਪੰਜਾਬੀ ਦਾ, ਉੱਥੇ ਉਹਨਾਂ ਨੇ ਮੈਨੂੰ ਬੁਲਾ ਲਿੱਤਾ ਕਿ ਤੁਸੀਂ ਆ ਕੇ ਕੋਰੀਓਗ੍ਰਾਫ ਕਰੋ ਸਾਡੇ ਵਾਸਤੇ, ਕੋਈ ਡਾਂਸ ਕਰਨਾ ਹੈ, ਕੋਈ ਕਹਾਣੀ ਵਿੱਚ ਕੋਈ ਮੌਕਾ ਇਸ ਤਰ੍ਹਾਂ ਆਇਆ। ਤੇ ਆਂਦੇ ਨਾਲ ਲਖਤ ਨੇ ਕਹਿਣਾ, ਪਾਸ਼ਾ ਨੇ ਕਹਿਣਾ ਬਸ ਸਵਿਚ ਆਫ, ਇੱਥੇ ਉਰਦੂ ਤੇਰੀ ਖਤਮ, ਇੱਥੇ ਪੰਜਾਬੀ। ਇਹ ਮੈਂ ਕਹਿੰਦੀ ਹਾਂ ਬੜਾ ਅੱਲਾ ਦਾ ਸ਼ੁਕਰ ਹੈਗਾ ਕਿ ਮੇਰੀ ਪੰਜਾਬੀ ਉੱਥੇ ਜਾ ਕੇ ਬੋਲ ਕੇ ਤੇ ਕੁਝ ਸਿੱਧੀ ਹੋਈ ਹੈ। ਹਾਲੀ ਵੀ ਕੋਈ ਇਸ ਤਰ੍ਹਾਂ ਦੀ ਫਸਟ ਕਲਾਸ ਨਹੀਂ ਹੈਗੀ, ਮਗਰ ਹੈ ਕਿ ਇਸ ਕਾਬਿਲ ਹੈਗੀ ਹੈ ਕਿ ਮੈਂ ਬੋਲ ਲੈਂਦੀ ਹਾਂ, ਮੈਨੂੰ ਝਿਜਕ ਨਹੀਂ ਹੁੰਦੀ, ਨਾ ਮੈਨੂੰ ਕੋਈ ਰੁਕਾਵਟ ਹੁੰਦੀ ਹੈ, ਚਾਹੇ ਟੁੱਟੀ ਭੱਜੀ ਬੋਲਾਂ। ਇੱਕ ਵਾਰੀ ਅਸੀਂ ਜੈਪੁਰ ਗਏ ਤੇ ਜੈਪੁਰ ਵਿੱਚ ਮੇਰੇ ਮਾਂ ਪਿਓ ਜਿਹੜੇ ਡਸਕਾ ਸੀ, ਡਸਕਾ ਦੇ ਪਿੱਛੋਂ ਸਿਆਲਕੋਟ ਡਸਕਾ ਦੇ। ਤੇ ਜੈਪੁਰ ਵਿੱਚ ਮੈਂ ਜਦੋਂ ਚੈੱਕ ਇਨ ਕੀਤਾ, ਮੇਰੀ ਮਾਂ ਮੇਰੇ ਨਾਲ ਸੀ, ਮੇਰੀ ਧੀ ਮੇਰੇ ਨਾਲ ਸੀ, 3 ਜ਼ਨਾਨੀਆਂ ਅਸੀਂ ਗਈ ਦੀਆਂ ਸਨ। ਤੇ ਉਹ ਜਿਹੜਾ ਹੋਟਲ ਕੀਪਰ ਹੈ ਨਾ, ਉਹਨੇ ਸਾਡੀ ਜ਼ਬਾਨ ਸੁਣੀ ਨਾ, ਉਹ ਕਹਿੰਦਾ ਤੁਸੀਂ ਕਿੱਥੋਂ ਦੇ ਹੋ? ਅਸੀਂ ਕਿਹਾ ਪਿੱਛੋਂ ਦੇ, ਅਸੀਂ ਡਸਕਾ ਦੇ ਹਾਂ ਸਿਰ। ਕਹਿੰਦਾ ਤੇ ਮੈਂ ਵੀ ਤੇ ਇੱਥੋਂ ਦਾ ਹੈ। ਇੰਨਾ ਉਹ ਖੁਸ਼ ਹੋਇਆ, ਉਹਨੇ ਕਿਹਾ ਤੁਹਾਡੀ ਤੇ ਜ਼ਬਾਨ ਨੇ ਮੈਨੂੰ ਦੱਸਿਆ ਕਿ ਤੁਸੀਂ ਉੱਥੋਂ ਦੇ। ਤੇ ਲਹਿਜਾ ਜਿਹੜਾ ਪੰਜਾਬੀ ਦਾ ਨਾ ਹਰ 10 ਕੋਸ, ਹਰ ਥੋੜੀ ਦੇਰ ਬਾਅਦ ਉਹ ਬਦਲਦਾ ਹੈ। ਕਿੰਨੀ ਖੂਬਸੂਰਤ ਜ਼ਬਾਨ ਹੈਗੀ ਪੰਜਾਬੀ ਕਿ ਜਿਸ ਏਰੀਆ ਤੋਂ ਤੁਸੀਂ ਆਏ ਹੋ ਨਾ ਉੱਥੋਂ ਦਾ ਪਤਾ ਚੱਲ ਜਾਂਦਾ ਕਿ ਇਹ ਕਿੱਥੋਂ ਦੇ ਤੁਸੀਂ ਹੈਗੇ। ਖੈਰ ਇਹ ਤੇ ਗੱਲ ਹੋ ਗਈ ਪੰਜਾਬੀ ਦੀ। ਦੂਸਰੀ ਗੱਲ ਹੈ ਕਿ ਸਾਡੇ ਸਕੂਲ ਵਿੱਚ ਅਸੀਂ ਪੰਜਾਬੀ ਵੀ ਬੋਲਦੇ ਹਾਂ, ਬੱਚੇ ਸਾਡੇ ਆਉਂਦੇ ਦਿਹਾਤਾਂ ਤੋਂ ਆਉਂਦੇ ਨੇ, ਪੰਜਾਬੀ ਬੋਲਦੇ ਨੇ। ਉਹਨਾਂ ਨੂੰ ਮੈਂ ਕਹਿੰਦੀ ਹਾਂ ਕਦੀ ਵੀ ਨਹੀਂ ਇਹ ਜਿਹੜਾ ਸਾਡੇ ਸ਼ਹਿਰਾਂ ਦੇ ਵਿੱਚ ਇੱਕ ਨਿਜ਼ਾਮ ਹੋ ਗਿਆ ਨਾ, ਜਾਂ ਕੀ ਕਹਿੰਦੇ ਨੇ ਉਹਨੂੰ, ਪ੍ਰੈਜੁਡਿਸ ਆ ਗਿਆ ਕਿ ਇਹ ਪੰਜਾਬੀ ਬੋਲਣ ਵਾਲਾ ਹੈ। ਅਵਲ ਤੇ ਉਰਦੂ ਨਹੀਂ ਉਹ ਮੰਨਦੇ, ਅੰਗਰੇਜ਼ੀ ਚੱਲਦੀ ਹੈ ਤੇ ਅੰਗਰੇਜ਼ੀ ਬੋਲ ਕੇ ਨਹੀਂ ਥੱਕਦੇ। ਤੇ ਜਿੱਥੇ ਕਿਸੇ ਸਕੂਲ ਵਿੱਚ ਚਲੇ ਜਾਓ ਤੇ ਅਗਰ ਕੋਈ ਪੰਜਾਬੀ ਬੋਲੇ ਤੇ ਬਿਲਕੁਲ ਹੀ ਅਜੀਬ ਤਰੀਕੇ ਦੇ ਨਾਲ ਉਹਨੂੰ ਵੇਖਦੇ ਨੇ। ਹਾਲਾਂਕਿ ਪਤਾ ਨਹੀਂ ਕਿ ਪੰਜਾਬੀ ਸਾਡੀ ਕਿੰਨੀ ਖੂਬਸੂਰਤ ਜ਼ਬਾਨ ਹੈਗੀ ਹੈ। ਜਿਹੜਾ ਪੰਜਾਬੀ ਵਿੱਚ ਸਾਡੀ ਫੀਲਿੰਗਸ ਆਉਂਦੀਆਂ ਨੇ, ਸਾਡਾ ਜਿਹੜਾ ਦਿਲ ਆਉਂਦਾ ਹੈ ਪੰਜਾਬੀ ਜ਼ਬਾਨ ਵਿੱਚ, ਉਹ ਨਾ ਉਰਦੂ ਵਿੱਚ ਆ ਸਕਦਾ ਤੇ ਨਾ ਅੰਗਰੇਜ਼ੀ ਵਿੱਚ ਆ ਸਕਦਾ। ਸਾਡੇ ਜਿੰਨੇ ਵੱਡੇ ਸ਼ਾਇਰ ਹੈਗੇ ਨੇ, ਬੁੱਲਾ ਸ਼ਾਹ, ਸ਼ਾਹ ਹੁਸੈਨ, ਹਜ਼ਰਤ ख्वाजा गुलाम फरीद, ਮੁਹੰਮਦ ਬਖਸ਼, ਯਾਨੀ ਕਿੰਨੇ ਮੈਂ ਨਾਂ ਤੁਹਾਡੇ ਵਾਸਤੇ ਉੱਤੇ ਲਿਆ, ਹਜ਼ਰਤ ਵਾਰਿਸ ਸ਼ਾਹ, ਅਸੀਂ ਸਾਰਿਆਂ ਦਾ ਕਲਾਮ ਪੜ੍ਹਨੇ ਆ ਪੰਜਾਬੀ ਵਿੱਚ।
ਤੇ ਉਹਦੇ ਵਿੱਚ ਜਿਹੜਾ ਤੁਹਾਨੂੰ ਸੱਚਾਈ ਨਜ਼ਰ ਆਉਂਦੀ ਹੈ ਨਾ, ਉਹ ਮੇਰੇ ਖਿਆਲ ਵਿੱਚ ਉਰਦੂ ਵਿੱਚ ਵੀ ਉਹ ਨਹੀਂ ਆ ਸਕਦਾ। ਜਿਹੜੀ ਪੰਜਾਬੀ ਦੀ ਸ਼ਾਇਰੀ ਵਿੱਚ ਇੱਕ ਤੁਹਾਡਾ ਐਕਸਪ੍ਰੈਸ਼ਨ ਨੂੰ ਕੀ ਕਹੀਏ ਉਹ ਆਉਂਦਾ ਹੈ, ਉਹ ਨਹੀਂ ਆਉਂਦਾ। ਜਿਵੇਂ ਕਿ ਮੇਰੇ ਨਿੱਕੇ ਨਿੱਕੇ ਬੱਚੇ ਜਿਹੜੇ ਨੇ ਉਹਨਾਂ ਨੂੰ ਮੈਂ ਕਰਵਾਉਣੀ ਆ, ਕਥਕ ਕਰਵਾਉਣੀ ਆ, ਤੇ ਮੈਂ ਪਹਿਲੇ ਜ਼ਰੂਰ ਕੋਈ ਨਾ ਕੋਈ ਸ਼ੇਰ ਲਗਾ ਦੇਣੀ ਆ। ਤੇ ਬੁੱਲਾ ਸ਼ਾਹ ਦਾ ਮੈਂ ਸ਼ੇਰ ਲਗਾਇਆ, ਪੜ ਪੜ ਆਲਮ ਫਾਜ਼ਲ ਹੋਇਓ, ਕਦੀ ਆਪਣੇ ਆਪ ਨੂੰ ਪੜਿਆ ਹੀ ਨਹੀਂ, ਜਾ ਜਾ ਵੜਨਾ ਮੰਦਰ ਮਸੀਤੀ, ਮਨ ਆਪਣੇ ਵਿੱਚ ਵੜਿਆ ਹੀ ਨਹੀਂ, ਐਵੇਂ ਰੋਜ਼ ਸ਼ੈਤਾਨ ਨਾਲ ਲੜਨਾ ਹੈ, ਨਫਸ ਆਪਣੇ ਨਾਲ ਲੜਿਆ ਹੀ ਨਹੀਂ। ਬੁੱਲਾ ਸ਼ਾਹ ਅਸਮਾਨੀ ਉੱਡਦੀਆਂ ਫੜਨਾ, ਜਿਹੜਾ ਘਰ ਬੈਠਾ ਉਹਨੂੰ ਫੜਿਆ ਹੀ ਨਹੀਂ। ਤੇ ਇਹ ਦੇਖੋ 4 ਲਾਈਨਾਂ ਵਿੱਚ ਬੁੱਲੇ ਨੇ ਕੀ ਕਹਿ ਛੱਡਿਆ। ਇਹ ਜ਼ਬਾਨ ਪੰਜਾਬੀ ਹੈਗੀ ਹੈ, ਉਹਦੇ ਵਿੱਚ ਕਿੰਨੀ ਆਰਾਮ ਦੇ ਨਾਲ ਇਹ ਲਫ਼ਜ਼ ਨਿਕਲੇ ਤੇ ਤੁਹਾਨੂੰ ਸਮਝ ਆ ਗਈ ਕਿ ਕਹਿ ਕੀ ਰਹੇ ਨੇ। ਹਜ਼ਰਤ ਵਾਰਿਸ ਸ਼ਾਹ ਦਾ ਅਸੀਂ ਕਲਾਮ ਪੜ੍ਹਨੇ ਆ, ਨਾਤ ਹਮਦ ਹੈਗੀ ਹੈ, ਪਰ ਕਿਆ ਖੂਬਸੂਰਤ ਹਮਦ ਹੈਗੀ ਹੈ, ਪੰਜਾਬੀ ਵਿੱਚ ਹੈਗੀ ਹੈ। ਇਸੇ ਤਰ੍ਹਾਂ ਕਿੰਨੇ ਹੋਰ ਚੀਜ਼ਾਂ ਨੇ ਪੰਜਾਬੀ, ਜਦੋਂ ਤੱਕ ਅਸੀਂ ਆਪਣੀ ਪੰਜਾਬੀ ਲੈ ਕੇ ਨਹੀਂ ਨਾ ਆਉਂਦੇ ਵਾਪਸ, ਇਹ ਸ਼ਾਇਰੀ ਵੀ ਸਾਡੇ ਕੋਲੋਂ ਖੁਸਕ ਜਾਏਗੀ, ਨਿਕਲ ਜਾਏਗੀ। ਅਸੀਂ ਆਪਣੀ ਜ਼ਬਾਨ, ਸਾਡੀ ਜ਼ਬਾਨ ਦੇ ਨਾਲ ਸਾਡੀ ਸ਼ਨਾਖਤ ਹੈਗੀ ਹੈ। ਅਗਰ ਆਪਣੀ ਜ਼ਬਾਨ ਅਸੀਂ ਨਹੀਂ ਨਾ ਬੋਲਾਂਗੇ ਤੇ ਅਸੀਂ ਨਾ ਤਿੱਤਤ ਤੇ ਨਾ ਬਟੇਰ। ਮੈਂ ਕਹਿੰਦੀ ਹਾਂ, ਮੈਂ ਤੇ ਕਹਿੰਦੀ ਹਾਂ ਕਵਾ ਚਲਾ ਹੰਸ ਕੀ ਚਾਲ, ਆਪਣੀ ਚਾਲ ਵੀ ਭੁੱਲ ਗਿਆ। ਜਿਹੜੀ ਆਪਣੀ ਤੁਹਾਡੀ ਆਪਣੀ ਜ਼ਬਾਨ ਹੈਗੀ ਹੈ, ਉਹਦੇ ਵਿੱਚ ਤੁਹਾਡੀ ਧਰਤੀ ਦਾ ਐਸੈਂਸ ਹੈਗਾ, ਖੁਸ਼ਬੂ ਹੈਗੀ ਉਹਦੇ ਵਿੱਚ। ਤੇ ਇਹ ਜ਼ਬਾਨ ਜਿਹੜੀ ਹੈ, ਇਹ ਪਲੀਜ਼ ਮੈਂ ਇਹ ਕਹਿਣਾ ਚਾਹੁੰਦੀ ਹਾਂ, ਇਸ ਖਤਰੇ ਵਿੱਚ ਆ ਕੇ ਨਾ ਛੱਡੋ ਕਿ ਸਾਨੂੰ ਲੋਕੀ ਚੰਗਾ ਨਹੀਂ ਸਮਝਣਗੇ, ਜਾਂ ਸਾਨੂੰ ਅੰਗਰੇਜ਼ੀ ਆਉਣੀ ਚਾਹੀਦੀ ਹੈ, ਜਾਂ ਸਾਨੂੰ ਉਰਦੂ ਸਾਡੀ ਇਸ ਤਰ੍ਹਾਂ ਦੀ ਸ਼ੁਸਤ ਆਉਣੀ ਚਾਹੀਦੀ। ਨਾ, ਪੰਜਾਬੀ ਅਗਰ ਆ ਜਾਏ, ਮੈਂ ਤੇ ਬੜਾ ਅਫਸੋਸ ਕਰਨੀ ਆ ਕਿ ਬਚਪਨ ਤੋਂ ਮੈਂ ਪੰਜਾਬੀ ਨਹੀਂ ਬੋਲੀ, ਮੇਰੀ ਬਾਅਦ ਵਿੱਚ ਆਈ ਹੈ ਤੇ ਮੇਰੀ ਕੋਈ ਇੰਨੀ ਕੁ ਰਵਾਨਗੀ ਵਿੱਚ ਨਹੀਂ ਹੈਗੀ। ਮਗਰ ਅਗਰ ਮੈਨੂੰ ਬਚਪਨ ਤੋਂ ਮੈਨੂੰ ਮੇਰੇ ਮਾਂ ਪਿਓ ਨੇ ਪੰਜਾਬੀ ਬੋਲੀ ਹੁੰਦੀ, ਚਲੋ ਜੀ ਨਾਲ ਨਾਲ ਉਰਦੂ ਵੀ ਆ ਜਾਂਦੀ, ਉਹ ਕਿਹੜੀ ਗੱਲ ਹੈਗੀ ਹੈ। ਅੰਗਰੇਜ਼ੀ ਤੇ ਅਸੀਂ ਸਿੱਖ ਹੀ ਲਿੱਤੀ, ਉਹ ਵੀ ਕੋਈ ਕਿਹੜੀ ਵੱਡੀ ਗੱਲ ਹੈਗੀ ਹੈ, ਮਗਰ ਆਪਣੀ ਜ਼ਬਾਨ ਤੇ ਆਉਣੀ ਚਾਹੀਦੀ ਹੈ ਨਾ। ਤੇ ਇਹ ਤੁਸੀਂ ਜਵਾਨ ਜਿਹੜੇ ਸਾਡੇ ਯੰਗਸਟਰਸ ਹੈਗੇ ਨੇ, ਜਵਾਨ ਲੋਕੀ, ਇਹ ਤੁਹਾਨੂੰ ਮੈਂ ਕਹਿ ਰਹੀ ਹਾਂ ਕਿ ਤੁਸੀਂ ਆਪਣੀ ਜ਼ਬਾਨ ਨਾ ਛੱਡੋ, ਆਪਣੀ ਪੰਜਾਬੀ ਨੂੰ ਵਧਾਓ। ਉਹਦੀ ਜਿਹੜੇ ਸਾਡੇ ਕਲਾਮ ਲਿਖੇ ਦੇ ਨੇ ਪੰਜਾਬੀ ਵਿੱਚ, ਔਰ ਸ਼ਾਇਰੀ ਹੁਣੇ ਸੁਰਜੀਤ ਪਾਤਰ ਇੰਨਾ ਸੋਹਣੀ ਉਹਨਾਂ ਨੇ ਆਪਣੀ ਸ਼ਾਇਰੀ ਸੁਣਾਈ ਹੈ ਸਾਨੂੰ। ਇਸ ਤਰ੍ਹਾਂ ਦੀ ਇਹਦੇ ਵਿੱਚ ਵੜੋ, ਇਹਦੇ ਵਿੱਚ ਇਹਨੂੰ ਸਮਝੋ, ਸੋਚੋ, ਇਹਦੀ ਖੁਸ਼ਬੂ, ਇਹਦਾ ਪਿਆਰ ਲਵੋ, ਇਹਦਾ ਜਿਹੜਾ ਇਹਦੇ ਦਿਲ ਦੇ ਨਾਲ ਇਹਦੀ ਜਿਹੜੀ ਜੋੜ ਹੈਗੀ ਹੈ, ਉਹ ਕਿਸ ਤਰ੍ਹਾਂ ਅਸੀਂ ਬਾਹਰ ਸੁੱਟ ਸਕਦੇ ਹਾਂ। ਤੇ ਰੱਬ ਕੀਤਾ ਤੇ ਰਹੇਗੀ 12 ਮਾਹ ਦਾ ਮੈਗਜ਼ੀਨ ਜਿਹੜਾ ਸ਼ੁਰੂ ਕੀਤਾ ਅਮਰਜੀਤ, ਜ਼ੁਬੈਰ, ਇਹ ਸਾਰਿਆਂ ਨੇ ਇਹ ਬਹੁਤ ਵੱਡਾ ਕੰਮ ਕੀਤਾ ਹੈ, ਕਰ ਰਹੇ ਨੇ, ਇਹ ਕੋਸ਼ਿਸ਼ ਕਰ ਰਹੇ ਨੇ ਮਾਂ ਬੋਲੀ ਨੂੰ ਜ਼ਿੰਦਾ ਰੱਖਣ ਦਾ। ਤੇ ਇਹ ਤੁਸੀਂ ਵੀ ਨਾਲ ਨਾਲ ਚੱਲੋ, ਤੇ ਨਾਲ ਨਾਲ ਤੁਸੀਂ ਵੀ ਬੇੜਾ ਚੁੱਕੋ ਤੇ ਇਹ ਜ਼ਬਾਨ ਨੂੰ ਖੁੱਲਾ ਕਰੋ, ਤਾਂ ਕਿ ਕਿਸੇ ਨੂੰ ਨਾ ਇਹ ਸ਼ਰਮ ਆਵੇ ਕਿ ਅਸੀਂ ਅੰਗਰੇਜ਼ੀ ਨਹੀਂ ਬੋਲਦੇ। ਸਾਡੇ ਸਕੂਲ ਵਿੱਚ ਦਿਹਾਤਾਂ ਦੇ ਬੱਚੇ ਆਉਂਦੇ ਨੇ, ਉਹਨਾਂ ਨੂੰ ਅੰਗਰੇਜ਼ੀ ਨਹੀਂ ਆਉਂਦੀ, ਪਰ ਅਸੀਂ ਉਹਨਾਂ ਦੇ ਨਾਲ, ਉਹ ਆਪਣੇ ਘਰੋਂ 3 ਜ਼ਬਾਨਾਂ ਲੈ ਕੇ ਆਉਂਦੇ ਨੇ, ਇੱਕ ਪੰਜਾਬੀ, ਇੱਕ ਮਵਾਤੀ ਨੇ ਜ਼ਿਆਦਾ ਇੱਥੇ ਬੱਚੇ, ਤੇ ਉਰਦੂ, 3 ਜ਼ਬਾਨਾਂ ਤੇ ਆਲਰੇਡੀ ਉਹਨਾਂ ਨੂੰ ਆਉਂਦੀਆਂ ਨੇ। ਤੇ ਸੋਚੋ ਕਿ ਇਹਨਾਂ ਦੇ ਵਿੱਚ ਉਹ ਸਭ ਕੁਝ ਕਰ ਰਹੇ ਨੇ, ਇਹਨਾਂ ਜ਼ਬਾਨਾਂ ਵਿੱਚ। ਤੇ ਰੱਬ ਰਾਖਾ ਸਾਰਿਆਂ ਦੇ ਭਲਾ ਹੋਵੇ, ਤੇ ਆਪਣੀ ਜ਼ਬਾਨ ਨਾਲ ਰਵੇ, ਤੇ ਆਪਣਾ ਪਿਆਰ, ਜਿਹੜੀ ਜ਼ਬਾਨ ਵਿੱਚੋਂ ਪਿਆਰ ਨਜ਼ਰ ਆਉਂਦਾ ਉਹ ਨਾਲ ਰਵੇ, ਇੱਕ ਦੂਜੇ ਦੇ ਨਾਲ ਇਖਲਾਕ ਰਵੇ, ਖੁਸ਼ ਰਹੋ, ਵਧੋ, ਬਰਕਤ ਪਵੇ ਤੁਹਾਡੇ ਕੰਮਾਂ ਵਿੱਚ। ਤੇ ਤੁਸੀਂ ਬਸ ਮੈਂ ਕੀ ਕਹਿ ਸਕਦੀ ਹਾਂ ਕਿ ਇਹ ਕਰੋਗੇ, ਇਨਸ਼ਾਅੱਲਾ ਸਾਡਾ ਮੁਲਕ ਜਿਹੜਾ ਉਹ ਵਧੇਗਾ, ਅੱਗੇ ਚਲੇਗਾ। ਜੀ ਜੀ, ਬਹੁਤ ਸ਼ੁਕਰੀਆ ਜੀ ਤੁਹਾਡਾ। ਸਾਡੇ ਨਾਲ ਹੀ ਰਹਿਣਾ, ਕੋਈ ਗੱਲਬਾਤ ਫਿਰ ਇਸ ਤਰ੍ਹਾਂ ਜਿੱਦਾਂ ਹੋਏਗੀ ਫਿਰ ਅਸੀਂ ਉਹਦੇ ਤੇ ਗੱਲ ਕਰਾਂਗੇ। ਸੋ ਜ਼ੁਬਾਨ ਨੂੰ ਵਧਾਉਣ ਦੀ ਜਿਸ ਤਰ੍ਹਾਂ ਗੱਲ ਕਰ ਰਹੇ ਸਨ ਬੀਨਾ ਜੀ, ਤੇ ਉਹਦੇ ਵਿੱਚ ਜ਼ਾਹਿਰ ਹੈ ਸਾਡਾ ਜਿਹੜਾ 12 ਮਾਹ ਦਾ ਮੈਗਜ਼ੀਨ ਹੈ, ਇਹ ਇੱਕ ਵੱਡਾ ਜਿਹੜਾ ਉਹਦਾ ਕੰਮ ਹੈ ਉਹ ਕਰ ਰਿਹਾ ਹੈ। ਤਰ੍ਹਾਂ ਪੂਰੇ ਸਾਲ ਦੀਆਂ ਲਿਖਤਾਂ ਜਿਹੜੀਆਂ ਛਪ ਕੇ ਆਉਂਦੀਆਂ ਨੇ, ਔਰ ਬਹੁਤ ਖੂਬਸੂਰਤ ਅੰਦਾਜ਼ ਨਾਲ। ਹੁਣ ਅਸੀਂ ਇਸ ਪ੍ਰੋਗਰਾਮ ਨੂੰ ਅੱਗੇ ਵਧਾਉਂਦੇ ਹਾਂ, ਤੇ ਅਸੀਂ ਅੱਜ ਦੀ ਤਕਰੀਬ ਦੇ ਵਿੱਚ ਜਿਹੜੇ ਸਾਡੇ
ਖਾਸ ਜਿਹੜੇ ਮਹਿਮਾਨ ਨੇ ਜਿਨ੍ਹਾਂ ਦਾ ਇੱਕ ਕੰਮ ਹੈ ਕਿ ਉਹਨਾਂ ਨੇ ਰਸਾਲਾ ਸਾਡੇ ਸਾਹਮਣੇ ਲੈ ਕੇ ਆਏ ਔਰ ਉਹਦੇ 'ਚ ਸਾਰਾ ਸਾਲ ਕੰਮ ਕੀਤਾ। ਮੈਂ ਗੱਲ ਕਰ ਰਿਹਾ ਜ਼ੁਬੈਰ ਸਾਹਿਬ ਦੀ। ਮੈਂ ਜ਼ੁਬੈਰ ਸਾਹਿਬ ਨੂੰ ਰਿਕੁਐਸਟ ਕਰਾਂਗਾ ਕਿ ਹੁਣ ਉਹ ਵੀ ਆਉਣ ਤੇ ਆ ਕੇ ਸਾਡੇ ਨਾਲ ਆਪਣੀ ਗੱਲਬਾਤ ਸਾਂਝੀ ਕਰਨ। ਜੀ ਜ਼ੁਬੈਰ ਸਾਹਿਬ, ਜੀ ਆਇਆਂ ਨੂੰ। ਸ਼ੁਕਰੀਆ ਜੀ ਚੱਠਾ ਜੀ, ਬਹੁਤ ਬਹੁਤ। ਤੁਸੀਂ ਸਾਨੂੰ ਇਹ ਮਾਣ ਦਿੱਤਾ ਕਿ ਅਸੀਂ ਇੱਥੇ ਆ ਕੇ ਆਪਣੇ ਰਸਾਲੇ ਦੀ ਗੱਲ ਕਰੀਏ ਔਰ ਬਹੁਤ ਖੁਸ਼ੀ ਹੋ ਰਹੀ ਹੈ। ਇਸ ਵੇਲੇ ਜਿਹੜੀ ਸਾਡੀ ਸ਼ਾਹਮੁਖੀ ਦੀ ਸੂਰਤ ਹਾਲ ਹੈ ਉਹਦੇ ਵਿੱਚ ਜਿਹੜਾ ਰਸਾਲੇ ਨੇ ਉਹ ਜ਼ਵਾਲ ਦਾ ਵੇਲਾ ਹੈ। ਰਸਾਲੇ ਬਹੁਤ ਥੋੜੇ ਰਹਿ ਗਏ ਨੇ। ਅੱਜ ਤੋਂ 20-25 ਸਾਲ ਪਹਿਲੇ ਕੋਈ 10-15 ਰਸਾਲੇ ਨਿਕਲਦੇ ਸੀ, ਲਿਸਟਾਂ ਵੀ ਉਹਨਾਂ ਦੀਆਂ ਛਪੀਆਂ ਸੀ। ਲੇਕਿਨ ਹੁਣ ਇੱਕ ਪੰਜਾਬੀ ਅਦਬੀ ਬੋਰਡ ਕੱਢ ਰਿਹਾ ਇੱਕ ਸਾਡਾ ਰਸਾਲਾ ਹੈ ਔਰ ਕੁਛ ਰਸਾਲੇ ਆਨਲਾਈਨ ਚਲੇ ਗਏ ਨੇ। ਲਹਿਣਾ ਸ਼ਾਇਦ ਨਿਕਲ ਰਿਹਾ ਹੋਵੇ, ਲਖਾਰੀ ਸੀ ਉਹ ਬੰਦ ਹੋ ਗਿਆ ਤੇ ਪੰਚਮ ਜੈ ਵੀ ਉਹ ਆਨਲਾਈਨ ਚਲਾ ਗਿਆ। ਰਸਾਲੇ ਹੁਣ ਰਹਿ ਨਹੀਂ ਗਏ। ਰਸਾਲਿਆਂ ਦੀ ਕਿਸੇ ਅਦਬ ਵਿੱਚ ਕੀ ਲੋੜ ਹੈ, ਉਹਦੀ ਕੀ ਥਾਂ ਹੈ? ਪਹਿਲੀ ਗੱਲ ਤੇ ਹੈ ਕਿ ਰਸਾਲੇ ਜਿਹੜੇ ਨੇ ਅਦਬੀ ਲਹਿਰਾਂ ਹਮੇਸ਼ਾ ਰਸਾਲੇ ਚਲਾਉਂਦੇ ਨੇ। ਬਲਕਿ ਆਮਰ ਰਿਆਜ਼ ਤੇ ਬਹੁਤਾ ਦੱਸ ਸਕਦਾ ਹੈ ਕਿ 1917 ਦੇ ਰੈਵੋਲੂਸ਼ਨ ਦੇ ਵਿੱਚ ਰਸਾਲਿਆਂ ਦਾ ਕੀ ਕੰਮ ਸੀ। ਤੇ ਰਸਾਲਿਆਂ ਦੇ ਵਿੱਚ ਡਿਬੇਟ ਚੱਲਦੀਆਂ ਸੀ, ਲੋਕੀ ਪੜ੍ਹਦੇ ਸਨ ਔਰ ਉਹਨਾਂ ਦੀ ਬਹੁਤ ਖਾਸ ਥਾਂ ਹੈ। ਦੂਸਰੀ ਗੱਲ ਹੈ, ਰਸਾਲੇ ਇੰਸਪਾਇਰੇਸ਼ਨ ਪੈਦਾ ਕਰਦੇ ਨੇ। ਤੁਸੀਂ ਬੇਸ਼ੁਮਾਰ ਲਿਖਾਰੀਆਂ ਦੀਆਂ ਹੱਡ ਬੀਤੀਆਂ ਪੜ੍ਹੋ, ਉਹਨਾਂ ਦੀ ਬਾਇਓਗ੍ਰਾਫੀਜ਼ ਪੜ੍ਹੋ। ਉਹ ਕਹੇਗਾ ਮੈਂ ਫਲਾਂ ਰਸਾਲੇ 'ਚ ਆਪਣੀ ਲਿਖਤ ਭੇਜੀ ਔਰ ਉਹ ਜੇ ਨਾ ਛਪਦੀ ਤਾਂ ਫਿਰ ਸ਼ਾਇਦ ਮੈਂ ਨਾ ਲਿਖਦਾ। ਤੇ ਰਸਾਲੇ ਜਿਹੜੇ ਨੇ ਉਹ ਮੋਟੀਵੇਸ਼ਨਸ ਪੈਦਾ ਕਰਦੇ ਨੇ। ਤੀਸਰੀ ਗੱਲ ਜਿਹੜੀ ਹੈ ਕਿ ਰਸਾਲਾ ਜਿਹੜਾ ਹੈ ਨੇ ਉਹ ਨਵੇਂ ਰੀਡਰਸ ਜਿਹੜੇ ਨੇ, ਨਵੇਂ ਪੜ੍ਹਿਆਰ ਜਿਹੜੇ ਨੇ ਉਹ ਪੈਦਾ ਕਰਦੇ ਨੇ। ਅਸੀਂ ਸਾਰੇ ਆਪਣੇ ਬਚਪਨ ਨੂੰ ਦੇਖੀਏ ਤਾਂ ਕੋਈ ਨਾ ਕੋਈ ਰਸਾਲਾ ਅਸੀਂ ਪੜ੍ਹਦੇ ਰਹੇ ਹਾਂ ਔਰ ਉਹਦੇ ਬਾਅਦ ਸਾਨੂੰ ਅਦਬ ਦਾ ਸ਼ੌਕ ਪਿਆ। ਬੇਸ਼ੁਮਾਰ ਰਸਾਲਿਆਂ ਦੇ ਨਾਂ ਲਏ ਜਾ ਸਕਦੇ। 12 ਜਿਹੜਾ ਹੈ ਉਹਦਾ ਬੇਸਿਕ ਆਈਡੀਆ ਜਿਹੜਾ ਹੈ ਉਹ ਅਮਰਜੀਤ ਚੰਦਨ ਦਾ ਹੈ। 12 ਦਾ ਨਾਂ ਵੀ ਅਮਰਜੀਤ ਚੰਦਨ ਨੇ ਰੱਖਿਆ ਤੇ ਮੇਜਰ ਇਸਹਾਕ ਨੇ ਕਾਮਰੇਡ ਦਾ ਤਰਜਮਾ ਕੀਤਾ ਸੀ ਸਾਥੀ। ਤੇ ਮੈਂ ਤੇ ਅਮਰਜੀਤ ਚੰਦਨ ਦਾ ਸਾਥੀ ਹਾਂ ਤੇ ਉਹਦੇ ਵਿੱਚ ਜਿਹੜੀ ਹੈ ਸਾਰਾ ਉਹਦਾ ਨਕਸ਼ਾ, ਉਹਦੀ ਜਿਹੜੀ ਪਲਾਨਿੰਗ ਹੈ ਉਹ ਅਮਰਜੀਤ ਚੰਦਨ ਕਰਦਾ ਹੈ ਔਰ ਮੈਂ ਉਹਦੇ ਨਾਲ ਜਿਹੜਾ, ਕਿਉਂਕਿ ਰਸਾਲਾ ਸ਼ਾਹਮੁਖੀ ਦਾ ਲਿਹਾਜ਼ਾ ਸਾਰਾ ਜਿਹੜਾ ਕੰਮ ਹੈ ਉਹ ਤੇ ਮੇਰੇ ਤੇ ਹੀ ਆਉਂਦਾ ਹੈ, ਉਹ ਮੈਂ ਕਰਨਾ। ਪਿਛਲਾ ਜਿਹੜਾ ਅਸੀਂ ਪਰਚਾ ਸੀ 2019 ਦਾ, ਇਹ ਪਰਚਾ ਜਿਹੜਾ ਹੈ ਇਹ ਵੀ ਤਕਰੀਬਨ 400 ਸਫ਼ਿਆਂ ਦਾ ਸੀ ਔਰ ਇਹਦੇ ਤੇ ਜਿਹੜਾ ਟਾਈਟਲ ਤੁਸੀਂ ਦੇਖਿਆ ਪੱਤਾ ਹੈਗਾ, ਇਹ ਪੱਤਾ ਜਿਹੜਾ ਹੈ ਭਗਤ ਸਿੰਘ ਦਾ ਜਿਹੜਾ ਹੈ ਜਿੱਥੇ ਘਰ ਹੈ ਉਹਦੀ ਬੇਰੀ ਦਾ ਪੱਤਾ ਹੈ। ਪਹਿਲਾ ਪਰਚਾ ਜਿਹੜਾ ਸੀ ਉਹਦੇ ਵਿੱਚ ਬਾਬਾ ਗੁਰੂ ਨਾਨਕ ਦਾ 550 ਸਾਲਾ ਦਿਹਾੜ ਸ਼ੁਰੂ ਹੋਇਆ ਸੀ ਤੇ ਉਸ ਹਿਸਾਬ ਨਾਲ ਤਕਰੀਬਨ ਅਸੀਂ 8 ਨਜ਼ਮਾਂ ਛਾਪੀਆਂ ਸਨ। 2019 ਸੀ ਤੇ 1919 ਵਿੱਚ ਜਲਿਆਂਵਾਲਾ ਬਾਗ ਹੋਇਆ ਸੀ। ਅਸੀਂ ਮੋਹਨ ਸਿੰਘ ਦੀ ਫਿਰੋਜ਼ੁਦੀਨ ਸ਼ਰਫ ਦੀ ਪੋਇਮ ਛਾਪੀ ਸੀ। ਫਿਰ ਅਮਰਤਾ ਪ੍ਰੀਤਮ ਨੂੰ ਵੀ 100 ਸਾਲ ਹੋਏ ਸੀ 2019 ਵਿੱਚ ਤੇ ਅਸੀਂ ਉਹਦੀ ਯਾਦ ਵੀ ਕੀਤੀ। ਫਿਰ ਮਾਂ ਬੋਲੀ ਦਿਹਾੜ ਤੇ ਇੱਕ ਜਿਹੜਾ ਹੈ ਸੀ ਡਿਬੇਟ ਸੀ, ਜਿਹ 'ਚ ਕਾਫੀ ਦੋਸਤ ਸਨ, ਆਮਰ ਸੀ, ਪ੍ਰਵੀਨ ਮਲਿਕ ਸੀ, ਹੋਰ ਦੋਸਤ ਸਨ। ਫਿਰ ਇੱਕ ਯਾਦਾਂ ਦਾ ਪੋਰਸ਼ਨ ਸੀ ਜਿਹਦੇ ਵਿੱਚ ਅਸੀਂ ਤਕਰੀਬਨ ਕੋਈ 12 ਦੇ ਕਰੀਬ ਲੇਖ, ਜਿਹੜੇ 10-12 ਦੇ ਕਰੀਬ ਲੇਖ ਛਾਪੇ ਸੀ, ਜਿਹਦੇ ਵਿੱਚ ਮਨਜ਼ੂਰ ਇਜਾਜ਼, ਅਮਰਜੀਤ ਚੰਦਨ, ਮਜ਼ਹਰ ਤਿਰਮਜ਼ੀ, ਸਰਮਦ ਸਬਾਈ, ਫਿਆਜ਼ ਬਾਕਰ, ਸ਼ਾਹ ਨਦੀਮ, ਅਹਿਮਦ ਸਲੀਮ, ਨੁਜ਼ਰਤ ਅब्बास, ਸਾਇਰਾ ਅਲਤਾਫ, ਤਨਵੀਰ ਜ਼ਮਾਂ, ਮੇਰਾ ਇੱਕ ਲੇਖ ਸੀ ਔਰ ਕਾਜ਼ੀ ਜਵੇਦ ਨਾਲ ਗੱਲਬਾਤ ਸੀ। ਪੰਜਾਬ ਦੇ ਉੱਤੇ 4-5 ਲੇਖ ਸਨ ਜਿਹਦੇ ਵਿੱਚ ਪ੍ਰੇਮ ਪ੍ਰਕਾਸ਼, ਨੈਣ ਸੁਖ, ਅਮਰ ਰਿਆਜ਼ ਦਾ ਪੰਜਾਬ ਦੀ 6ਵੀਂ ਵੰਡ, ਸੰਨ 47 ਦੇ ਕਮਿਊਨਿਸਟ ਰਾਖੇ ਔਰ ਗਹਿਲ ਸਿੰਘ ਸੀ ਇੱਕ ਕਾਮਰੇਡ ਜਿਹਨੂੰ
ਮਾਰ ਦਿੱਤਾ ਗਿਆ ਸੀ ਕਿਉਂਕਿ 47 ਚੋਂ ਮਦਦ ਕਰ ਰਿਹਾ ਸੀ ਕਾਮਰੇਡਾਂ ਦੀ, ਉਹਦਾ ਲੇਖ ਸੀ। ਫਿਰ ਲੇਖ ਸਨ ਪਰਖ ਸੀ ਜਿਹਦੇ ਚ ਅਮੀਨ ਮੁਗਲ ਸਾਹਿਬ ਦਾ, ਸਈਦ ਪੁੱਟਾ ਦਾ ਔਰ ਫਾਇਕਾ ਦਾ, ਔਰ ਇਸ ਤਰ੍ਹਾਂ ਬੇਸ਼ੁਮਾਰ ਲੇਖ ਸਨ। ਕਹਾਣੀਆਂ ਸਨ 4-5, ਤਰਜਮੇ ਸਨ ਹਿੰਦੀ ਤੋਂ। ਫਿਰ ਕਵਿਤਾਵਾਂ ਸਨ ਬੇਸ਼ੁਮਾਰ, ਨਵਤੇਜ ਭਾਰਤੀ ਦੀਆਂ, ਵਜ਼ਰ ਤਿਰਮਜ਼ੀ, ਅਮਰਜੀਤ ਚੰਦਨ ਦੀਆਂ। ਔਰ ਪੰਜਾਬ ਦੀ ਵੰਡ ਬਾਰੇ ਅਸੀਂ ਸੁਰਜੀਤ ਪਾਤਰ ਉਹਨਾਂ ਦੀਆਂ ਵੀ ਪਿਛਲੇ ਸਾਲ ਨਜ਼ਮਾਂ ਛਾਪੀਆਂ ਸਨ। ਈਸ਼ਵਰ ਦਿਆਲ ਗੌੜ ਦੀਆਂ ਛਾਪੀਆਂ ਸਨ, ਮਹਿਮੂਦ ਅਵਾਨ। ਔਰ ਉਹਦੇ ਵਿੱਚ ਪਿਛਲੇ ਸਾਲ ਕੁਝ ਨਵੇਂ ਰਾਈਟ ਜਿਹੜੀਆਂ ਪੋਇਟਿਸਟ ਨੇ ਉਹਨਾਂ ਨੇ ਆਪਣੀਆਂ, ਜਿਸ ਕੋਮਲ ਰਾਜਾ ਸੀ ਔਰ ਹੋਰ ਫਾਤਮਾ ਮਹਿਰੂ ਸੀ, ਇਹਨਾਂ ਨੇ ਆਪਣੀਆਂ ਨਜ਼ਮਾਂ। ਫਿਰ ਅਸੀਂ ਸਲੀਮਾ ਹਾਸ਼ਮੀ ਦਾ ਇੱਕ ਛੋਟਾ ਜਿਹਾ ਲੇਖ ਸੀ ਫੈਜ਼ ਸਾਹਿਬ ਬਾਰੇ, ਔਰ ਨਰੋਦਾ ਦੇ ਨਾਲ ਉਹਨਾਂ ਦੀ ਇੱਕ ਮਿਲਣੀ ਹੋਈ ਸੀ, ਉਹਦੇ ਉੱਤੇ ਸੀ। ਫਿਰ ਨਰੋਦਾ ਦੀਆਂ ਤਰਜਮਾ ਸੀ, ਉਹਦਾ ਅਮਰਜੀਤ ਚੰਦਨ ਨੇ ਕੀਤਾ ਸੀ। ਸ਼ੀਮਸ ਹੀਨੀ ਆਇਰਿਸ਼ ਪੋਇਟ ਹੈ, ਉਹਦੀਆਂ ਪੋਇਮ ਸਨ। ਫਿਰ ਚੜ੍ਹਦੇ ਪੰਜਾਬ ਦੀਆਂ ਫਿਲਮਾਂ ਬਾਰੇ ਕੁਲਦੀਪ ਕੌਰ, ਜਸਦੀਪ ਸਿੰਘ ਦਾ ਸੀ। ਗੱਲਬਾਤ ਸੀ ਉਹਦੇ ਵਿੱਚ ਬੀਨਾ ਜਵਾਦ ਉਹਨਾਂ ਦੇ ਨਾਲ ਮਿਊਜ਼ਿਕ ਦੇ ਉੱਤੇ। ਪੇਂਟਿੰਗ ਦੇ ਉੱਤੇ ਅਹਿਮਦ ਜ਼ੋਏ ਬਾਰੇ ਉਹਨਾਂ ਦੀ ਬੇਟੀ ਨੇ, ਧੀ ਨੇ ਮਜ਼ਮੂਨ ਲਿਖਿਆ ਸੀ। ਕਿਤਾਬ ਵੇਰਵੇ ਸਨ। ਕ੍ਰਿਸ਼ਨ ਨਗਰ ਦੀ ਚਿੱਠੀ ਸੀ ਅਹਿਮਦ ਰਾਈ ਦੇ ਨਾਂ। ਇੱਕ ਹੋਰ ਚਿੱਠੀ ਸੀ ਬੜੀ ਤਾਰੀਖੀ, ਸਿਫਤੁਲ ਹਸਨ ਜ਼ੈਗਮ ਦੀ, ਅਮਰਜੀਤ ਦੇ ਨਾਂ। ਔਰ ਤਕਰੀਬਨ ਲੇਖ ਸਨ। ਆਸਿਆ ਇੱਕ ਪੇਂਟਰ ਹੈਗੀ ਹੈ, ਉਹਦੇ ਬਾਰੇ ਚੰਦਨ ਜੀ ਨੇ ਲਿਖਿਆ। ਫਿਰ ਦਾਨਿਆਲ ਰਸ਼ੀਦ ਬਾਰੇ ਸੀ, ਦਾਨੀ ਅਕਰਮ ਵੜੈਚ ਦੀਆਂ ਪੇਂਟਿੰਗਸ ਬਾਰੇ ਜਿਹੜਾ ਸੀ। ਇਹ ਸੀ ਪਿਛਲਾ ਪਰਚਾ ਜਿਹੜਾ ਸੀ। ਜਿਹੜਾ ਅਜੋਕਾ ਪਰਚਾ ਹੈ ਇਹਦੇ ਤਕਰੀਬਨ 200 ਜਿਹੜੇ ਹੈ ਨੇ, ਇਹ 424 ਸਫ਼ੇ ਨੇ ਤਕਰੀਬਨ। ਔਰ ਇਹਦੇ ਵਿੱਚ ਤਕਰੀਬਨ 105 ਲਿਖਤਾਂ ਨੇ ਔਰ 95 ਦੇ ਕਰੀਬ ਜਿਹੜੇ ਨੇ ਇਹਦੇ ਵਿੱਚ ਲਖਾਰੀ ਨੇ। ਔਰ ਸ਼ੁਰੂ ਹੁੰਦਾ ਹੈ ਸੁਰਜੀਤ ਪਾਤਰ ਜੀ ਦੀ ਪੋਇਮ ਜਿਹੜੀ ਇਹਨਾਂ ਨੇ ਸੁਣਾਈ ਹੈ, ਕਰਤਾਰਪੁਰ ਦੇ ਲਾਂਘੇ ਤੋਂ। 2 ਨਜ਼ਮਾਂ ਫਿਰ ਸ਼ਮੀਨਾ ਦੀਆਂ ਨੇ। ਨਾਨਕ ਸ਼ਾਹ ਫਕੀਰ, ਅਫਜ਼ਲ ਸਾਹਰ ਦੀਆਂ ਪੋਇਮ ਨੇ। ਸੋਹਣ ਸਿੰਘ ਭਖਨਾ ਦੀ ਬਾਰੇ ਜਿਹੜਾ ਹੈ, ਜਿਹੜੇ ਗਦਰ ਪਾਰਟੀ ਦੇ ਮੋਢੀ ਸਨ, ਅਮਰਜੀਤ ਚੰਦਨ ਦੀ ਨਜ਼ਮ ਹੈ, ਉਹਨੂੰ ਅਸੀਂ ਯਾਦ ਕੀਤਾ ਹੈ। ਸੰਤੋਖ ਸਿੰਘ ਧੀਰ ਬਹੁਤ ਵੱਡਾ ਨਾਂ ਹੈ ਪੰਜਾਬੀ ਅਦਬ ਦੇ ਵਿੱਚ, ਕਮਿਊਨਿਸਟ ਪਾਰਟੀ ਦੇ ਮੈਂਬਰ ਵੀ ਸਨ। ਉਹਨਾਂ ਦੀ ਇੱਕ ਨਜ਼ਮ ਅਸੀਂ ਛਾਪੀ ਹੈ, ਉਹਨਾਂ ਨੂੰ ਯਾਦ ਕੀਤਾ ਹੈ। ਰਾਏ ਮਨਸਬ ਅਲੀ ਹਾਂ ਖਰਲ ਜਿਹੜੇ ਕੌਮੀ ਅਸੈਂਬਲੀ ਵਿੱਚ ਵੀ, ਪੰਜਾਬ ਅਸੈਂਬਲੀ ਵਿੱਚ ਵੀ ਪੰਜਾਬੀ ਅਦਬੀ ਬੋਰਡ ਦੇ ਨਾਲ ਬਹੁਤ ਜ਼ਿਆਦਾ ਲਿੰਕਡ ਸਨ। ਉਹਨਾਂ ਦੀ ਬੇਟੀ ਫਾਇਕਾ ਮਨਸਬ ਨੇ ਉਹਨਾਂ ਨਾਲ ਬਾਰੇ ਇੱਕ ਲੇਖ ਲਿਖਿਆ ਹੈ, ਅਸੀਂ ਉਹ ਸਾਂਝਾ ਕੀਤਾ ਹੈ। ਉਹਦੇ ਬਾਅਦ ਅਸੀਂ ਕੁਝ ਸਾਡੇ ਸੱਜਣ ਜਿਹੜੇ ਨੇ ਗੁਜ਼ਰ ਗਏ, ਜਿਵੇਂ ਜਸਵੰਤ ਸਿੰਘ ਕੰਵਲ ਹੈ, ਸੁਰਜੀਤ ਹਾਂਸ, ਦਲੀਪ ਕੌਰ ਟਵਾਣਾ, ਇਹਨਾਂ ਦੇ ਬਾਰੇ ਛੋਟੇ ਛੋਟੇ ਨੋਟਸ ਨੇ ਚੰਦਨ ਜੀ ਨੇ ਲਿਖੇ ਨੇ। ਇੱਕ ਪੂਰਾ ਪਿਛਲੀ ਦਫਾ ਵੀ ਅਸੀਂ ਇੱਕ ਪੋਰਸ਼ਨ ਜਿਹੜਾ ਹੈ, ਖਾਸ ਵਿਸ਼ੇ ਜਿਹੜਾ ਹੈ, ਖਾਸ ਥੀਮ ਅਸੀਂ ਬਣਾਉਂਦੇ ਹਾਂ। ਉਹਦੇ ਪਿਛਲੀ ਦਫਾ ਮੈਮੋਰੀਜ਼ ਸੀ 70s ਦੀਆਂ। ਐਤਕੀ ਅਸੀਂ ਜਿਹੜਾ ਸਾਡਾ ਟੌਪਿਕ ਸੀ ਉਹ ਸੀ ਪੰਜਾਬੀਅਤ, ਜਿਹਦੇ ਉੱਤੇ ਤਕਰੀਬਨ 8 ਲੇਖ ਨੇ ਔਰ ਇੱਕ ਤੋਂ ਇੱਕ ਲੇਖ ਜਿਹੜਾ ਪੜ੍ਹਨ ਵਾਲਾ ਹੈ। ਇਹ ਪਹਿਲਾ ਲੇਖ ਅਮਰਜੀਤ ਚੰਦਨ ਦਾ ਹੈ, ਕਿਹੜੀ ਪੰਜਾਬੀ ਕੌਮ, ਕਿਹੜੀ ਪੰਜਾਬੀਅਤ ਤੇ ਕਿਹੜੀ ਪੰਜਾਬੀ। ਦੂਸਰਾ ਲੇਖ ਪੰਜਾਬ ਦਾ ਨਵਾਂ ਰੂਪ, ਮੇਜਰ ਇਸਾਕ ਮੁਹੰਮਦ ਸਾਹਿਬ ਦਾ ਬਹੁਤ ਮਸ਼ਹੂਰ ਲੇਖ ਹੈ, ਉਹ ਕਈ ਦਫਾ ਛਪ ਚੁੱਕਿਆ ਹੈ। ਅਸੀਂ ਉਹਨੂੰ ਦੁਬਾਰਾ ਛਾਪਿਆ ਹੈ ਔਰ ਉਹਦਾ ਮਕਸਦ ਹੈ ਕਿ ਅੱਜ ਦੇ ਜਿਹੜੇ ਨੌਜਵਾਨ ਪੜ੍ਹਿਆਰ ਹਨ, ਇੱਕ ਤੇ ਉਹਨਾਂ ਨੂੰ ਪਤਾ ਲੱਗੇ ਕਿ ਪੰਜਾਬ 'ਚ ਪੁਰਾਣਾ ਜਿਹੜਾ ਕੰਮ ਹੋਇਆ ਉਹ ਸਾਹਮਣੇ ਲਿਆਇਆ ਜਾਏ। ਔਰ ਮੇਜਰ ਸਾਹਿਬ ਦੇ ਨਾਲ ਅਸੀਂ 2 ਲੇਖ ਛਾਪੇ ਨੇ। ਈਸਟ ਪੰਜਾਬ ਦੇ ਪ੍ਰੋਫੈਸਰ ਪ੍ਰੀਤਮ ਸਿੰਘ ਦਾ ਬਹੁਤ ਹੀ ਧੁੰਮਿਆ ਆਇਆ ਮਸ਼ਹੂਰ ਲੇਖ ਹੈ, ਪੰਜਾਬ, ਪੰਜਾਬੀ, ਪੰਜਾਬੀਅਤ। ਔਰ ਅਤਰ ਸਿੰਘ ਦਾ ਪੰਜਾਬ ਤੇ ਪੰਜਾਬੀ। ਡਾਕਟਰ ਮਨਜ਼ੂਰ ਇਜਾਜ਼ ਨੇ ਇੱਕ ਬਹੁਤ ਵੱਡਾ ਤਕਰੀਬਨ 21-22 ਸਫ਼ਿਆਂ ਦਾ ਲੇਖ ਲਿਖਿਆ, ਪੰਜਾਬੀਅਤ ਹੈ ਕੀ। ਫਿਆਜ਼ ਬਾਕਰ ਸਾਹਿਬ ਮੁਲਤਾਨ ਤੋਂ ਨੇ, ਅਸੀਂ ਉਹਨਾਂ ਦਾ ਲੇਖ ਛਾਪਿਆ ਹੈ, ਪੰਜਾਬ ਦਾ ਗੋਰਖ ਧੰਦਾ। ਈਸ਼ਵਰ ਦਿਆਲ ਗੌੜ ਦਾ ਜਿਹੜਾ ਇੱਕ ਲੇਖ ਹੈ। ਔਰ ਫਖਰ ਜ਼ਮਾਨ ਸਾਹਿਬ ਜਿਹੜੇ ਨੇ ਹਮੇਸ਼ਾ ਉਹਨਾਂ ਨੇ ਪੰਜਾਬੀਅਤ ਔਰ ਪੰਜਾਬ ਦਾ ਨਾਂ ਲਿਆ ਹੈ, ਉਹਨਾਂ ਦਾ ਇੱਕ ਇੰਟਰਵਿਊ ਹੈ। ਇਹਦੇ ਬਾਅਦ ਅਸੀਂ ਪੰਜਾਬੀ ਦੇ ਕਸੀਦੇ ਤੇ ਕੇਰਨੇ ਜਿਹੜੇ ਨੇ ਉਹ ਤਕਰੀਬਨ 27 ਸ਼ਾਇਰ ਨੇ ਉਹਦੇ ਵਿੱਚ, ਜਿਸ 'ਚ ਫੈਜ਼ ਅਹਿਮਦ ਫੈਜ਼, ਧਨੀ ਰਾਮ ਚਾਤਰਕ, ਪੂਰਨ ਸਿੰਘ ਰਾਮ ਸ਼ਰਨ ਦਾਸ ਔਰ ਅੱਗੇ ਬੇਸ਼ੁਮਾਰ ਸੁਰਜੀਤ ਪਾਤਰ ਜੀ ਦਾ ਵੀ ਪੋਇਮ ਨੇ, ਅਮਰਤਾ ਪ੍ਰੀਤਮ ਦੀਆਂ, ਅਹਿਮਦ ਰਾਹੀ ਦੀਆਂ, ਉਸਤਾਦ ਦਾਮਨ ਦੀਆਂ, ਫਕੀਰ ਮੁਹੰਮਦ ਫਕੀਰ, ਅਮਰਜੀਤ ਚੰਦਨ, ਮਜ਼ਹਰ ਤਿਰਮਜ਼ੀ, ਮਹਿਮੂਦ ਅਵਾਨ
ਔਰ ਇਸ ਤਰ੍ਹਾਂ ਸਾਰੇ ਦੋਸਤਾਂ ਦੀਆਂ ਨੇ। ਫਿਰ ਇੱਕ ਲੇਖ ਹੈਗੇ ਨੇ ਤਕਰੀਬਨ ਕੋਈ 10 ਦੇ ਕਰੀਬ ਲੇਖ ਨੇ ਇਹਦੇ ਵਿੱਚ ਪੰਜਾਬੀ ਬੋਲੀ ਦੀ ਤਾਰੀਖ ਜਿਹੜੀ ਹੈ ਉਹ ਮੈਂ ਤੇ ਅਮਰਜੀਤ ਚੰਦਨ ਨੇ ਮਿਲ ਕੇ ਲਿਖਿਆ, ਜਿਹਦੇ ਵਿੱਚ ਅਸੀਂ 11ਵੀਂ ਸਦੀ ਤੋਂ ਸ਼ੁਰੂ ਕੀਤਾ, ਜਿਹੜੇ ਵੱਡੇ ਵਕੂਏ ਹੋਏ ਨੇ ਪੰਜਾਬੀ ਦੇ ਵਿੱਚ, ਲੈਂਗੁਏਜ ਦੇ ਵਿੱਚ ਜਾਂ ਲਿਟਰੇਚਰ ਦੇ ਵਿੱਚ। ਜੀਵਨ ਜੋਗਾ ਮਜ਼ਮੂਨ ਹੈ ਸਈਦ ਭੁੱਟਾ ਦਾ, ਜਿਹੜਾ ਆਸਫ ਖਾਨ ਸਾਹਿਬ ਬਾਰੇ ਲਿਖਿਆ ਇੱਕ ਤਵੀਲ ਮਜ਼ਮੂਨ ਹੈ, ਜਿਹੜੀਆਂ ਯਾਦਾਂ ਨੇ। ਨਵਤੇਜ ਭਾਰਤੀ ਦਾ ਮਜ਼ਮੂਨ ਹੈ। ਅਮਰਜੀਤ ਚੰਦਨ ਦਾ ਇੰਟਰਵਿਊ ਹੈ ਹਬੀਬ ਜਾਲਬ ਦੇ ਨਾਲ, ਉਹ ਪੜ੍ਹਨ ਜੋਗਾ ਹੈ। ਪ੍ਰੋਫੈਸਰ ਐਨ ਮਰਫੀ UBC 'ਚ ਪੜ੍ਹਾਉਂਦੇ ਨੇ, ਉਹਨਾਂ ਦਾ ਇੱਕ ਇੰਟਰਵਿਊ ਲੇਖ ਹੈ ਗੈਰ ਪੰਜਾਬਨ। ਪ੍ਰੇਮ ਪ੍ਰਕਾਸ਼, ਸਰਮਦ ਸੁਬਾਈ, ਸੁਕੇਰਤ ਜਿਹੜੇ ਨੇ ਉਹਨਾਂ ਨੇ ਆਪਣੇ ਵਾਲਦ ਸਾਹਿਬ ਬਾਰੇ, ਆਨੰਦ ਸਾਹਿਬ ਬਾਰੇ ਇੱਕ ਲੇਖ ਲਿਖਿਆ ਹੈ। ਮਜ਼ਹਰ ਤਿਰਮਜ਼ੀ ਸਾਹਿਬ, ਜਸਦੀਪ ਸਿੰਘ, ਇਸ ਤਰ੍ਹਾਂ ਸਾਵਲ ਤਮੀ, ਤਨਵੀਰ ਜ਼ਮਾਂ, ਸੁਖਦੇਵ ਸਿੰਧੂ ਔਰ ਤੋਹੀਦ ਚੱਠਾ ਸਾਹਿਬ ਦਾ ਵੀ ਹੈ, ਔਰ ਇਹਨਾਂ ਖੋਲਾ ਚੀਮਾ ਦਾ ਤੇ ਕਾਰਲ ਮਾਰਕਸ ਬਾਰੇ ਜਿਹੜਾ ਇਹਨਾਂ ਨੇ ਕਰਤੀ ਕਿਸਾਨ ਲਹਿਰ ਦੇ ਕੋਈ ਰਸਾਲੇ 'ਚੋਂ ਛਾਪਿਆ। ਪਰਮਜੀਤ ਮੀਸ਼ਾ ਦਾ ਹੈ। ਆਮਰ ਰਿਆਜ਼ ਦਾ ਜਿਹੜਾ ਹੈ ਅੰਗਰੇਜ਼ਾਂ ਦੇ ਕੂੜ ਅਤੇ ਹੁਸ਼ਿਆਰ ਏਜੰਡੇ ਤੇ ਲਾਹੌਰ ਦਰਬਾਰ, ਨਿਜ਼ਤ ਆਬਾਦ ਸਾਹਿਬ ਦਾ ਹੈ, ਔਰ ਅਵਤਾਰ ਸਿੰਘ ਦਾ। ਇਹਦੇ ਬਾਅਦ ਕਹਾਣੀਆਂ ਨੇ ਤਕਰੀਬਨ 7-8 ਕਹਾਣੀਆਂ ਨੇ, 2 ਤਰਜਮੇ ਨੇ, 2 ਅਸੀਂ ਸ਼ਾਨਦਾਰ ਮਾਸਟਰਪੀਸ ਜਿਹੜੀਆਂ ਸਟੋਰੀਜ਼ ਤੁਸੀਂ ਕਹਿ ਲਓ ਛਾਪੀਆਂ ਨੇ। ਗੁਰਬਚਨ ਸਿੰਘ ਭੁੱਲਰ ਦੀ ਕਹਾਣੀ ਖੂਨ ਹੈ, ਔਰ ਗੁਰਦੇਵ ਸਿੰਘ ਰੁਪਾਨਾ ਦੀ ਕਹਾਣੀ ਸ਼ੀਸ਼ਾ ਹੈ। ਫਿਰ ਨੈਨਸੁਖ ਦੀ ਕਹਾਣੀ ਹੈ। ਅਲੀ ਅਕਬਰ ਨਾਤਕ ਜਿਹੜਾ ਉਰਦੂ 'ਚ ਲਿਖਦਾ ਹੈ, ਪਹਿਲੀ ਦਫਾ ਉਹਦੀ ਪੰਜਾਬੀ ਦੇ ਵਿੱਚ ਅਸੀਂ ਕਹਾਣੀ ਛਾਪੀ ਹੈ। ਉਹਦੇ ਬਾਅਦ ਫਿਰ ਨਜ਼ਮਾਂ ਨੇ ਤਕਰੀਬਨ 20-25 ਦੇ ਕਰੀਬ ਸਾਰੇ ਦੋਸਤਾਂ ਦੀਆਂ, ਔਰ ਹਰਭਜਨ ਸਿੰਘ ਦਾ ਨਜ਼ਮਾਂ ਅਸੀਂ ਛਾਪੀਆਂ ਨੇ, ਔਰ ਕਾਨਾ ਸਿੰਘ ਦੀਆਂ ਛਾਪੀਆਂ ਨੇ, ਮਜ਼ਹਰ ਸਾਹਿਬ ਦੀਆਂ, ਰਾਜਾ ਸਾਦਕੁੱਲਾ, ਮੋਨਿਕਾ ਕਮਾਰ, ਅਰਫਾਨ ਮਲਕ ਔਰ ਹੋਰ ਖਵਾਤੀਨ ਦੀਆਂ ਅਸੀਂ ਕਾਫੀ ਜਿਹੜੀਆਂ ਨੇ ਪੋਇਮ ਛਾਪੀਆਂ ਨੇ। ਹਾਰਿਸ ਖਲੀਕ ਸਾਹਿਬ ਦੀ ਛਾਪੀ ਹੈ। ਨੀਲਮ ਬਸ਼ੀਰ, ਅੰਜਮ ਕੁਰੈਸ਼ੀ, ਤਾਰਾ ਸਰਾ, सबा परवेज कियानी, सफ़िया हयात, मारुख जोए, फातिमा मैरो, सरोश अजीज, साइमा बतूल। ताहरी सूब साडा एक यार सी, संगत च गांदा सी ਉਹ, ਲੇਕਿਨ ਉਹਨੂੰ ਕਿਸੇ ਨੇ ਯਾਦ ਨਹੀਂ ਕੀਤਾ। ਉਹਦੇ ਬਾਰੇ ਮੈਂ ਇੱਕ ਛੋਟਾ ਜਿਹਾ ਨੋਟ ਲਿਖਿਆ ਹੈ, ਔਰ ਉਹਦੀਆਂ ਇੱਕ ਪੋਇਮ ਜਿਹੜੀ ਰੁਤਲੇਖਾ ਦੇ ਵਿੱਚ ਛਪੀ ਸੀ ਉਹ ਛਾਪੀ ਹੈ। ਆਪਣੇ ਮਰਹੂਮ ਦੋਸਤ ਅਨਵਰ ਚੌਧਰੀ ਬਾਰੇ ਜਿਨ੍ਹਾਂ ਨਾਲ ਮਿਲ ਕੇ ਅਸੀਂ ਕਿਤਾਬ ਤਰਿੰਜਨ ਬਣਾਈ ਸੀ, ਉਹਦੀਆਂ ਕੁਝ ਨਜ਼ਮਾਂ ਅਣਛਪੀਆਂ ਛਾਪੀਆਂ ਨੇ, ਉਹਦੀ ਅਸੀਂ ਹੁਣ ਕਿਤਾਬ ਵੀ ਛਾਪ ਰਹੇ ਹਾਂ। ਤਰਜਮਿਆਂ ਦਾ ਜਿਹੜਾ ਸੈਕਸ਼ਨ ਹੈ ਉਹ ਬਹੁਤ ਤਗੜਾ ਹੈ। ਯੂਨਾਨ ਦਾ ਪੋਇਟ ਜਿਹੜਾ ਹੈ ਰਸਤੋਸ ਬਰੈਖਤ ਦੀਆਂ ਨਜ਼ਮਾਂ ਨੇ, ਲੋਰਕਾ ਦੀਆਂ ਅਰਫਾਨ ਮਲਕ ਨੇ ਕੀਤੀਆਂ ਨੇ, ਮਹਮੂਦ ਅਵਾਨ ਨੇ ਆਗਾ ਸ਼ਾਹਦ ਅਲੀ ਦੀਆਂ, ਨਾਜ਼ਮ ਹਿਕਮਤ ਦੀਆਂ ਪੋਇਮਸ ਮੈਂ ਕੀਤੀਆਂ ਨੇ, ਅਲੈਗਜ਼ੈਂਡਰ ਪੁਸ਼ਕਨ, ਮਨੀਬ ਅਨਵਰ ਦੀਆਂ ਨੇ, ਐਮਲੀ ਡਿਕਨਸਨ, ਸ਼ਹਿਜ਼ਾਦ ਅਸਲਮ, ਰਾਬਰਨਾਥ ਟੈਗੋਰ ਦੀਆਂ ਨੇ। 2 ਚਿੱਠੀਆਂ ਬਹੁਤ ਜ਼ਬਰਦਸਤ ਛਾਪੀਆਂ ਨੇ ਅਸੀਂ। ਇੱਕ ਸੁਰਜੀਤ ਕੌਰ ਦੀ ਚਿੱਠੀ ਹੈ ਜਿਹੜੀ ਮੋਹਨ ਸਿੰਘ ਦੇ ਨਾਮ ਨੇ ਲਿਖੀ, ਬੜੀ ਤਾਰੀਖੀ ਚਿੱਠੀ ਹੈ। ਔਰ ਇੱਕ ਹੋਰ ਚਿੱਠੀ ਅਸੀਂ ਛਾਪੀ ਹੈ ਪ੍ਰਿਥਵੀ ਰਾਜ ਦੀ, ਪੰਜਾਬੀ ਵਿੱਚ ਲਿਖੀ ਹੋਈ, ਜਿਹੜੀ ਉਹਨੇ ਸੋਭਾ ਸਿੰਘ ਦੇ ਨਾਂ ਲਿਖੀ ਹੈ। ਇਸ ਤਰ੍ਹਾਂ ਕਿਤਾਬ ਜਾਤ ਦੇ ਉੱਤੇ ਤਕਰੀਬਨ 3 ਬੁੱਕ ਰਿਵਿਊ ਨੇ, ਮਜ਼ਹਰ ਦੇ, ਜਵੇਦ ਬੂਟਾ ਦੇ ਔਰ ਸ਼ਮੀਨਾ ਅਸਮਾ ਦੇ। ਇੱਕ ਪੰਜਾਬ ਦੀ ਨਮੋਸ਼ੀ ਦੀ ਯਾਦਗਾਰ ਇੱਕ ਛੋਟਾ ਜਿਹਾ ਲੇਖ ਹੈ। ਇੱਕ ਬਹੁਤ ਸਾਡੇ ਸੀਨੀਅਰ ਜਿਹੜੇ ਅਖਤਰ ਐਸਨ ਜਿਹੜੇ ਨਿਊਯਾਰਕ 'ਚ ਰਹਿੰਦੇ ਸੀ, ਬਹੁਤ ਵੱਡੇ ਸਾਈਕੋਲੋਜਿਸਟ ਸੀ, ਉਹਨਾਂ ਨੂੰ ਯਾਦ ਕੀਤਾ ਹੈ। ਔਰ ਆਖਰ ਤੇ ਇਹ ਜਿਹੜਾ ਤੁਸੀਂ ਟਾਈਟਲ ਦੇਖ ਰਹੇ ਹੋ, ਜਿਹੜਾ ਇਹਦਾ ਟਾਈਟਲ ਹੈ, ਇਹ ਬਣਾਇਆ ਰੂਪੀ ਚੀਮਾ ਨੇ, ਜਿਹੜੇ ਲੰਡਨ ਦੇ ਵਿੱਚ ਰਹਿੰਦੀਆਂ ਨੇ। ਉਹਨਾਂ ਦੇ ਉੱਤੇ ਇੱਕ ਪੂਰਾ ਲੇਖ ਛਾਪਿਆ, ਔਰ ਉਹਨਾਂ ਦੀਆਂ ਓਰੀਜਨਲ ਜਿਹੜੀਆਂ ਨੇ ਅਸੀਂ ਪੋਇਮ ਛਾਪੀਆਂ ਨੇ। ਅਸੀਂ ਜਿਹੜਾ ਇਹ ਪਰਚਾ ਕੱਢਿਆ, ਅਸੀਂ ਕੋਈ ਉਹਦੇ ਵਿੱਚ ਦਾਇਰਾ ਨਹੀਂ ਬਣਾਇਆ ਹੈ। ਅਸੀਂ ਬੇਸਿਕ ਸਾਡੇ ਜਿਹੜੇ ਪਰਚੇ ਦਾ ਮਕਸਦ ਹੈ ਕਿ ਅਸੀਂ ਪੰਜਾਬੀ ਲਿਟਰੇਚਰ ਦੇ ਜਿੰਨੇ ਵੀ ਪੱਖ ਨੇ, ਕੋਈ ਤਾਰੀਖ ਦਾ ਵੀ ਹੋ ਸਕਦਾ ਹੈ, ਸਾਈਕੋਲੋਜੀ ਦਾ ਵੀ, ਹੋਰ ਤਰ੍ਹਾਂ ਦਾ ਵੀ, ਅਸੀਂ ਉਹਨੂੰ ਜਿਹੜਾ ਹੈ ਉਹਨੂੰ ਸਾਹਮਣੇ ਲੈ ਕੇ ਆਈਏ। ਇੱਕ ਬਹੁਤ ਵੱਡਾ ਮਸਲਾ ਇੱਥੇ ਰਿਹਾ ਹੈ ਕਿ ਅਸੀਂ ਬੜਾ ਕਈ ਪਰਚਿਆਂ ਨੂੰ ਸਾਲ ਹਰ ਸਾਲ ਪੜ੍ਹਿਆ, ਖਰੀਦਿਆ, ਲੇਕਿਨ ਜਦੋਂ ਸਾਡਾ ਪਰਚਾ ਆਇਆ ਤੇ ਕੋਈ ਸਾਨੂੰ ਉਸ ਤਰ੍ਹਾਂ ਦਾ ਜਿਹੜਾ ਹੈ ਕੋਈ ਵੈਲਕਮ ਨਹੀਂ ਕਿਹਾ ਗਿਆ, ਕੋਈ ਹੁੰਗਾਰਾ ਨਹੀਂ ਦਿੱਤਾ ਗਿਆ। ਉਹਦੀ ਮੈਨੂੰ ਨਹੀਂ ਸਮਝ ਆਈ ਕਿ ਜਿੰਨੇ ਵੀ ਪਰਚੇ ਨਿਕਲਣ, ਜਿੰਨੀਆਂ ਵੀ ਹੱਟੀਆਂ ਹੋਣ ਕਿਤਾਬਾਂ ਦੀਆਂ,
ਚੰਗੀਆਂ ਨੇ। ਬਹਰਹਾਲ ਅਸੀਂ ਜਦੋਂ ਪਰਚਾ ਸ਼ੁਰੂ ਕੀਤਾ ਸੀ ਪਿਛਲੇ ਸਾਲ, ਅਸੀਂ ਬਲਾਕ ਦੇ ਵਿੱਚ ਉਹਦਾ ਕੀਤੀ ਸੀ ਇਨਾਗੂਰੇਸ਼ਨ, ਮੁੱਖ ਵਖਾਲੀ। ਉੱਥੇ ਮੈਂ ਇਹ ਗੱਲ ਕੀਤੀ ਸੀ, ਅਸੀਂ ਹਰ ਦੋਸਤ ਨੂੰ, ਜਿੰਨੇ ਵੀ ਸਾਡੇ ਸੀਨੀਅਰਸ ਨੇ, ਸਾਰਿਆਂ ਨੂੰ ਅਸੀਂ ਚਿੱਠੀਆਂ ਪਾਈਆਂ ਔਰ ਅਸੀਂ ਕਿਹਾ ਪਰਚਾ ਕੱਢ ਰਹੇ ਹਾਂ, ਕਿਸੇ ਬੰਦੇ ਨੂੰ ਅਸੀਂ ਜਿਹੜਾ ਨਹੀਂ ਛੱਡਿਆ। ਹਰ ਇੱਕ ਨੂੰ ਕਿਹਾ ਕਿ ਤੁਸੀਂ ਕੰਟਰੀਬਿਊਟ ਕਰੋ। ਜਿਨ੍ਹਾਂ ਨੇ ਲਿਖਿਆ ਸਾਡੇ ਲਈ ਜੀ ਆਇਆਂ ਨੂੰ, ਔਰ ਆਇੰਦਾ ਤੋਂ ਵੀ ਅਸੀਂ ਜਿਹੜਾ ਹੈ ਅੱਗੇ ਤੋਂ ਵੀ ਜੋ ਸਾਡੇ ਕੋਲ ਲਿਖਤ ਆਏਗੀ ਅਸੀਂ ਉਹਨੂੰ ਛਾਪਾਂਗੇ। ਲਿਖਤਾਂ ਇਕੱਠੀਆਂ ਕਰਨਾ ਸੌਖਾ ਕੰਮ ਨਹੀਂ ਹੈ, ਬਹੁਤ ਇਹਦੇ ਲਈ ਮਿਹਨਤ ਕਰਨੀ ਪੈਂਦੀ ਹੈ। ਮਸਲਨ ਪਿਛਲੀ ਦਫਾ ਸ਼ਾਹ ਮਹਿਮੂਦ ਨਦੀਮ ਦਾ ਅਸੀਂ ਇੱਕ ਲੇਖ ਛਾਪਿਆ ਸੀ, ਬਹੁਤ ਸ਼ਾਨਦਾਰ ਲੇਖ ਸੀ, ਤਾਰੀਖ ਬਾਰੇ ਸੀ, ਜਦੋਂ ਜਲੂਸ ਕੱਢਿਆ ਅਯੂਬ ਖਾਨ ਦੇ ਖਿਲਾਫ ਤੇ ਇੱਕ ਆਰਮੀ ਨੇ ਇੱਕ ਲਾਲ ਫੀਤਾ ਲਾਤਾ ਜੀਪੀਓ ਦੇ ਕੋਲ ਕਿ ਜਿਹੜਾ ਅੱਗੇ ਲੰਘੇਗਾ ਉਹਨੂੰ ਅਸੀਂ ਸ਼ੂਟ ਕਰ ਦਿਆਂਗੇ, ਜਿਹਦੇ ਚ ਵੀਰ ਜਾਲਬ ਸੀ, ਸ਼ਾਹ ਮਹਿਮੂਦ ਨਦੀਮ ਸੀ, ਲੇਕਿਨ ਇਹਨਾਂ ਨੇ ਉਹ ਲਾਈਨ ਕ੍ਰਾਸ ਕੀਤੀ ਔਰ ਕੋਈ ਉਹਨਾਂ ਨੂੰ ਗੋਲੀ ਨਹੀਂ ਮਾਰੀ ਗਈ। ਇੱਕ ਬੜਾ ਉਹਨਾਂ ਨੇ ਲਿਖਿਆ, ਉਹ ਅਸੀਂ ਬੜੀ ਮੁਸ਼ਕਲ ਨਾਲ ਲਹਾਇਆ ਉਹਨਾਂ ਕੋਲੋਂ। ਐਤਕੀ ਵੀ ਅਸੀਂ ਉਹਨਾਂ ਨੂੰ ਬਹੁਤ ਕਿਹਾ ਕਿ ਤੁਸੀਂ ਦਿਓ, ਲੇਕਿਨ ਉਹ ਬਹਰਹਾਲ ਨਹੀਂ ਹੋ ਸਕਿਆ, ਉਹਨਾਂ ਦੀ ਆਪਣੀਆਂ ਮਸਰੂਫੀਅਤਾਂ ਨੇ। ਮੁਹੰਮਦ ਅਨੀਸ ਸਾਹਿਬ ਨੂੰ ਅਸੀਂ ਬੜੀ ਕੋਸ਼ਿਸ਼ ਕੀਤੀ, ਹਾਰਿਸ ਖਲੀਕ ਸਾਹਿਬ ਜਿਹੜੇ ਨੇ ਉਹਨਾਂ ਨੇ ਐਤਕੀ ਸਾਨੂੰ ਆਪਣਾ ਲੇਖ ਦਿੱਤਾ ਹੈ। ਅੱਗੇ ਤੋਂ ਵੀ ਅਸੀਂ ਕੋਸ਼ਿਸ਼ ਕਰਾਂਗੇ ਕਿ ਅਸੀਂ ਉਹ ਸਾਰੇ ਲੋਕ ਜਿਹੜੇ ਨੇ ਚੰਗਾ ਲਿਖ ਸਕਦੇ ਨੇ ਉਹਨਾਂ ਕੋਲੋਂ ਲਿਖਵਾਈਏ ਔਰ ਲੈ ਕੇ ਆਈਏ। ਇਹ ਪਰਚਾ ਜਿਹੜਾ ਹੈ ਕਿਤਾਬ ਤਰਿੰਜਨ ਮੀਆਂ ਚੈਂਬਰ 3 ਟੈਂਪਰ ਰੋਡ ਤੇ ਅਵੇਲੇਬਲ ਹੈ। ਉਹ ਸ਼ਾਪ ਵੀ ਜਿਹੜੀ ਹੈ ਉਹ ਮੈਂ ਹੀ ਰਨ ਕਰ ਰਿਹਾ। ਅਸੀਂ 13-14 ਸਾਲ ਹੋ ਗਏ ਨੇ ਉਹਨੂੰ ਵੀ ਚਲਾਈ ਸੀ ਅਸੀਂ ਵੋਲੰਟੀਅਰ ਬੇਸਿਸ ਤੇ। ਇਨਕਲੂਸਿਵਲੀ ਪੰਜਾਬੀ ਬੁੱਕ ਸ਼ਾਪ ਹੈ ਔਰ ਉਹਦੇ ਵਿੱਚ ਅਸੀਂ ਸਿਰਫ ਔਰ ਸਿਰਫ ਪੰਜਾਬੀ ਦੀਆਂ ਰਿਲੇਟਡ ਕਿਤਾਬਾਂ ਜਿਹੜੀਆਂ ਨੇ ਉਹ ਰੱਖਦੇ ਹਾਂ। ਮੈਂ ਫੇਸਬੁੱਕ ਤੇ ਸ਼ੇਅਰ ਵੀ ਕਰ ਦਾਂਗਾ ਆਪਣਾ ਐਡਰੈਸ ਵੀ, ਟੈਲੀਫੋਨ ਨੰਬਰ ਵੀ। ਤੇ ਆਖਰ ਚ ਮੇਰੀ ਸਿਰਫ ਇੰਨੀ ਬੇਨਤੀ ਹੈ, ਕਈ ਲੋਕਾਂ ਨੇ ਕਿਹਾ ਕਿ ਹੁਣ ਤੇ ਸਾਰਾ ਕੁਝ ਜਿਹੜਾ ਹੈ ਸੋਸ਼ਲ ਮੀਡੀਆ ਤੇ ਚਲਾ ਗਿਆ ਹੈ, ਹੁਣ ਤੇ ਕੋਈ ਕਿਤਾਬ ਨਹੀਂ ਪੜ੍ਹਦਾ, ਤੁਸੀਂ ਹੁਣ ਵੀ ਰਸਾਲਾ ਛਾਪ ਰਹੇ ਹੋ। ਤੇ ਅਸੀਂ ਤੇ ਰਸਾਲਾ ਛਾਪਾਂਗੇ ਇਨਸ਼ਾਅੱਲਾ। ਔਰ ਆਮਰ ਰਿਆਜ਼ ਜਿਹੜਾ ਹੈ ਹੁਸ਼ਿਆਰ ਏਜੰਡੇ ਦਾ ਮਜ਼ਮੂਨ ਹੈ, ਲੇਕਿਨ ਹੁਸ਼ਿਆਰ ਏਜੰਡਾ ਉਹਨੇ ਵੈਸੇ ਤੁਸੀਂ ਚਿੱਠੇ ਨਾਲ ਵੀ ਕਰ ਦਿੱਤਾ, ਉਹਨੇ ਪਹਿਲਾ ਹੀ ਪ੍ਰੋਗਰਾਮ ਕਰ ਲਿਆ ਸੀ FM 103 ਦੇ ਵਿੱਚ ਜੁਮੇ ਵਾਲੇ ਦਿਨ। ਤੇ ਉਹਨੇ ਵੀ ਕਿਹਾ ਕਿ ਤੁਹਾਨੂੰ ਆਨਲਾਈਨ ਜਾਣਾ ਪਏਗਾ, PDF ਬਣਾਉਣੇ ਪੈਣਗੇ। ਤੇ ਠੀਕ ਹੈ, ਉਹ ਅਸੀਂ ਦੇਖਾਂਗੇ। ਅਸੀਂ ਅਜੇ ਫਿਲਹਾਲ ਕੋਈ ਫੈਸਲਾ ਨਹੀਂ ਕੀਤਾ। ਅਜੇ ਤੇ ਅਸੀਂ ਰਸਾਲਾ ਛਾਪ ਰਹੇ ਹਾਂ, ਲੋਕਾਂ ਤੱਕ ਪਹੁੰਚਾ ਰਹੇ ਹਾਂ। PDF ਦਾ ਰਸਾਲਾ ਬਣਾ ਕੇ ਉਹਨੂੰ ਲੋਕਾਂ ਤੱਕ ਪਹੁੰਚਾ ਦੇਣਾ, ਉਹਦੇ ਜ਼ਿਆਦਾ ਖਰਚਾ ਨਹੀਂ ਆਉਂਦਾ। ਇਸ ਤੋਂ ਸ਼ਾਇਦ ਕੋਈ 6-7 ਗੁਣਾ ਜਿਹੜਾ ਹੈ ਘੱਟ ਖਰਚਾ ਆਏਗਾ ਉਹਦਾ। ਉਹ ਥੋੜੇ ਪੈਸਿਆਂ 'ਚ ਤਿਆਰ ਹੋ ਸਕਦਾ। ਤੁਸੀਂ ਉਹਨੂੰ ਟਾਈਪ ਕਰਾਉਣਾ ਹੈ ਔਰ ਉਹਨੂੰ ਆਨਲਾਈਨ ਭੇਜ ਦਿਓ। ਇਹਦੇ 'ਚ ਬਹੁਤ ਮਿਹਨਤ ਲੱਗਦੀ ਹੈ, ਪੂਰੀ ਅਸੀਂ ਕੋਸ਼ਿਸ਼ ਕਰਨੇ ਹਾਂ। ਔਰ ਅਸੀਂ ਇਹਦੇ ਵਿੱਚ ਸਾਡੇ ਦੇ ਵਿੱਚ ਸਾਰਾ ਜਿਹੜਾ ਕੰਟਰੀਬਿਊਸ਼ਨ ਦੇ ਨਾਲ ਅਸੀਂ ਇਹ ਛਾਪਦਾ ਰਸਾਲਾ। ਅਸੀਂ ਤੁਹਾਡੇ ਕੋਲ ਕੁਛ ਨਹੀਂ ਡਿਮਾਂਡ ਕਰਦੇ ਆਪਣੇ ਰੀਡਰਸ ਕੋਲੋਂ, ਪੰਜਾਬੀ ਪਿਆਰਿਆਂ ਤੋਂ। ਅਸੀਂ ਸਾਡੀ ਸਿਰਫ ਇੱਕੋ ਹੀ ਹੈ ਕਿ ਤੁਸੀਂ ਇਸ ਰਸਾਲੇ ਨੂੰ ਖਰੀਦੋ, ਪੜ੍ਹੋ, ਸਾਨੂੰ ਫੀਡਬੈਕ ਦਿਓ, ਇਹਦੇ 'ਚ ਲਿਖੋ ਤਾਂ ਕਿ ਪੰਜਾਬੀ ਵਧੇ ਫੁੱਲੇ ਅੱਗੇ ਵਧੇ। ਬਹੁਤ ਬਹੁਤ ਸ਼ੁਕਰੀਆ ਜੀ ਸਰ, ਬਹੁਤ ਸ਼ੁਕਰੀਆ। ਤੁਸੀਂ ਸਰ ਸਾਡੇ ਨਾਲ ਹੀ ਰਹਿਣਾ, ਅਸੀਂ ਗੱਲਬਾਤ ਜਿਹੜੀ ਹੈ ਅੱਗੇ ਹੁਣ ਲੈ ਕੇ ਚੱਲਦੇ ਹਾਂ। ਜਿਸ ਤਰ੍ਹਾਂ ਜ਼ੁਬੈਰ ਸਾਹਿਬ ਨੇ ਗੱਲ ਕੀਤੀ ਰਸਾਲੇ ਦੇ ਹਵਾਲੇ ਨਾਲ, ਇਹ ਰਸਾਲਾ ਵਾਕਈ ਬਹੁਤ ਇੰਪੋਰਟੈਂਟ ਹੈ ਸਾਡੇ ਵਾਸਤੇ, ਬੜਾ ਅਹਿਮ ਹੈ। ਔਰ ਇਹਦੇ ਵਿੱਚ ਜਿਸ ਤਰ੍ਹਾਂ ਉਹਨਾਂ ਨੇ ਪੋਰਸ਼ਨ ਬਣਾਏ ਔਰ ਚੀਜ਼ਾਂ ਕੀਤੀਆਂ, ਅਸੀਂ ਹੁਣ ਇਸ ਗੱਲਬਾਤ ਨੂੰ ਅੱਗੇ ਵਧਾਉਂਦੇ ਹਾਂ। ਔਰ ਮੈਂ ਹੁਣ ਜਿਹੜੇ ਇਸ ਰਸਾਲੇ ਦੇ ਐਡੀਟਰ ਨੇ ਅਮਰਜੀਤ ਚੰਦਨ ਜੀ ਸਾਡੇ ਨਾਲ ਨੇ, ਬਹੁਤ ਵੱਡਾ ਨਾਂ ਪੰਜਾਬੀ ਦੇ ਹਵਾਲੇ ਨਾਲ, ਸ਼ਾਇਰ ਔਰ ਅਦੀਬ। ਮੈਂ ਉਹਨਾਂ ਨੂੰ ਹੁਣ ਰਿਕੁਐਸਟ ਕਰਾਂਗਾ ਕਿ ਉਹ ਆਉਣ ਤੇ ਅੱਜ ਦੇ ਰਸਾਲੇ ਤੇ ਆਪਣੇ ਤੇ ਗੱਲਬਾਤ ਕਰਨ। ਜੀ ਸਰ, ਜੀ ਆਇਆਂ ਨੂੰ ਲੈਲਪੁਰ ਯੰਗ ਹਿਸਟੋਰੀਅਨ ਕਲੱਬ ਵਿੱਚ। ਬੜੀ ਮਿਹਰਬਾਨੀ, ਤੁਸੀਂ ਬੁਲਾਇਆ, ਗੱਲਾਂ ਕਰਨੇ ਆ। ਅੱਛਾ, ਬਹੁਤ ਸਾਰੀਆਂ ਗੱਲਾਂ ਪਰਚੇ ਦੇ ਹਵਾਲੇ ਨਾਲ ਤਾਂ ਜ਼ੁਬੈਰ ਕਰ ਹੀ ਗਿਆ ਤੇ ਮੇਰੇ ਕਰਨ ਜੋਗੀ ਕੋਈ ਗੱਲ ਰਹਿ ਤਾਂ ਨਹੀਂ ਗਈ, ਪਰ ਇੱਕ ਦੋ ਗੱਲਾਂ ਮੈਂ ਦੁਬਾਰਾ ਦੁਹਰਾ ਸਕਣਾ ਕਿ ਚੰਗਾ ਮਿਆਰੀ ਪਰਚਾ ਕੱਢਣਾ ਬਹੁਤ ਹੀ ਔਖਾ ਹੈ ਪੰਜਾਬੀ ਵਿੱਚ। ਖਾਸ ਕਰਕੇ ਸਭ ਤੋਂ ਪਹਿਲੀ ਮੁਸ਼ਕਿਲ ਇਹ ਪੈਦਾ ਹੁੰਦੀ ਹੈ ਕਿ ਲਿਖਣ ਵਾਲੇ ਬਹੁਤ ਘੱਟ ਨੇ। ਮਿਆਰੀ ਕਿਸਮ ਦੀਆਂ ਜਿਹੜੀਆਂ ਰਚਨਾਵਾਂ, ਤਹਿਰੀਰ ਜਿਹੜੀ ਹੈ ਬਹੁਤ ਘੱਟ ਮਿਲਦੀ ਹੈ। ਕਹਿ ਕੇ ਲਿਖਵਾਉਣਾ ਪੈਂਦਾ ਹੈ,
ਪਿੱਛੇ ਪੈ ਕੇ, ਤੇ ਇਹ ਡਾਢਾ ਹੀ ਔਖਾ ਕੰਮ ਹੈ। ਫਿਰ ਸਾਡੀ ਪੂਰੀ ਕੋਸ਼ਿਸ਼ ਰਹੀ ਹੈ ਇਸ ਪਰਚੇ 'ਚ ਵੀ, ਪਹਿਲਾਂ ਵੀ ਤੇ ਹਮੇਸ਼ਾ ਰਹੇਗੀ, ਕਿ ਔਰਤਾਂ ਦੀ ਵੀ ਬਰਾਬਰ ਦੀ ਨੁਮਾਇੰਦਗੀ ਹੋਣੀ ਚਾਹੀਦੀ ਹੈ, ਕਿ ਉਹ ਵੀ ਉਹਨਾਂ ਹੀ ਉਸ ਤੋਂ ਵਧੇਰੇ ਔਖਾ ਕੰਮ ਹੈ। ਇਸ ਪਰਚੇ ਵਿੱਚ ਸਿਰਫ 2 ਬੀਬੀਆਂ ਨੇ ਜਿਹੜੀਆਂ ਇਸਤਰੀ ਜਾਂ ਔਰਤ ਜਿਹੜੀਆਂ ਲਿਖਾਰੀ ਨੇ, ਉਹ ਈਸਟ ਪੰਜਾਬ ਵੱਲੋਂ ਪਾਈਆਂ ਜਾ ਸਕੀਆਂ, ਤੇ ਬਾਕੀ ਮੈਂ ਗਿਣੀਆਂ ਨੇ 12, ਉਹ ਆਪਣਾ ਲਹਿੰਦੇ ਪੰਜਾਬ ਦੀਆਂ, ਤੇ ਇਹ ਬੜੀ ਚੰਗੀ ਗੱਲ ਹੈ। ਪਰਚਾ ਸਾਲਾਨਾ ਕਿਉਂ ਕੱਢਿਆ, ਇਹ ਵੀ ਸਵਾਲ ਕਈ ਦੋਸਤ ਕਰਦੇ ਨੇ। ਇਸ ਵੇਲੇ ਈਸਟ ਪੰਜਾਬ ਵਿੱਚ 30 ਦੇ ਕਰੀਬ ਇਹ ਪਰਚੇ ਰਸਾਲੇ ਛਪ ਰਹੇ ਨੇ, ਤੇ ਉਹਨਾਂ ਵਿੱਚੋਂ ਬਹੁਤੇ ਜਿਹੜੇ ਪਰਚੇ ਛਪਦੇ ਨੇ ਉਹ ਬਾਹਰ ਜਿਹੜੇ ਜਾ ਵਸੇ ਪੰਜਾਬੀ ਨੇ, ਉਹਨਾਂ 'ਚ ਜ਼ਿਆਦਾ ਲਿਖਾਰੀ ਨੇ, ਉਹਨਾਂ ਦੇ ਪੈਸਿਆਂ ਨਾਲ ਉਹ ਛਪ ਰਹੇ ਨੇ, ਤੇ ਉਹਨਾਂ ਦਾ ਮਿਆਰ ਤੁਸੀਂ ਅੰਦਾਜ਼ਾ ਲਾ ਸਕਦੇ ਹੋ, ਉਹਨਾਂ ਨਹੀਂ ਹੋ ਸਕਦਾ, ਕਿਉਂਕਿ ਜਿਹਨੇ ਪੈਸੇ ਦੇਣੇ ਆ ਉਹਨੇ ਆਪਣਾ ਵੀ ਫਿਰ ਢੋਲ ਵਜਾਉਣਾ ਹੀ ਆ ਜਾਂ ਵਜਵਾਉਣਾ ਹੀ ਹੁੰਦਾ। ਸੋ ਉਹਦੇ ਬਾਵਜੂਦ ਇਸ ਵੇਲੇ 30 ਛਪ ਰਹੇ ਨੇ, ਠੀਕ ਹੈ, ਜਿੰਨੇ ਪਰਚੇ ਨਿਕਲਣ ਉਨੀ ਹੀ ਚੰਗੀ ਗੱਲ ਹੈ, ਤੇ ਉਹਨਾਂ ਨੂੰ ਪੜ੍ਹਨ ਵਾਲੇ ਵੀ ਉਨੇ ਹੀ ਮਹਿਦੂਦ ਹੁੰਦੇ ਨੇ, 400-500 ਹਰ ਪਰਚਾ ਛਪਦਾ ਹੈ। ਅਸੀਂ 12 ਮਾਹ ਵੀ ਇੰਨਾ ਹੀ 500 ਛਾਪਿਆ ਹੈ, ਤੇ ਇਹ ਪਤਾ ਨਹੀਂ ਇਹ ਸ਼ਰਮ ਵਾਲੀ ਗੱਲ ਹੈ ਜਾਂ ਕੀ ਹੈ। ਐਡੀ ਵੱਡੀ ਆਬਾਦੀ ਹੋਵੇ ਪੰਜਾਬੀਆਂ ਦੀ, ਤੇ ਪਰਚਾ ਸਿਰਫ 500 ਹੀ ਛਪੇ, ਇਹ ਸੋਚਣ ਵਾਲੀ ਗੱਲ ਹੈ, ਇਸ ਤਰ੍ਹਾਂ ਕਿਉਂ ਹੁੰਦਾ ਹੈ। ਇਸ ਪ੍ਰੋਗਰਾਮ ਦੇ ਸ਼ੁਰੂ ਵਿੱਚ ਸੁਰਜੀਤ ਪਾਤਰ ਨੇ ਵੀ ਸ਼ਾਹਮੁਖੀ ਬਾਰੇ ਜਿਹੜਾ ਲਫ਼ਜ਼ ਹੈ ਸ਼ਾਹਮੁਖੀ, ਉਹਦੀ ਗੱਲ ਕੀਤੀ ਹੈ, ਜਿਹੜੀ ਬੜੀ ਜਾਇਜ਼ ਹੈ। ਇਹਦੇ ਬਾਰੇ ਐਡੀਟੋਰੀਅਲ ਵੀ ਹੈ ਸਾਡਾ, ਕਿ ਇਹ ਸ਼ਾਹਮੁਖੀ ਨਾਂ ਕਿੱਥੋਂ ਪਿਆ। ਅਸੀਂ ਬੜੀ ਖੋਜ ਕੀਤੀ ਵੀ ਇਹਨੂੰ ਚਲਾਇਆ, ਇਹ ਲਫ਼ਜ਼ ਕੜਿਆ ਕਿਹਨੇ ਸੀ, ਕੋਈ ਪਤਾ ਨਹੀਂ ਲੱਗ ਸਕਿਆ ਕਿਹਨੇ ਕੜਿਆ ਸੀ ਸ਼ਾਹਮੁਖੀ। ਬਹੁਤ ਸਾਰੇ ਦੋਸਤ ਜਿਹਦੇ 'ਚ ਬੋਲੀ ਦੇ ਮਾਹਰ ਵੀ ਨੇ, ਉਹ ਕਹਿੰਦੇ ਨੇ ਵੀ ਇਹ ਬਹੁਤ ਹੀ ਭੈੜਾ ਨਾਂ ਹੈ, ਸਾਨੂੰ ਨਹੀਂ ਪਾਉਂਦਾ, ਸਾਨੂੰ ਨਹੀਂ ਪੁੱਗਦਾ। ਪਰ ਸੁਰਜੀਤ ਪਾਤਰ ਨੇ ਜਿਹੜੀ ਦਲੀਲ ਦਿੱਤੀ ਉਹ ਵੀ ਸੋਚਣ ਵਾਲੀ ਹੈ। ਨਾਨਕ ਸ਼ਾਹ ਫਕੀਰ, ਵਾਰਿਸ ਸ਼ਾਹ, ਹਾਸ਼ਮ ਸ਼ਾਹ ਵਗੈਰਾ, ਇਹ ਸ਼ਾਹ ਤੋਂ ਸਾਨੂੰ ਇੰਨੀ ਚਿੜ ਕਿਉਂ ਹੈ। ਸਵਾਲ ਇਹ ਹੈ ਵੀ ਨਵਾਂ ਨਾਂ ਰੱਖਣ ਦੀ ਲੋੜ ਹੀ ਕਿਉਂ ਪਈ, ਗੁਰਮੁਖੀ 'ਚ ਕੀ ਬੁਰਾਈ ਹੈ। ਜੇ ਗੁਰਮੁਖੀ ਨਹੀਂ ਪਾਉਂਦੀ ਕਿਸੇ ਨੂੰ, ਫਿਰ ਇਹਦਾ ਨਾਂ ਪੰਜਾਬੀ ਸਕ੍ਰਿਪਟ ਜਾਂ ਪੰਜਾਬੀ ਰਸਮੁਲ ਖਤ ਜਾਂ ਪੰਜਾਬੀ ਲਿਪੀ ਰੱਖਿਆ ਜਾ ਸਕਦਾ। ਸੋ ਸ਼ਾਹਮੁਖੀ ਚਲਤਾ ਗਿਆ, ਹੁਣ ਇਹਨੂੰ ਰੋਕਣਾ ਵੀ ਨਹੀਂ ਬਣਦਾ। ਪਰ ਇਹ ਸੋਚਣ ਵਾਲੀ ਗੱਲ ਹੈ ਵੀ ਸ਼ਾਹਮੁਖੀ ਦਾ ਇਹਦੇ ਵਿੱਚ ਤੰਤ ਕਿੰਨਾ, ਕਿ ਇਹਦੇ ਵਿੱਚ ਵਜ਼ਨ ਕਿੰਨਾ ਹੈ, ਇਸ ਜਿਹੜਾ ਨਾਂ ਰੱਖਿਆ ਹੋਇਆ। ਸੋ ਮੈਂ ਪਿੱਛੇ ਜਿਹੇ ਕਿਤਾਬ ਐਡਿਟ ਕੀਤੀ ਸੀ, ਸੰਨ 47 ਪੰਜਾਬ ਦੇ ਉਜਾੜੇ ਦੀ ਸ਼ਾਇਰੀ। ਇਹਦੇ ਵਿੱਚ ਜਿੰਨੇ ਵੀ ਸ਼ਾਇਰ ਇਕੱਠੇ ਕਰ ਸਕਿਆ ਮੈਂ ਇਹਦੇ ਵਿੱਚ ਸ਼ਾਮਲ ਸਨ। ਉਹਦੇ ਵਿੱਚ ਮੈਂ ਇੱਕ ਨਜ਼ਮ ਹੈ, ਰਾਮ ਸ਼ਰਨ ਦਾਸ ਐਡਵੋਕੇਟ ਸੀ ਅਨਾਰਕਲੀ ਦਾ, ਸੰਨ 46 'ਚ ਹੀ ਫੌਤ ਹੋ ਗਿਆ ਸੀ। ਉਹਦੀ ਨਜ਼ਮ ਮੈਂ ਪੜ੍ਹਦਾ, ਜਿਹਦਾ ਅਨੁਵਾਨ ਹੈ ਇਕਬਾਲ ਨਾਲ ਸ਼ਿਕਵਾ। ਇਹ ਇਸ ਲਈ ਮੈਂ ਪੜ੍ਹ ਰਿਹਾ ਕਿ ਇਹਦੇ ਵਿੱਚ ਸਾਰੇ ਸਾਡੇ ਪੰਜਾਬ ਦੀ, ਆਪਣੇ ਪੰਜਾਬ ਦੀ ਉਹਦੀ ਤਾਰੀਖ ਇਹਦੇ ਵਿੱਚ ਬੋਲਦੀ ਹੈ। ਨਜ਼ਮ ਇਸ ਤਰ੍ਹਾਂ ਚੱਲਦੀ ਹੈ। ਲੋਕੀ ਪੜ੍ਹਨ ਇਕਬਾਲ ਦੀ ਸ਼ਾਇਰੀ ਨੂੰ, ਕਰਨ ਵਾਹ ਵਾਹ ਤੇ ਸਦਕੜੇ ਜਾਂਦੇ ਨੇ। ਮਜ਼ਮੂਨ ਜ਼ੁਬਾਨ ਖਿਆਲ ਸਭੇ ਇੱਕ ਦੂਏ ਤੋਂ ਵੱਧ ਸੁਹਾਉਂਦੇ ਨੇ। ਦਿੱਲੀ ਲਖਨਊ ਦੇ ਉਰਦੂ ਵਾਨ ਬੰਕੇ ਸੁਣ ਕੇ ਸ਼ੇਖ ਨੂੰ ਨੀਵੀਆਂ ਪਾਉਂਦੇ ਨੇ। ਖਾਨ ਗਜ਼ਨੀ ਕੰਧਾਰ ਦੇ ਮਸਤ ਹੁੰਦੇ, ਕਾਬਲ ਵਾਲੇ ਵੀ ਸੀਸ ਝੁਕਾਉਂਦੇ ਨੇ। ਸ਼ਿਰਾਜ ਤਹਿਰਾਨ ਦੇ ਲੋਕ ਸਾਰੇ ਕਮਾਲ ਸ਼ੇਖ ਦੇ ਹੀ ਗੀਤ ਗਾਉਂਦੇ ਨੇ। ਐ ਪਰ ਸ਼ੇਖ ਇਕਬਾਲ ਦੇ ਮਸਤ ਨਗਮੇ ਮੇਰੇ ਸੀਨੇ ਵਿੱਚ ਤੀਰ ਲਗਾਉਂਦੇ ਨੇ। ਸਦੀਆਂ ਬਾਅਦ ਲੋਕੋ ਸ਼ਾਇਰ ਸ਼ੇਖ ਜਹੇ ਕਦੇ ਮਾਂ ਦੀ ਕੁੱਖ ਵਿੱਚ ਆਉਂਦੇ ਨੇ। ਇਹੋ ਲੋਕ ਜ਼ਬਾਨਾਂ ਨੂੰ ਮਾਂਜ ਕੇ ਤੇ ਸਾਰੇ ਜੱਗ ਵਿੱਚ ਸ਼ਾਨ ਵਿਖਾਉਂਦੇ ਨੇ। ਇੱਕ ਗੀਤ ਪੰਜਾਬੀ ਵਿੱਚ ਲਿਖ ਛੱਡ ਦੋ, ਤੇਰੇ ਕੋਲ ਜੇ ਸਮਾਂ ਵਧੀਕ ਨਹੀਂ ਸੀ। ਭਾਵੇਂ ਕੋਝੜੀ ਸੀ, ਆਖਰ ਮਾਂ ਸੀ ਉਹ, ਉਹਨੂੰ ਇੰਜ ਦੁਰਕਾਰਨਾ ਠੀਕ ਨਹੀਂ ਸੀ। ਰੱਬ ਤੀਕਰ ਸ਼ਿਕਵਾ ਤੇਰਾ ਪਹੁੰਚਦਾ ਨਾ, ਜੇਕਰ ਵਿੱਚ ਪੰਜਾਬੀ ਸੁਣਾਉਂਦਾ ਤੂੰ। ਦੱਸ ਖਾਂ ਸਮਝਦੇ ਨਾ ਰਮਜ਼ ਬੇਖੁਦੀ ਦੀ, ਜੇਕਰ ਵਿੱਚ ਪੰਜਾਬੀ ਸਮਝਾਉਂਦਾ ਤੂੰ। ਮਜਨੂ ਸ਼ਹਿਰ ਦੇ ਲੁਤਫ ਨੂੰ ਛੱਡ ਜਾਂਦਾ, ਜੇਕਰ ਆਪ ਸ਼ਹਿਰ ਛੱਡ ਜਾਉਂਦਾ ਤੂੰ। ਹਿੰਦੁਸਤਾਨ ਹਮਾਰਾ ਦਿਲ ਖਿੱਚ ਲੈਂਦਾ, ਜੇਕਰ ਸਰਲ ਪੰਜਾਬੀ ਵਿੱਚ ਗਾਉਂਦਾ ਤੂੰ। ਸਰਲ ਦਾ ਮਤਲਬ ਹੈ ਸੌਖੀ। ਕਿੱਸੇ ਛੱਡ ਕੇ ਸ਼ਮਾ ਪਰਵਾਨਿਆਂ ਦੇ, ਜ਼ੁਲਫਾਂ ਵਿੱਚ ਨਾ ਜਾਨ ਫਸਾਉਂਦਾ ਤੂੰ। ਹਿਰਨ ਮੋਰ ਅੰਬ ਕੋਇਲ ਦੇਸ ਵਾਲੇ, ਗੱਲਾਂ ਦੇਸ ਦੀ ਜਾਏ ਅਪਣਾਉਂਦਾ ਤੂੰ। ਤੂੰ ਮਿਜਾਜ਼ ਪੰਜਾਬ ਦਾ ਬਦਲ ਦਿੱਤਾ, ਹਾਏ ਐਡਾ ਤਾਂ ਕਹਿਰ ਨਾ ਢਾਉਂਦਾ ਤੂੰ। ਝੋਲੀ ਵਿੱਚ ਪੰਜਾਬਣ ਗਰੀਬਣੀ ਦੇ,
ਸਦਕੇ ਕੁਝ ਤਾਂ ਖੈਰ ਚਾ ਪਾਉਂਦਾ ਤੂੰ, ਮਜ਼ਹਬ ਬਦਲਿਆ ਜਿਵੇਂ ਤੂੰ ਭੁਲਾ ਲਿੱਤੋ, ਐ ਪਰ ਖੂਨ ਤੇ ਬਦਲਿਆ ਜਾਮਦਾ ਨੇ, ਜੰਪਲ ਹੋ ਕੇ ਇਸ ਦੇਸ਼ ਦਾ ਤੂੰ, ਕਿਉਂ ਤੂੰ ਗੀਤ ਪੰਜਾਬ ਦੇ ਗਾਉਂਦਾ ਨੇ। ਹਾਂਜੀ ਤੋਹਿਦ ਸਾਹਿਬ। ਜੀ ਸਰ, ਅਸੀਂ ਗੱਲਬਾਤ ਅੱਗੇ ਤੋਰਨੇ, ਫਿਰ ਜਿਵੇਂ ਸਵਾਲ ਆਉਣਗੇ ਫਿਰ ਅਸੀਂ ਉਹਦੇ ਨਾਲ ਨਾਲ ਫਿਰ ਗੱਲ ਕਰਦੇ ਜਾਵਾਂਗੇ। ਇੱਕ ਦਫਾ ਮੈਨੂੰ ਇਹ ਕਿ ਸਾਰਾ ਗੱਲ ਹੋ ਜਾਵੇ। ਹਾਂਜੀ ਅੱਗੇ। ਹਾਂਜੀ, ਸਾਡੇ ਨਾਲ ਹੁਣ ਅੱਗੇ ਅਸੀਂ ਗੱਲ ਨੂੰ ਤੋਰਨੇ ਆ, ਤੇ ਫਿਰ ਮੈਂ ਗੱਲਬਾਤ ਹੁਣ ਕਰਨਗੇ ਸਾਡੇ ਨਾਲ ਅੱਜ ਅਮਰ ਰਿਆਜ਼ ਸਾਹਿਬ ਨੇ। ਜਨਾਬ ਦਾ ਜਿਹੜਾ ਹੈ ਉਹ ਤਾਰੋ ਸਾਡੇ ਲੈਲਪੁਰ ਜੰਗ ਹਿਸਟੋਰੀਅਨ ਕਲੱਬ ਦੇ ਨਾਲ ਵੀ ਜੁੜੇ ਹੋਏ ਸਾਰੇ ਜਿਹੜੇ ਦੋਸਤ ਨੇ ਉਹਨਾਂ ਦੇ ਤੱਕ ਮੌਜੂਦ ਹੈ, ਔਰ ਅੱਜ ਦੀ ਇਸ ਜਿਹੜੇ ਖਾਸ ਪ੍ਰੋਗਰਾਮ ਨੇ ਉਹਨਾਂ ਵਿੱਚ ਹੀ ਅਸੀਂ ਉਹਨਾਂ ਨੂੰ ਇਨਵਾਈਟ ਕੀਤਾ ਅੱਜ ਦੀ ਇਸ ਗੱਲਬਾਤ ਸਾਂਝੀ ਕਰਨ ਵਾਸਤੇ। ਹਾਂਜੀ ਜੀ ਸਰ, ਜੀ ਆਇਆਂ ਨੂੰ। जनाबे अली जी सर, गल जारी हो गई है और रिसाले दे बारे जुबैर ने बड़ी तफसीली गल करती है ते गल्लां सारियां जिहड़ियां हैगियां ने ओह पातर साहब ने भी कीतियां, सलीमा ने भी कीतियां, बीना जी ने जिहड़ी गल कीती ओह भी बड़ी डूंघी है ते हुण जिहड़ी चंदन साहब ने गल कीती है ओह भी बहुत अहम हैगी है, क्योंकि ਇਹ ਜਿਹੜਾ ਲੈਂਗੁਏਜ ਦਾ ਕੁਐਸਚਨ ਹੈਗਾ ਇਹ ਕਿਸ ਤਰ੍ਹਾਂ ਵਿਗੜਿਆ ਉਹ ਸਾਰੇ ਨੂੰ ਦੇਖਣਾ ਜਿਹੜਾ ਹੈਗਾ ਉਹਦਾ ਇਹਦੇ ਕੋਈ ਹੋਰ ਨਹੀਂ ਵੇਖੇਗਾ, ਸਾਨੂੰ ਆਪ ਹੀ ਵੇਖਣਾ ਪਏਗਾ। ਤੇ ਵੈਸੇ ਵੀ ਪੰਜਾਬੀ ਦੀ ਗੱਲ ਕਰਨਾ ਮੇਰਾ ਤੇ ਵੈਸੇ ਕੰਸੀਡਰਡ ਓਪੀਨੀਅਨ ਹੈ ਕਿ ਜਿਹੜੀ ਪੰਜਾਬ ਦੀ ਗੱਲ ਕਰਦਾ ਔਰ ਜਿਹੜਾ ਪੰਜਾਬੀ ਦੀ ਗੱਲ ਕਰਦਾ ਉਹ ਦੋਨੋਂ ਨੂੰ ਸਾਨੂੰ ਜਿਹੜਾ ਹੈਗਾ ਨਾ ਉਹ ਦੇਖਣਾ ਪਏਗਾ। ਅਗਰ ਕੋਈ ਬੰਦਾ ਪੰਜਾਬ ਦੀ ਗੱਲ ਵੀ ਕਰ ਰਿਹਾ ਹੈ ਤੇ ਉਹ ਵੀ ਅਹਿਮ ਹੈਗੀ, ਔਰ ਉਰਦੂ ਚ ਕਰ ਰਿਹਾ, ਪੰਜਾਬੀ ਚ ਫਾਰਸੀ ਚ ਕਰ ਰਿਹਾ, ਅੰਗਰੇਜ਼ੀ ਚ ਕਰ ਰਿਹਾ। ਅੱਜ ਕੱਲ੍ਹ ਤੇ ਅੰਗਰੇਜ਼ੀ ਦੀ ਚੱਲ ਹੈਗੀ, ਤੁਹਾਨੂੰ ਪਤਾ ਹੀ ਹੈ, ਤੇ ਉਹਦੀ ਵੀ ਅਹਿਮੀਅਤ ਹੈ ਤੇ ਪੰਜਾਬੀ ਦੀ ਗੱਲ ਦੀ ਵੀ ਅਹਿਮੀਅਤ ਹੈ। ਇਹ ਦੋਨਾਂ ਗੱਲਾਂ ਦਾ ਆਪਸ ਦੇ ਵਿੱਚ ਇੱਕ ਡਾਇਲੈਕਟੀਕਲ ਰਿਲੇਸ਼ਨ ਹੈ। ਤੇ ਐਸੇ ਮਾਹੌਲ ਦੇ ਵਿੱਚ ਗੱਲ ਕਰਨਾ ਜਿਹਦੇ ਚ ਹਰ ਚੀਜ਼ ਤਕਰੀਬਨ ਧਰਮੀ ਵੰਡ ਤੇ ਖਲੋਤੀ ਹੋਈ ਹੈ। ਦੇਖੋ ਨਾ, ਤਾਲਿਬਾਨ ਔਰ ਮੋਦੀ ਦੇ ਅਹਿਦ ਵਿੱਚ ਅਸੀਂ ਜ਼ਿੰਦਾ ਹੈਗੀ ਹੈ ਜੀ, ਤੇ ਉੱਤੋਂ ਅਮਰੀਕਾ ਹੈਗਾ ਜਿਹੜਾ ਇਹੋ ਜਿਹੀ ਚੀਜ਼ਾਂ ਪੈਦਾ ਕਰਦਾ, ਤੇ ਇੱਕ ਐਸੇ ਅਹਿਦ ਦੇ ਵਿੱਚ ਤੁਸੀਂ ਰਹਿ ਕੇ ਮਿਲਣ ਵਰਤਨ ਦੀ ਗੱਲ ਕਰਨੀ, ਲੋਕਾਂ ਨੂੰ ਜੋੜਨ ਦੀ ਗੱਲ ਕਰਨੀ, ਜੋਗੀ ਸੁਖੀ ਰੀਤ ਦੀ ਗੱਲ ਕਰਨੀ, ਫਿਰ ਮੋਡਰਨਿਟੀ ਦੀ ਵੀ ਗੱਲ ਕਰਨੀ। ਇਹ ਨਹੀਂ ਕਿ ਮੋਡਰਨਿਟੀ ਦੀ ਗੱਲ ਨਹੀਂ ਕਰਨੀ, ਫਿਰ ਲੋਕਾਂ ਨੂੰ ਲਿੰਕ ਵੀ ਕਰਨਾ, ਮਤਲਬ ਜਿਹੜੇ ਉਲੱਥੇ ਨੇ ਐਕਚੁਅਲੀ ਲਿੰਕ ਕਰਦੇ ਨੇ ਪੰਜਾਬੀਆਂ ਨੂੰ ਦੂਜੀ ਚੀਜ਼ਾਂ ਦੇ ਨਾਲ। ਤੇ ਇਹ ਸਾਰੀ ਗੱਲਾਂ ਕਰਨੀਆਂ ਜਿਹੜੀਆਂ ਹੈਗੀਆਂ ਨੇ ਬੜਾ ਔਖਾ ਪੈਂਦਾ ਹੈਗਾ। ਜਿਹੜਾ 12 ਮਾਹ ਜਿਹੜਾ ਹੈਗਾ ਉਹਨੇ ਆਪਣੇ ਜ਼ਿੰਮੇ ਵੀ ਲਿੱਤਾ ਹੈ ਔਰ ਲੋੜ ਵੀ ਇਹਦੀ ਹੈਗੀ, ਜਿਹੜੀ ਆਪਣਾ ਹਜੇ ਚੰਦਨ ਸਾਹਿਬ ਗੱਲ ਕਰ ਰਹੇ ਸਨ ਕਿ ਰਸਾਲੇ ਤੇ ਬਹੁਤ ਸਾਰੇ ਨਿਕਲ ਰਹੇ ਨੇ, ਲੇਕਿਨ ਉਹਦੇ ਵਿੱਚ ਜਿਹੜਾ ਹੈਗਾ ਉਹ ਸਾਰੀ ਗੱਲਾਂ ਨੂੰ ਰਲਾ ਕੇ ਕਰਨਾ, ਇਹ ਨਿਰਾ ਅਦਬੀ ਰਸਾਲਾ ਨਹੀਂ ਹੈਗਾ। ਇਹਦੇ ਸ਼ਾਇਰੀ ਵੀ ਹੈ, ਨਾਟਕ ਵੀ ਹੈ, ਲੇਕਿਨ ਇਹਦੀ ਤਾਰੀਖ ਵੀ ਹੈ, ਇਹਦੇ ਚ ਉਲੱਥੇ ਵੀ ਨੇ, ਇਹਦੇ ਵਿੱਚ ਜਿਹੜਾ ਹੈਗਾ ਉਹ ਚਿੱਠੀਆਂ ਵੀ ਨੇ, ਹੋਰ ਵੀ ਬੜਾ ਕੁਝ ਪੈਂਦਾ ਜਾਏਗਾ, ਪੇਂਟਿੰਗਸ ਤੱਕ ਨੇ। ਤੇ ਇਹ ਇੱਕ ਜਿਹੜਾ ਭੰਡਾਰ ਬਣਾਇਆ ਹੈ, ਅੱਛਾ ਇੱਕ ਭੰਡਾਰ ਹੈਗਾ, ਚੰਗਾ ਲੰਗਰ ਹੈਗਾ 12 ਮਾਹ ਦਾ। ਤੇ ਵੈਸੇ ਕਹਿੰਦੇ ਨੇ ਕਿ ਜਿਹੜਾ ਵਗਦੇ ਪਾਣੀ ਪੁੱਠਾ ਤਰਨਾ, ਵਗਦੇ ਪਾਣੀ ਪੁੱਠਾ ਤਰਨਾ ਤਾਰੂ ਦਾ ਇਮਤਿਹਾਨ, ਵਗਦੇ ਪਾਣੀ ਪੁੱਠਾ ਤਰਨਾ ਤਾਰੂ ਦਾ ਇਮਤਿਹਾਨ, ਰੁੜ ਜਾਏ ਤਾਂ ਵੀ ਸਲਾਮ ਤੇ ਅਪੜ ਜਾਏ ਤਾਂ ਵੀ ਮਾਨ। ਉਹਦੀ ਵਜ੍ਹਾ ਕਿ ਛੱਲ ਇੰਨੀ ਵੱਡੀ ਹੈਗੀ ਹੈ। ਉਰਦੂ ਦੀ ਗੱਲ ਤਾਂ ਬੜੀ ਪਿੱਛੇ ਰਹਿ ਗਈ ਹੈ। ਉਰਦੂ ਹਿੰਦੀ ਦਾ ਝਗੜਾ ਜਿਹੜਾ ਹੈਗਾ ਉਹਨੇ 50 ਸਾਲ ਜਿਹੜੇ ਹੈਗੇ ਨੇ ਖਾਸ ਤੌਰ ਤੇ, ਔਰ 70 ਸਾਲ ਸਮਝੋ ਟੋਟਲ, ਕਾਫੀ ਜਿਹੜਾ ਹੈਗਾ ਇੱਥੇ ਕੰਮ ਪਾਈ ਰੱਖਿਆ ਹੈ। ਲੇਕਿਨ ਉਰਦੂ ਹਿੰਦੀ ਤੋਂ ਲੰਘ ਕੇ ਹੁਣ ਤੇ ਅੰਗਰੇਜ਼ੀ ਦੀ ਛੱਲ ਹੈਗੀ, ਔਰ ਅੰਗਰੇਜ਼ੀ ਦੇ ਨਾਲ ਜਦੀਦੀਅਤ ਵੀ ਜੁੜੀ ਹੋਈ ਹੈ, ਤੇ ਉਹਦੀ ਛੱਲ ਬਹੁਤ ਵੱਡੀ ਹੈਗੀ, ਔਰ ਉਹਦੇ ਵਿੱਚ ਪੂਰੀ ਦੁਨੀਆ ਦੀ ਜਿਹੜੀ ਜ਼ਬਾਨਾਂ ਹੈਗੀਆਂ ਨੇ ਉਹਨਾਂ ਦੇ ਵਾਸਤੇ ਇੱਕ ਇਮਤਿਹਾਨ ਹੈਗਾ ਕਿ ਕਿਸ ਤਰ੍ਹਾਂ ਇਹਦੇ ਵਿੱਚੋਂ ਲੰਘਣਾ ਹੈਗਾ। ਤੇ ਇਹ ਸਾਰੇ ਦੇ ਵਿੱਚ ਹੁਣ ਅੱਗੇ ਵਧਣਾ ਜਿਹੜਾ ਹੈਗਾ ਉਹ ਕੋਈ ਛੋਟਾ ਕੰਮ ਨਹੀਂ ਹੈਗਾ। 12 ਮਾਹ ਜਿਹੜਾ ਹੈਗਾ ਉਹ ਬਹੁਤ ਸਾਰੇ ਟੌਪਿਕ ਜਿਹੜੇ ਹੈਗੇ ਨੇ ਛੇੜਦੇ ਆ। ਬਹੁਤ ਸਾਰੇ ਟੌਪਿਕ ਐਸੇ ਨੇ ਕਿ ਜਿਹੜੇ ਸਾਡੀ ਪੰਜਾਬੀ ਸਿਲਸਿਲਿਆਂ ਦੇ ਅੰਦਰ ਨੋ ਗੋ ਏਰੀਆ ਦੇ
ਉਹਨਾਂ ਨੂੰ ਵੀ ਸਾਨੂੰ ਛੇੜਨਾ ਪਏਗਾ, ਉਹਦੇ ਤੇ ਵੀ ਗੱਲ ਕਰਨੀ ਪਏਗੀ। ਕਿਉਂਕਿ ਨੋ ਗੋ ਏਰੀਆ ਜਿਹੜੇ ਹੈਗੇ ਨੇ ਉਹ ਤੁਸੀਂ ਦੇਖੋ ਹਰ ਧਰਮੀ ਜਾਂ ਨੈਸ਼ਨਲਿਸਟ ਲਹਿਰ ਦੇ ਵਿੱਚ ਜਾਂ ਨਜ਼ਰੀਆਤੀ ਲਹਿਰ ਦੇ ਵਿੱਚ ਨੋ ਗੋ ਏਰੀਆ ਨਾਲ ਬਣਦੇ ਜਾਂਦੇ ਨੇ। ਇੰਝ ਦੀ ਚੀਜ਼ਾਂ ਹੁੰਦੀਆਂ ਨੇ ਜਿਨ੍ਹਾਂ ਤੇ ਬਹੁਤ ਸਾਰੇ ਲੋਕ ਗੱਲ ਨਹੀਂ ਕਰਨਾ ਚਾਹੁੰਦੇ। ਅੰਗਰੇਜ਼ੀ ਦੀ ਛੱਲ ਵੀ ਵੈਸੇ ਉਸੇ ਦੇ ਹਵਾਲੇ ਨਾਲ ਹੈਗੀ ਤੇ ਉਹਦੇ ਤੇ ਨਹੀਂ ਅਸੀਂ ਗੱਲ ਕਰਨਾ ਚਾਹੁੰਦੇ, ਕਿਉਂਕਿ ਉਹ ਉਹਨਾਂ ਤੇ ਗੱਲ ਕਰਨਾ ਹੀ ਅਸਲ ਵੱਡਾ ਹੈ। ਤੇ ਪੰਜਾਬੀ ਦੇ ਹਵਾਲੇ ਨਾਲ ਮੇਰਾ ਆਪਣਾ ਇਹੀ ਖਿਆਲ ਹੈ, ਪੰਜਾਬੀ ਦੇ ਸਾਲੇ ਦੇ ਹਵਾਲੇ ਨਾਲ ਵੀ, ਔਰ ਵੈਸੇ ਵੀ ਜਿਹੜਾ ਓਵਰਆਲ ਇੱਕ ਸਾਲਿਆਂ ਦਾ ਸਿਲਸਿਲਾ ਹੈਗਾ, ਉਹਦੇ ਮੇਰਾ ਇਹ ਖਿਆਲ ਹੈਗਾ ਕਿ ਸਾਨੂੰ ਜਿਹੜਾ ਹੈਗਾ ਉਹ ਇਹ ਗੱਲ ਕਰਨੀ ਪਏਗੀ। ਇਸ ਲੈਂਗੁਏਜ ਕੁਐਸਚਨ ਹੈਗਾ। ਦੇਖੋ ਨਾ, ਚੰਦਨ ਸਾਹਿਬ ਨੇ ਇਸਤਰੀ ਦੀ ਗੱਲ ਕੀਤੀ ਕਿ ਇਸਤਰੀਆਂ ਦਾ, ਤੇ ਹੁਣ ਸਾਡੇ ਇੱਥੇ ਤੇ ਇਸਤਰੀ ਪ੍ਰੈਸ ਕਰਨ ਵਾਲੇ ਨੂੰ ਕਰਨਾ ਹੈ, ਸਾਡੀ ਤੇ ਇਸਤਰੀ ਉਹ ਦੂਜੀ ਹੈਗੀ ਜਿਹਦੇ ਨਾਲ ਕੱਪੜੇ ਪ੍ਰੈਸ ਕਰੀਦੇ ਨੇ, ਉੱਥੇ ਜਨਾਨੀ ਹੈਗੀ ਹੈ। ਤੇ ਇਹ ਤੇ ਸਾਡਾ, ਤੇ ਮੈਂ ਪਹਿਲੇ ਵੀ ਇਹ ਗੱਲ ਕੀਤੀ, ਸਾਡੀ ਤੇ ਲਫ਼ਜ਼ਾਲੀ ਵੰਡੀ ਜਾ ਚੁੱਕੀ, ਔਰ ਇਹ ਲਫ਼ਜ਼ਾਲੀ ਜਿਹੜੀ ਵੰਡਣ ਦਾ ਕੰਮ ਹੈਗਾ ਇਹ 1849 ਤੋਂ ਪਹਿਲੇ ਤੋਂ ਸ਼ੁਰੂ ਹੋ ਗਿਆ ਸੀ। ਰਣਜੀਤ ਸਿੰਘ ਦੇ ਜ਼ਮਾਨੇ ਦੇ ਵਿੱਚ ਉਹਦੇ ਖਿਲਾਫ ਜਿਹੜੀ ਤਹਿਰੀਕਾਂ ਚੱਲੀਆਂ ਜੋ ਅੰਗਰੇਜ਼ਾਂ ਨੇ ਚਲਵਾਈਆਂ, ਖਾਸ ਤੌਰ ਤੇ ਉਹਨੇ ਉੱਥੋਂ ਸ਼ੁਰੂ ਹੋ ਗਿਆ ਸੀ। ਲੇਕਿਨ ਤੁਸੀਂ ਦੇਖੋ ਕਿ 19th ਸੈਂਚੁਰੀ ਤੱਕ ਇਹ ਇੱਕ ਇੰਨਾ ਤਾਕਤਵਰ ਹਮਲਾ ਨਹੀਂ ਹੈਗਾ। ਇਹ ਜ਼ਿਆਦਾ ਤਾਕਤ ਇਹਨੇ ਫੜੀ ਜਿਹੜੀ 1900 ਵਿੱਚ, ਜਦੋਂ ਉਹਨਾਂ ਨੇ ਲਖਨਊ ਦੇ ਵਿੱਚ, ਯੂਪੀ ਦੇ ਵਿੱਚ ਉਰਦੂ ਨੂੰ ਬੈਨ ਕਰਤਾ ਤੇ ਹਿੰਦੀ ਲਾਤੀ, ਤੇ ਉਸ ਤੋਂ ਬਾਅਦ ਉੱਥੋਂ ਬੰਦੇ ਨਿਕਲ ਕੇ ਇਸ ਪਾਸੇ ਆਏ। ਜ਼ਾਹਿਰ ਹੈ ਉਹਨਾਂ ਨੇ ਕਿੱਥੇ ਤੇ ਜਾਣਾ ਸੀ। ਜਦੋਂ ਤੁਸੀਂ ਕਿਸੇ ਚੀਜ਼ ਨੂੰ, ਇਸੇ ਵਜ੍ਹਾ ਕਹਿੰਦੇ ਨੇ ਕਿ ਬੈਨ ਕਰਨਾ ਕਦੀ ਵੀ ਕਿਸੇ ਚੀਜ਼ ਦਾ ਹੱਲ ਨਹੀਂ ਹੁੰਦਾ। ਤੁਸੀਂ ਬੈਨ ਕਰੋਗੇ ਉਹ ਕਿਤੇ ਹੋਰ ਨਿਕਲ ਜਾਣਗੇ। ਉਹ ਇੱਧਰ ਆ ਗਏ, ਔਰ ਇੱਧਰ ਆ ਕੇ ਫਿਰ ਇੱਕ ਤੁਸੀਂ ਉਰਦੂ ਦਾ ਜਿਹੜਾ ਹੈਗਾ ਸਿਲਸਿਲਾ, ਖਾਸ ਤੌਰ ਤੇ ਪਹਿਲੇ 50 ਸਾਲ ਦੇ ਵਿੱਚ ਸਾਡੇ ਇੱਥੇ ਵੇਖਦੇ ਹੋ, ਉਹਨੂੰ ਮੁਸਲਮਾਨੀਅਤ ਨਾਲ ਵੀ ਜੋੜਿਆ। ਉਹ ਐਕਚੁਅਲੀ ਹਿੰਦੀ ਦੀ ਆਪੋਜੀਸ਼ਨ ਦੇ ਨਾਲ ਜੁੜਿਆ। ਇਹ ਬਹੁਤ ਸਾਰੇ, ਤੁਹਾਨੂੰ ਮੈਨੂੰ ਕਿੰਨੀ ਦਫਾ ਇਹ ਹੋ ਚੁੱਕਾ ਹੈ, ਮੈਂ ਪੰਜਾ ਸਾਹਿਬ ਵੀ ਐਸੇ ਪੁਰਾਣੇ ਸਰਦਾਰਾਂ ਨੂੰ ਮਿਲਿਆ ਜਿਨ੍ਹਾਂ ਨੂੰ ਉਰਦੂ ਪੜ੍ਹਨੀ ਆਉਂਦੀ। ਸਾਡੇ ਇੱਕ ਦੋਸਤ ਹੈਗੇ ਨੇ, ਆਪਣਾ ਇਕਬਾਲ ਬਾਲੀ, ਫੌਤ ਹੋ ਗਏ ਨੇ, ਪਿੰਡੀ ਦੇ ਹੈਗੇ ਸਨ। ਪੰਜਾਬੀ ਮੋਰਚਾ ਉਹਨਾਂ ਨੇ ਬਣਾਇਆ ਸੀ, ਸਾਨੂੰ ਬੜਾ ਪੰਜਾਬੀ ਦੀ ਜਿਹੜੀ ਟੇਕ ਹੈਗੀ ਉਹਦੇ ਦੇਣ 'ਚ ਉਹਨਾਂ ਦਾ ਬੜਾ ਵੱਡਾ ਹੱਥ ਹੈਗਾ। ਤੇ ਬਾਲੀ ਜੀ ਜਿਹੜੇ ਹੈਗੇ ਨੇ ਉਹ ਗਏ ਇੱਕ ਪੰਜਾਬੀ ਕਾਨਫਰੰਸ ਤੇ, ਮੇਰਾ ਖਿਆਲ ਹੈ ਪਟਿਆਲਾ, ਉਹਨਾਂ ਆਪ ਸੁਣਾਈ ਆ ਬਾਕੀ। ਤੇ ਕਹਿੰਦੇ ਨੇ ਉੱਥੇ ਕਾਨਫਰੰਸ ਸ਼ੁਰੂ ਹੋ ਗਈ, ਤੇ ਕਹਿੰਦੇ ਨੇ ਬੰਦੇ ਆਣ ਗੱਲ ਕਰਨ, ਤੇ ਉਸ ਤੋਂ ਬਾਅਦ ਜਿਹੜਾ ਹੈਗਾ ਕਹਿੰਦੇ ਮੇਰੇ ਨਾਲ ਕੁਛ ਕੈਨੇਡਾ ਤੋਂ ਆਏ ਸਿੱਖ ਵੀ ਮੇਰੇ ਨਾਲ ਬੈਠੇ ਸਨ, ਅਸੀਂ ਗੱਪਾਂ ਮਾਰ ਰਹੇ ਸਨ। ਤੇ ਇੱਕ ਸਿੱਖ ਨੇ ਮੈਨੂੰ ਕਿਹਾ ਕਿ ਇਹ ਕਿਹੜੀ ਭਾਸ਼ਾ ਦੇ ਵਿੱਚ ਕਾਨਫਰੰਸ ਕਰ ਰਹੇ, ਕਿਉਂਕਿ ਜੋ ਜ਼ਬਾਨ ਦੀ ਵੰਡ ਹੈਗੀ ਹੈ ਉਹ ਵੱਡੀ ਵੰਡ ਹੈਗੀ। ਉਹ ਵੰਡ ਜਿਹੜੀ ਹੈਗੀ ਹੈ ਉਹਦੇ ਤੇ ਜਿਹੜਾ ਵੱਡਾ ਕੰਮ ਹੋਇਆ ਹੈ ਉਹ ਉਹਦੀ ਟੇਕ ਹੋਏਗੀ ਆਪਣਾ ਪਹਿਲੇ 50 ਸਾਲ 'ਚ। ਲੇਕਿਨ ਪਾਕਿਸਤਾਨ ਔਰ ਹਿੰਦੁਸਤਾਨ ਬਣਨ ਤੋਂ ਬਾਅਦ, ਯਾਨੀ ਪਾਕਿਸਤਾਨ ਔਰ ਭਾਰਤ ਬਣਨ ਤੋਂ ਬਾਅਦ ਜਿਹੜੀ ਵੰਡ ਹੈਗੀ ਹੈ ਉਹਦੇ ਤੇ ਜ਼ਿਆਦਾ ਕੰਮ, ਔਰ ਕਿਸ ਤਰ੍ਹਾਂ ਉਹਨੂੰ ਵੰਡਿਆ ਗਿਆ ਹੈ, ਔਰ 72 ਸਾਲਾਂ ਦੇ ਅੰਦਰ ਕਿੰਨੀ ਵੱਡੀ ਹੈ ਵਿੱਥ ਪਾਤੀ ਗਈ। ਇਹ ਕਿਉਂਕਿ ਜਿਹੜੇ ਪੁਰਾਣੇ ਆਉਂਦੇ ਨੇ ਬੰਦੇ, ਉਹ ਫਿਰ ਉਰਦੂ ਪੜ੍ਹ ਕੇ ਤੇ ਉਹ ਸਾਡੇ ਨਾਲ ਜਿਹੜਾ ਹੈਗਾ ਉਹ ਕਰ ਲੈਂਦੇ ਨੇ, ਲੇਕਿਨ ਉਹ ਵੀ ਨਹੀਂ ਪੜ੍ਹ ਸਕਦੇ। ਹੁਣ ਅਸੀਂ ਗੁਰਮੁਖੀ ਨਹੀਂ ਪੜ੍ਹ ਸਕਦੇ। ਦੇਖੋ ਸ਼ਾਹਮੁਖੀ ਕਿੱਥੋਂ ਆਈ ਹੈ ਕਿੱਥੋਂ ਨਹੀਂ ਆਈ, ਉਹ ਜ਼ਰੂਰ ਰਿਸਰਚਰ ਨੂੰ ਲੱਭਣਾ ਚਾਹੀਦਾ ਹੈ, ਲੇਕਿਨ ਸ਼ਾਹਮੁਖੀ ਹੈ। ਕਦੋਂ ਤੋਂ ਹੈ? ਪੂਰੇ ਜਿਨ੍ਹਾਂ ਨੇ ਅਸ਼ੋਕਾ ਦੇ ਇਨਸਕ੍ਰਿਪਸ਼ਨ ਦੇਖੇ ਨੇ, ਜਿਹੜੇ ਉਹਨੇ ਪਹਾੜਾਂ ਤੇ ਲਿਖਾਏ, ਉਹਦੇ ਵਿੱਚੋਂ ਖਰੋਸ਼ਟੀ 'ਚ ਲਿਖੇ ਜਿਹੜੇ ਸਨ ਉਹ ਸਾਰੇ ਸਾਡੇ ਪਰਸ਼ੀਅਨ ਸਕ੍ਰਿਪਟ ਦੀ ਇਬਤਦਾ ਹੈ। ਪਤਾ ਨਹੀਂ ਕਦੋਂ ਤੋਂ ਆਏ ਹੋਏ ਸਨ। ਕਿੰਨੀ ਦੇਰ ਅਸੀਂ ਪਾਰਸੀਆਂ ਦੇ ਨਾਲ ਰਹੇ, ਜਿਹੜਾ ਅਸੀਂ ਹੁਣ ਜ਼ਿਕਰ ਨਹੀਂ ਕਰਨਾ ਚਾਹੁੰਦੇ, ਕਿਉਂਕਿ ਉਹ ਵੀ ਸਾਡਾ ਇੱਕ ਨੋ ਗੋ ਏਰੀਆ ਹੈ ਕਿ ਪੰਜਾਬ ਦਾ ਪਾਰਸੀਆਂ ਨਾਲ ਕੀ ਰਿਸ਼ਤਾ ਹੈਗਾ ਸੀ। ਇਹ ਵੀ ਇੱਕ ਨੋ ਗੋ ਏਰੀਆ ਹੈ ਜਿਹੜੇ ਸਾਡੇ ਹੈਗੇ ਨੇ ਉਹ ਮੁਸਲਮਾਨੀਅਤ ਦੇ ਖਾਤੇ ਪਾ ਕੇ ਜਿਹੜਾ ਹੈਗਾ ਨਾ ਉਹ ਜ਼ਿਕਰ ਨਹੀਂ ਕਰਨਾ ਚਾਹੁੰਦੇ। ਇੱਕ ਬਹੁਤ ਵੱਡਾ ਜਿਹੜਾ ਸਾਡਾ ਸੈਂਟਰਲ ਏਸ਼ੀਆ ਦੇ ਨਾਲ ਔਰ ਵੈਸਟ ਏਸ਼ੀਆ ਦੇ ਨਾਲ ਸਾਡਾ ਉਹ ਇੱਕ ਬਹੁਤ ਵੱਡਾ ਹਵਾਲਾ ਹੈ। ਪੰਜਾਬ ਦਾ ਵੀ, ਸਿੰਧ ਦਾ ਵੀ, ਖੈਬਰ ਪਖਤੂਨਖਵਾ ਜਿਹਨੂੰ ਕਹਿੰਦੇ ਹਾਂ, ਬਲੋਚਿਸਤਾਨ ਜਿਹਨੂੰ ਕਹਿੰਦੇ ਹਾਂ, ਇਹ ਸਾਰਾ ਜਿਹੜਾ ਸਿਲਸਿਲਾ ਹੈਗਾ ਇਹ ਸਾਡਾ ਇੱਕ ਬੜਾ ਵੱਡਾ ਸਿਲਸਿਲਾ ਹੈ।
ਔਰ ਕਸ਼ਮੀਰ ਤੱਕ ਆਉਂਦੇ ਉਹਨੂੰ ਅਸੀਂ ਆਪਣੀ ਤਾਰੀਖ ਚੋਂ ਕੱਢ ਨਹੀਂ ਸਕਦੇ, ਭਾਵੇਂ ਸਾਡੇ ਹਿਸਟੋਰੀਅਨ ਕੱਢ ਦੇਣ। ਜਿਸ ਤਰ੍ਹਾਂ ਬੁੱਧਿਸਟ ਸਾਡਾ ਗੱਲ ਹੈ, ਪਾਲੀ ਜ਼ਬਾਨ ਦੇ ਨਾਲ ਸਾਡਾ ਇੱਕ ਸੰਘ ਹੈ, ਤੁਰਕ ਜ਼ਬਾਨ ਨਾਲ ਸਾਡਾ ਸੰਘ ਹੈ। ਇਹ ਸਾਰੇ ਉਹ ਏਰੀਆ ਨੇ ਜਿਨ੍ਹਾਂ ਤੇ ਸਾਡੇ ਇੱਥੇ ਸਾਨੂੰ ਇਹਨਾਂ ਚੀਜ਼ਾਂ ਮਿਲਦੀਆਂ ਨੇ, ਨਾ ਇਹਦੇ ਤੇ ਅਸੀਂ ਗੱਲ ਕਰਨਾ ਚਾਹੁੰਦੇ। ਤੇ ਇਹ ਜ਼ਬਾਨ ਦੇ ਉੱਤੇ ਜਦੋਂ ਅਸੀਂ ਗੱਲ ਕਰਾਂਗੇ ਫਿਰ ਸਾਨੂੰ ਸਾਰੀ ਗੱਲ ਕਰਨੀ ਪਏਗੀ। ਫਿਰ ਸਾਨੂੰ ਇਹ ਵੀ ਗੱਲ ਕਰਨੀ ਪਏਗੀ ਕਿ ਅੰਗਰੇਜ਼ਾਂ ਨੇ ਆ ਕੇ ਗੁਰਮੁਖੀ ਨੂੰ ਕਿਉਂ ਚੁੱਕਿਆ ਸੀ, ਉਹ ਕਿਉਂ ਐਸੈਂਸ਼ੀਅਲੀ ਪੰਜਾਬੀ ਨੂੰ ਗੁਰਮੁਖੀ ਲਹਿਜੇ ਦੇ ਵਿੱਚ, ਸਕ੍ਰਿਪਟ ਦੇ ਵਿੱਚ ਹੀ ਲਿਖਾਉਣਾ ਚਾਹੁੰਦੇ ਸਨ। ਜਿਸ ਤਰ੍ਹਾਂ ਉਹ ਕਿਉਂ ਬੰਗਾਲੀ ਨੂੰ ਸਿਰਫ ਦੇਵਨਾਗਰੀ ਵਿੱਚ ਹੀ ਲਿਖਾਉਣਾ ਚਾਹੁੰਦੇ ਸਨ। ਇਹ 1852 ਦੇ ਫੈਸਲੇ ਨੇ। ਕਿਉਂ ਉਹ ਸਿੰਧੀ ਨੂੰ ਅਰਬੀ ਸਕ੍ਰਿਪਟ ਲਿਖਣਾ ਚਾਹੁੰਦੇ ਸਨ, ਜਿਹੜੀ ਗੁਰਮੁਖੀ ਸਕ੍ਰਿਪਟ ਵੀ ਲਿਖੀ ਜਾਂਦੀ ਸੀ। ਜਿਹੜੀ ਸਿੰਧੀ ਜਿਹੜੀ ਹੈਗੀ ਹੈ ਉਹ ਫਾਰਸੀ ਸਕ੍ਰਿਪਟ ਵੀ ਲਿਖੀ ਜਾਂਦੀ ਸੀ, ਲੇਕਿਨ ਉਹਨੂੰ ਅਰਬੀ ਸਕ੍ਰਿਪਟ ਲਿਖਣਾ ਚਾਹੁੰਦੇ। ਤਾਮਿਲ ਜ਼ਬਾਨ ਦੇ ਅਰਬੀ ਸਕ੍ਰਿਪਟ ਵਿੱਚ ਲਿਖਣ ਦੀ ਚੀਜ਼ਾਂ ਮੌਜੂਦ ਹੈ। ਇਹ ਜਿਹੜੇ ਸਕ੍ਰਿਪਟ ਦੀ ਔਰ ਜ਼ਬਾਨ ਦੀ ਔਰ ਲਹਿਜੇ ਦੀ ਜਿਹੜੀ ਚੀਜ਼ਾਂ ਹੈਗੀਆਂ ਨੇ, ਔਰ ਇਹ ਲੜਾਈਆਂ ਹੈਗੀਆਂ ਨੇ, ਔਰ ਇਹ ਸਿਲਸਿਲੇ ਹੈਗੇ ਨੇ, ਇਹਨੂੰ ਸਮਝਣਾ ਪਏਗਾ। ਹੁਣ ਅਸੀਂ ਇਹ ਉਰਦੂ ਔਰ ਮੁਸਲਮਾਨੀਅਤ ਜਿਹੜੀ ਹੈਗੀ ਹੈ ਉਹਦਾ ਖਹਿੜਾ ਛੱਡ ਦੇਣਾ ਚਾਹੀਦਾ, ਕਿਉਂਕਿ ਇਹਨੂੰ ਪੂਰਾ ਦੇਖਣਾ ਪਏਗਾ। ਜੇ ਪੂਰਾ ਦੇਖਾਂਗੇ ਤਾਂ ਫਿਰ ਸਮਝ ਆਏ। ਅੰਗਰੇਜ਼ਾਂ ਨੇ ਜਿਸ ਚੀਜ਼ ਨੂੰ ਵਰਤਿਆ, ਜਿਸ ਵਿੱਥ ਨੂੰ ਵਰਤਿਆ, ਉਹ ਨਿਰੀ ਪੰਜਾਬੀ ਨਹੀਂ। ਉਹ ਪੰਜਾਬੀ ਦੇ ਨਾਲ ਜਿਹੜਾ ਹੈਗਾ ਉਹ ਉਰਦੂ ਹਿੰਦੀ ਦਾ ਝਗੜਾ ਕਿੱਥੋਂ ਪੈਦਾ ਹੋ ਗਿਆ। ਉਹਨੂੰ ਇੱਕ ਵੱਖਰੀ ਜ਼ਬਾਨ ਬਣਾ ਕੇ ਔਰ ਉਸ ਨੂੰ ਇੱਕ ਪੂਰਾ ਸਿਲਸਿਲਾ ਬਣਾਇਆ। ਉਹਨੂੰ ਅੰਗਰੇਜ਼ਾਂ ਨੇ ਕਿਹਾ ਕਿ ਉਰਦੂ ਮੁਸਲਮਾਨੀਅਤ ਦੇ ਨਾਲ ਜੁੜੀ। ਮੌਲਵੀ ਅਬਦੁਲ ਹਕ ਨੇ ਤਾਂ ਬਾਅਦ ਚ ਕਿਹਾ, ਅੰਗਰੇਜ਼ਾਂ ਨੇ ਪਹਿਲੇ ਹੀ ਕਿਹਾ। ਅੰਗਰੇਜ਼ਾਂ ਨੇ ਪੰਜਾਬ ਵਿੱਚ ਲਾਂਦੇ ਹੋਏ ਵੀ ਇਹੀ ਕਿਹਾ। ਹੁਣ ਉਹਨੂੰ ਅੰਗਰੇਜ਼ਾਂ ਨੇ ਅਗਰ ਮੁਸਲਮਾਨੀਅਤ ਨਾਲ ਜੋੜਿਆ ਤੇ ਅਸੀਂ ਵੀ ਉਹਨੂੰ ਮੁਸਲਮਾਨੀਅਤ ਨਾਲ ਜੋੜ ਦਈਏ। ਉਹ ਬ੍ਰਿਜ ਭਾਸ਼ਾ ਤੋਂ ਬਗੈਰ ਉੱਤਰ ਪ੍ਰਦੇਸ਼ ਦੇ ਲੋਕ ਗੀਤ ਕਿਤਾਬ ਆਈ, ਤੁਸੀਂ ਪੜ੍ਹ ਕੇ ਦੇਖ ਲਓ, ਤੁਹਾਨੂੰ ਉਰਦੂ ਦੀ ਬੁਨਿਆਦ ਨਜ਼ਰ ਆ ਜਾਂਦੀ। ਉਹਨਾਂ ਤੋਂ ਬਗੈਰ ਤੇ ਉਰਦੂ ਹੈਗੀ। ਜੋ ਹਿੰਦੀ ਕਹਿ ਲਓ, ਉਹਨੂੰ ਉਰਦੂ ਕਹਿ ਲਓ, ਉਹਨੂੰ ਹਿੰਦੁਸਤਾਨੀ ਕਹਿ ਲਓ, ਜੋ ਮਰਜ਼ੀ ਕਹਿ ਦਿਓ, ਨਾ ਜਿਹੜਾ ਮਰਜ਼ੀ ਰੱਖੋ। ਕੋਈ ਹੁਣ ਕਹਿੰਦਾ ਰੇਖਤਾ ਸੀ ਉਹਦਾ ਨਾਂ, ਤੇ ਕੋਈ ਪਤਾ ਨਹੀਂ ਕੀ ਕਹਿੰਦਾ। ਲੇਕਿਨ ਉਰਦੂ ਨੂੰ ਮਹਿਜ਼ ਮੁਸਲਮਾਨੀਅਤ ਨਾਲ ਜੋੜਨਾ, ਉਹ ਕਿਹੜੇ ਅਰਬੀ ਫਾਰਸੀ ਜਿਹੜੇ ਹੈਗੇ ਨੇ ਤੁਰਕੀ, ਉਹਨਾਂ ਦਾ ਕੀ ਤਾਲੁਕ ਹੈ ਉਰਦੂ ਨਾਲ? ਇਹ ਤੇ ਇੱਥੇ ਦਾ ਫਿਨੋਮੇਨਾ ਹੈ ਉਰਦੂ ਜਿਹੜਾ। ਇਹ ਤੇ ਅਫਗਾਨਿਸਤਾਨ ਦੇ ਵਿੱਚ ਵੀ ਉਸ ਤਰ੍ਹਾਂ ਨਹੀਂ ਹੈਗੀ ਜਿਸ ਤਰ੍ਹਾਂ ਇੱਥੇ ਹੈਗੀ। ਔਰ ਇੱਥੇ ਵੀ ਜਿਸ ਤਰ੍ਹਾਂ ਹੋਈ, ਉਹ 19ਵੀਂ ਸਦੀ ਦੇ ਆਖਰ ਤੱਕ ਜਿਹੜਾ ਹੈਗਾ, ਲਾਈਟਨਰ ਆਪਣੀ ਕਿਤਾਬ ਦੇ ਵਿੱਚ ਲਿਖਦਾ। ਔਰ ਉਹਦੀ ਜਿਹੜੀ ਚੀਜ਼ਾਂ ਦੇਖ ਲਓ ਕਿ ਮਤਲਬ ਉਹਨਾਂ ਨੇ ਕਿਹਾ ਕਿ ਤੁਸੀਂ ਨੌਕਰੀ ਵਾਸਤੇ ਇੱਕ ਜ਼ਬਾਨ ਕੱਢ ਰਹੇ ਹੋ, ਲੋਕੀ ਜੁਆਇਨ ਤੇ ਕਰ ਲੈਣਗੇ। ਜਦੋਂ ਨਵੀਂ ਜ਼ਬਾਨ ਆਏਗੀ ਕੋਈ ਤਾਕਤਵਰ, ਤੇ ਉਹ ਲੋਕ ਉਧਰ ਚਲੇ ਜਾਣਗੇ। ਔਰ ਅੱਜ ਅਸੀਂ ਉਸ ਇਹ 'ਚ ਬੈਠੇ ਹਾਂ ਕਿ ਸਾਡੇ ਬੱਚੇ ਜਿਹੜੇ ਹੈਗੇ ਨੇ, ਚਲੋ ਪੰਜਾਬੀ ਦੇ ਅਸੀਂ ਲਾਈ ਨਹੀਂ ਤੇ ਉਰਦੂ ਵੀ ਛੱਡ ਚੁੱਕੇ। ਅੰਗਰੇਜ਼ੀ ਹੈਗੀ ਹੈ ਇੱਕ ਪਾਸੇ, ਉਧਰ ਵੀ ਤੇ ਇੱਧਰ ਵੀ, ਤੇ ਬੰਗਲਾਦੇਸ਼ ਵਿੱਚ ਵੀ, ਕਿਤੇ ਵੀ, ਸ੍ਰੀਲੰਕਾ ਵੀ। ਤੇ ਕੀ ਹੈ ਅੰਗਰੇਜ਼ੀ? ਕਿਉਂ ਪੜ੍ਹਾਉਣੀ ਇੰਨੀ ਜ਼ਰੂਰੀ ਹੈਗੀ ਹੈ? ਸਿਖਾਣੀ ਕਿਹੜਾ ਕੰਮ ਹੈਗਾ? ਸਿਖਾਣੀ 6 ਮਹੀਨੇ ਦਾ ਕੋਰਸ ਕਰਾਓ, ਅੰਗਰੇਜ਼ੀ ਸਿੱਖ ਲਓ। ਲੇਕਿਨ ਕਿੰਨਾ ਵੱਡਾ ਉਹਦਾ ਸਿਲਸਿਲਾ ਬਣਾਇਆ ਹੈ ਅੰਗਰੇਜ਼ੀ ਦਾ। ਤੇ ਇਸ ਜ਼ਬਾਨ ਦੀ ਗੱਲ ਫਿਰ ਸਾਨੂੰ ਪੂਰੀ ਕਰਨੀ ਪਏਗੀ, ਉਸ ਤੋਂ ਅੱਗੇ ਜਾਣਾ ਪਏਗਾ। ਤੇ ਇਹ ਜਿਹੜੀ ਗੱਲ ਹੈ, ਜਿਹੜੀ ਸੋਸ਼ਲ ਮੀਡੀਆ, ਦੇਖੋ ਰਸਾਲਿਆਂ ਦਾ ਜਿਹੜਾ ਕਿਰਦਾਰ ਹੈਗਾ ਉਸ ਤੋਂ ਕੋਈ ਇਨਕਾਰ ਨਹੀਂ। ਜਿਹੜੀ ਜ਼ੁਬੈਰ ਸਾਹਿਬ ਨੇ ਗੱਲ ਕੀਤੀ, ਬਹੁਤ ਵੱਡਾ ਕਿਰਦਾਰ ਹੈ। ਲੇਕਿਨ ਉਹ ਕਿਰਦਾਰ ਹੈ ਕੀ? ਇੱਕ ਉਹਦੇ ਐਡੀਟਰ ਬੈਠਾ ਹੁੰਦਾ। ਉਹ ਐਡੀਟਰ ਜਿਹੜਾ ਹੈਗਾ ਉਹ ਚੀਜ਼ਾਂ ਨੂੰ ਦੇਖਦਾ ਸੀ, ਉਹ ਸਮਝਦਾ ਸੀ, ਫਿਰ ਉਹਨੂੰ ਜਿਹੜਾ ਹੈਗਾ ਪਰੋਂਦਾ ਸੀ, ਮਾਲਾ ਬਣਾਉਂਦਾ ਸੀ। ਫਿਰ ਉਸ ਮਾਲਾ ਦੀ ਜਿਹੜੀ ਹੈ ਨਾ ਉਹ ਰੋਸ਼ਨੀ ਪੈਂਦੀ। ਹੁਣ ਐਡੀਟਰ ਜਿਹੜਾ ਹੈ ਉਹ ਤੇ ਰਸਾਲਿਆਂ ਚੋਂ ਗਾਇਬ ਹੋ ਗਿਆ। ਐਡੀਟਰ ਜੌਬ ਖਤਮ ਹੁੰਦੀ ਜਾ ਰਹੀ ਹੈ, ਅਖਬਾਰਾਂ 'ਚ ਖਤਮ ਹੋ ਗਈ ਹੈ। ਤੇ ਹੁਣ ਇੱਕ ਬਹੁਤ ਹੀ ਅਹਿਮ ਜਿਹੜਾ ਅਸੀਂ ਅਗਰ ਦੇਖੀਏ ਪਿਛਲੇ 50 ਸਾਲ ਦੀ ਤਾਰੀਖ ਦੇ ਵਿੱਚ, ਤੇ ਉਹਦੇ ਵਿੱਚ ਸਾਨੂੰ ਦੇਖਦੇ ਅਸੀਂ ਕਿ ਹੁਣ ਜ਼ਫਰ ਅਲੀ ਖਾਨ ਹੀ ਪੈਦਾ ਹੋਏਗਾ ਤੇ ਜਿਹੜਾ ਘਰ ਬੈਠ ਕੇ ਅਖਬਾਰ ਕੱਢ ਲੈ, ਤੇ ਅਲ ਹਲਾਲ ਕੱਢ ਲਏਗਾ, ਜਾਂ ਹੋਰ ਬੇਸ਼ੁਮਾਰ ਪਰਚੇ ਜਿਹੜੇ ਹਿੰਦੀ ਚ ਪੰਜਾਬੀ ਚ ਨਿਕਲੇ। ਹੁਣ ਤੇ ਕੰਮ ਹੀ ਹੋ ਗਿਆ ਹੈ। ਹੁਣ ਪੈਸਾ ਹੈਗਾ, ਪੈਸੇ ਦੀ ਛੱਲ ਹੈਗੀ, ਅੰਗਰੇਜ਼ੀ ਦੀ ਛੱਲ ਹੈ ਤਾਂ ਪੈਸੇ ਦੀ ਛੱਲ ਹੈ। ਇਹ ਲਿਵਿੰਗ ਰਿਐਲਿਟੀ ਹੈਗੀ ਸਾਡੀ, ਇਹਦੇ ਵਿੱਚ ਅਸੀਂ ਰਸਤਾ ਬਣਾਉਣਾ ਹੈ।
ਤੇ ਇਹਦੇ ਵਿੱਚ ਜਦੋਂ ਤੁਸੀਂ ਰਸਤਾ ਬਣਾਉਣਾ ਹੈ ਤੇ ਕਿਸ ਤਰ੍ਹਾਂ ਬਣਾਉਣਾ, ਜ਼ਰਾਏ ਤੁਹਾਨੂੰ ਸਾਰੇ ਇਸਤੇਮਾਲ ਕਰਨੇ ਪੈਣੇ। ਜੋ ਓਪਨਿੰਗ ਮਿਲਦੀ ਹੈ ਉਹਨੂੰ ਵਰਤਣਾ ਪਏਗਾ। ਸੋਸ਼ਲ ਮੀਡੀਆ ਵੀ ਓਪਨਿੰਗ ਹੈ, YouTube ਹੈ, ਫਲਾਂ ਹੈ, ਅਸੀਂ ਹੁਣ ਗੱਲ ਕਰ ਰਹੇ ਹਾਂ ਸਾਰੀ, ਇਹ ਵੀ ਇੱਕ ਓਪਨਿੰਗ ਹੈਗੀ। ਸਾਰਾ ਰਸਾਲਾ ਨਾ ਰੱਖੋ ਤੁਸੀਂ, ਮਤਲਬ ਪੀਸਿਸ ਰੱਖ ਦਿਓ ਨਾਲ, ਉਹਦੇ ਪੀਸਿਸ ਦੇ ਥੋੜੀ ਜਿਹੀ ਅੰਗਰੇਜ਼ੀ ਲਿਖ ਕੇ ਰੱਖ ਦਿਓ, ਲੋਕਾਂ ਨੂੰ ਪਤਾ ਚੱਲੇ ਕਿ ਇਹ ਵੀ ਹੈਗਾ। ਫਿਰ ਉਹ ਵੀ ਹੈਗੇ ਨੇ ਕਿ ਜਿਹੜੇ ਬਿਲਕੁਲ ਨਹੀਂ ਪੜ੍ਹ ਸਕਦੇ, ਉਹ ਨਹੀਂ ਪੜ੍ਹ ਸਕਦੇ, ਤੇ ਉਹਨਾਂ ਦਾ ਵਾਸਤੇ ਕੋਈ ਗੁਰਮੁਖੀ ਦੇ ਵਿੱਚ ਇਹਦਾ ਜਿਹੜਾ ਹੈਗਾ ਕਰਨ ਦਾ ਉਪਾਅ ਕਰਨਾ ਚਾਹੀਦਾ। ਕੁਛ ਨਾ ਕੁਛ ਸੋਚਣਾ ਪਏਗਾ, ਅੱਜ ਨਹੀਂ, ਕੱਲ ਨਹੀਂ, ਪਰਸੋਂ, ਜੈਸੇ ਜੈਸੇ ਕੰਮ ਵੱਧਦਾ ਹੈਗਾ ਸਾਨੂੰ ਸਾਰੇ ਜ਼ਰੀਏ ਜਿਹੜੇ ਹੈਗੇ ਨੇ ਉਹ ਅਪਣਾਉਣੇ ਨੇ। ਸਾਰੇ ਸਾਡੇ ਆਪਣੇ ਜ਼ਰੀਏ ਹੈਗੇ ਨੇ, ਸਾਨੂੰ ਅੱਗੇ ਨਿਕਲਣਾ ਹੈਗਾ, ਤੇ ਉਹਦੇ ਵਾਸਤੇ ਬਹੁਤ ਜ਼ਰੂਰੀ ਹੈਗਾ। ਦੇਖੋ ਇਹ ਲੈਂਗੁਏਜ, ਬੀਨਾ ਜੀ ਨੇ ਵੀ ਜਿਹੜੀ ਗੱਲ ਕੀਤੀ ਨਾ ਕਿ ਮਤਲਬ ਘਰ ਦੇ ਵਿੱਚ ਉਰਦੂ ਬੋਲਦੇ ਸਨ, ਸਾਡੇ ਸਾਰੇ ਘਰਾਂ ਚ, ਫਿਰ ਘਰ ਚ ਅੰਗਰੇਜ਼ੀ ਬੋਲਣੀ ਸ਼ੁਰੂ ਕਰਤੀ ਬੱਚਿਆਂ ਨੇ। ਤੇ ਹੁਣ ਮਤਲਬ ਇਹ ਹੈ ਕਿ ਇਹ ਜਿਹੜੀ ਸਾਰੀ ਜਿੱਥੋਂ ਅਸੀਂ ਲੰਘੇ ਹਾਂ, ਇਹ ਸਾਰਾ ਕੁਛ ਜਿਹੜਾ ਹੈਗਾ, ਕਹਿੰਦੇ ਨਾ ਹੁਣ ਜਿਸ ਕਲੋਨੀਅਲਿਜ਼ਮ ਅਸੀਂ ਜਿੰਨਾ ਮਰਜ਼ੀ ਉਹ ਤੇ ਗੱਲ ਕਰ ਲਈਏ, ਲੇਕਿਨ ਲੰਘੇ ਤਾਂ ਉੱਥੋਂ ਹੈ। ਜੋ ਉਹਨੇ ਕਰਨਾ ਸੀ ਉਹ ਤੇ ਕੀਤਾ ਹੈਗਾ, ਉਹਨੂੰ ਡੀਕਨਸਟਰਕਟ ਕਰਾਂਗੇ ਤੇ ਅਗਲਾ ਰਸਤਾ ਮਿਲੇਗਾ। ਤੇ ਜੇ ਉਹਨੂੰ ਗਾਣਾ ਕੱਢਦੇ ਰਹੀਏ ਤਾਂ ਕੁਛ ਨਹੀਂ ਹੋਣਾ। ਉਹ ਡੀਕਨਸਟਰਕਟ ਕਿਸ ਤਰ੍ਹਾਂ ਕਰਾਂਗੇ? ਉਹਦੀ ਜਿਹੜੀ ਬੇਸਿਕ ਥੀਮਸ ਹੈਗੀਆਂ ਨੇ ਜਿਸ ਦੇ ਉੱਤੇ ਉਹ ਖਲੋਤਾ ਹੋਇਆ ਹੈ, ਇੱਕ ਸੈਂਟਰਲਾਈਜ਼ ਸਿਸਟਮ ਹੈਗਾ ਸੀ। ਔਰ ਤੁਸੀਂ ਦੇਖੋ ਕਿ ਸਾਡੀ ਸਾਰੀ ਗੱਲ ਜਿਹੜੀ ਹੈ ਉਹ ਰੰਗਾ ਰੰਗੀ ਦੇ ਉੱਤੇ, ਰੰਗਾ ਰੰਗੀ ਪੰਜਾਬ ਦੀ ਜਿਹੜੀ ਹੈਗੀ ਹੈ ਉਹ ਜਿਸ ਤਰ੍ਹਾਂ ਦਾ ਵੀ ਹੈਗਾ, ਜੋ ਵੀ ਕੁਛ ਹੈਗਾ, ਉਹਦੇ ਧਰਮੀ ਲਹਿਰਾਂ ਵੀ ਨੇ, ਉੱਥੇ ਗੈਰ ਧਰਮੀ ਲਹਿਰਾਂ ਵੀ ਨੇ, ਸੈਕੂਲਰ ਕਹਿ ਕੇ ਆਪਣਾ ਮਨ ਬਣਾ ਲੈਂਦੇ ਆ, ਤੇ ਉਹਦੇ ਚ ਹੋਰ ਵੀ ਬਹੁਤ ਕੁਛ ਹੈਗਾ। ਪੰਜਾਬ ਇੰਨਾ ਬਦਲ ਗਿਆ ਹੈ, ਉਹਦੇ ਤੇ ਕੌਣ ਗੱਲ ਕਰੇਗਾ? ਹਲੇ ਮਨਜ਼ੂਰ ਇਜਾਜ਼ ਸਾਹਿਬ ਦੀ ਕਿਤਾਬ ਆਈ, ਉਹਨਾਂ ਕੁਛ ਉਹਦੇ ਚ ਕੋਸ਼ਿਸ਼ ਕੀਤੀ ਵੀ ਬਦਲੇ ਪੰਜਾਬ ਦੇ ਉੱਤੇ ਗੱਲ ਵੀ ਤਾਂ ਕਰਨੀ ਪਏਗੀ ਨਾ ਸਾਨੂੰ ਜੋ ਜਿਸ ਤਰ੍ਹਾਂ ਹੈ ਉਸ ਤਰ੍ਹਾਂ ਹੀ ਐਕਸੈਪਟ ਕਰਕੇ ਚੱਲਣਾ ਪਏਗਾ, ਔਰ ਅਗਲੇ ਰਸਤੇ ਲੱਭਣੇ ਪੈਣ। ਜਿਹੜੀ ਗੱਲ ਜਿਹੜੀ ਹੈਗੀ ਹੈ ਜਿਸ ਤੋਂ ਬਚਣਾ ਚਾਹੀਦਾ ਹੈ ਉਹ ਹੈਗਾ ਕਿ ਸਾਨੂੰ ਮੁਸਲੇ ਕਦੇ ਨਹੀਂ ਬਣਨਾ ਚਾਹੀਦਾ, ਪਿਓਰਿਟਨ ਕਦੇ ਨਹੀਂ ਬਣਨਾ ਚਾਹੀਦਾ। ਸਾਨੂੰ ਇੱਕ ਐਸੀ ਮਤਲਬ ਥਾਂ ਬਣਾਉਣੀ ਚਾਹੀਦੀ ਜਿਹੜਾ ਵਿਹੜਾ ਹੋਏ, ਜਿਹਦੇ ਹਰ ਕੋਈ ਆ ਸਕੇ, ਆਪਣੀ ਗੱਲ ਕਰ ਸਕੇ। ਸਾਨੂੰ ਆਪਣੀ ਸਿਰਫ ਐਸੀ ਚੀਜ਼ਾਂ ਤੈਅ ਕਰਨੀ ਚਾਹੀਦੀਆਂ ਜਿਹੜੀਆਂ ਅਸੀਂ ਨਹੀਂ ਕਰਨੀਆਂ, ਬਸ ਜੋ ਅਸੀਂ ਕਰਨੀਆਂ ਨੇ ਉਹ ਨਹੀਂ ਤੈਅ ਕਰਨੀ ਚਾਹੀਦੀਆਂ, ਉਹ ਲੋਕਾਂ ਤੇ ਛੱਡਣੀਆਂ ਚਾਹੀਦੀਆਂ ਨੇ, ਰਾਈਟਰਾਂ ਤੇ ਛੱਡਣੀ ਚਾਹੀਦੀਆਂ ਨੇ, ਸ਼ਾਇਰਾਂ ਤੇ ਛੱਡਣੀ ਚਾਹੀਦੀਆਂ ਨੇ, ਰਾਈਟਰਾਂ ਤੇ ਔਰ ਆਰਟਿਸਟਾਂ ਤੇ ਛੱਡਣੀ ਚਾਹੀਦੀਆਂ ਨੇ। ਜੋ ਨਹੀਂ ਕਰਨਾ, ਹੇਟ ਸਪੀਚ ਅਸੀਂ ਨਹੀਂ ਕਰਨੀ, ਸਾਨੂੰ ਕੋਈ ਮਤਲਬ ਹੈ ਕਿ ਜ਼ਰੂਰਤ ਨਹੀਂ ਗੀ ਹੇਟ ਸਪੀਚ ਕਰਨ ਦੀ। ਮੇਰਾ ਖਿਆਲ ਹੈ ਕਿਸੇ ਵੀ ਸੂਰਤ ਦੇ ਵਿੱਚ ਸਾਨੂੰ ਹੇਟ ਸਪੀਚ ਨਹੀਂ ਕਰਨੀ ਚਾਹੀਦੀ। ਸਾਨੂੰ ਜੈਂਡਰ ਬੈਲੈਂਸ ਦਾ ਖਿਆਲ ਰੱਖਣਾ, ਮਤਲਬ ਕਿ ਇਸ ਤਰ੍ਹਾਂ ਦੇ ਕੰਮ ਜਿਹੜੇ ਹੈਗੇ ਨੇ ਸਾਨੂੰ, ਜਿਹੜੇ ਅਸੀਂ ਨਹੀਂ ਕਰਨੇ, ਸਿਰਫ ਸਾਨੂੰ ਉਹਨਾਂ ਦੀ ਇੱਕ ਬਾਟਮ ਲਾਈਨ ਬਣਾਉਣੀ ਚਾਹੀਦੀ ਹੈ। ਤੇ ਸੱਤੇ ਖੈਰ, ਲੋ ਜੀ ਆ ਜਾਓ ਤੋਹੀਦ ਸਾਹਿਬ, ਜੇਠਾ ਜੀ ਜੀ ਸਰ, ਗੱਲ ਪੂਰੀ ਹੋ ਗਈ ਹੈ। ਮੈਂ ਆ ਗਿਆ। ਕੁਛ ਗੱਲਾਂ ਬਾਤਾਂ ਆਈਆਂ ਨੇ ਸਾਹਮਣੇ, ਔਰ ਉਹਨਾਂ ਤੇ ਅਸੀਂ ਜਿਹੜੀ ਹੈ ਉਹਨਾਂ ਦੇ ਜਿਹੜੇ ਸਾਡੇ ਨਾਲ ਅੱਜ ਐਡੀਟਰਸ ਨੇ ਉਹਨਾਂ ਕੋਲੋਂ ਗੱਲਬਾਤ ਵੀ ਪੁੱਛਾਂਗੇ। ਮੈਂ ਸਾਡਾ ਪਹਿਲਾ ਜਿਹੜਾ ਕੁਐਸਚਨ ਆਇਆ ਉਹ ਅਮਰਜੀਤ ਚੰਦਨ ਹੋਰਾਂ ਵਾਸਤੇ ਸਵਾਲ ਹੈ ਗੁਰਸ਼ਮਸ਼ੇਰ ਸਿੰਘ ਵੱਲੋਂ, ਕਿ ਜਿਹੜਾ ਹੈ ਕਿ ਜਿਹੜਾ ਸਕ੍ਰਿਪਟ ਦਾ ਇਸ਼ੂ ਹੈ ਪੰਜਾਬੀ ਲੈਂਗੁਏਜ, ਇਹਨੂੰ ਕਿਸ ਤਰ੍ਹਾਂ ਸੋਲਵ ਕੀਤਾ ਜਾ ਸਕਦਾ, ਕਿਉਂਕਿ ਇੱਥੇ ਵੀ ਜਿਹੜੀ ਡਿਬੇਟ ਚੱਲ ਰਹੀ ਹੈ ਥੱਲੇ ਉਹ ਗੁਰਮੁਖੀ ਔਰ ਸ਼ਾਹਮੁਖੀ ਨੂੰ ਲੈ ਕੇ ਚੱਲ ਰਹੀ ਹੈ। ਜੀ ਸਰ। ਇਹ ਤਾਂ ਕੱਚਾ ਪੀਣਾ, ਇਹਨੂੰ ਪੀ ਜਾਓ, ਇਹ ਕਦੇ ਨਹੀਂ ਮੁੱਕਣਾ। ਸਭ ਤੋਂ ਪਹਿਲੀ ਗੱਲ ਮੈਂ ਸ਼ੁਰੂ ਵਿੱਚ ਹੀ ਕਹਿਣੀ ਚਾਹੁੰਦਾ ਸੀ, ਭੁੱਲ ਗਿਆ, ਵੀ ਕਿੰਨੀ ਸ਼ਰਮ ਵਾਲੀ ਗੱਲ ਹੈ ਕਿ ਮੈਨੂੰ ਇਹ ਆਪਣਾ ਲਿਖਿਆ ਜਿਹੜਾ ਮੇਰਾ ਲਾਹੌਰ ਵਿੱਚ ਛਪਦਾ ਮੈਂ ਖੁਦ ਨਹੀਂ ਪੜ੍ਹ ਸਕਦਾ, ਤੇ ਬਾਕੀ ਕੀ ਗੱਲ ਕਰਨੀ ਹੈ, ਬਾਕੀ ਗੱਲਾਂ ਹੀ ਮੈਨੂੰ ਕਿੰਨਾ ਖੱਕ ਬਣਦਾ ਹੈ। ਇਹ ਤਾਂ ਇਸ ਤਰ੍ਹਾਂ ਰਹੇਗਾ ਹੀ। ਇਹ ਸੇਹ ਦਾ ਤਕਲਾ ਜਿਹੜਾ ਗੱਡਿਆ ਹੋਇਆ ਤਾਰੀਖ ਨੇ ਸਾਡੀਆਂ ਲਿਪੀਆਂ ਵਿੱਚ, ਸਾਡੀਆਂ ਜ਼ੁਬਾਨਾਂ ਵਿੱਚ, ਉਹ ਤਾਂ ਕਾਇਮ ਰਹੇਗਾ। ਇਹ ਦੂਰ ਕਿਵੇਂ ਹੋ ਸਕੇ, ਇਹਦਾ ਮੇਰੇ ਕੋਲ ਕੋਈ ਫੌਰੀ ਇਲਾਜ ਨਹੀਂ ਹੈ। ਬੋਲੀ ਦੀ ਵੰਡ ਦੀ ਗੱਲ ਕੀਤੀ ਆਪਣੇ ਟੂਟੂ ਨੇ, ਬਿਲਕੁਲ ਜਾਇਜ਼ ਹੈ। ਬੋਲੀ ਦੀ ਵੰਡ 47 ਤੋਂ ਬਾਅਦ ਤਾਂ ਨਹੀਂ ਹੋਈ, ਬਾਅਦ ਵਿੱਚ
ਆਪਣਾ ਤੌਹੀਦ ਨੇ ਵੀ ਖੋਜ ਕੀਤੀ ਕਿਰਤੀ ਪਰਚੇ ਦੀ, ਤੁਸੀਂ ਉਹ ਪੜ੍ਹ ਕੇ ਵੇਖ ਲਓ ਸਾਰਾ ਗੁਰਮੁਖੀ ਜਿਹੜਾ ਛਪਿਆ ਕਿਰਤੀ ਪਰਚਾ, ਉਹਦੇ ਵਿੱਚ ਬਹੁਤ ਸਾਰੇ ਜਿਹੜੇ ਅਲਫਾਜ਼ ਨੇ, ਜਿਹੜੇ ਅਲਫਾਜ਼ ਮੈਂ ਜਿਵੇਂ ਵਰਤ ਰਿਹਾ ਸ਼ਬਦ ਸੋ ਹਰ ਲਫ਼ਜ਼ ਦਾ, ਹਰ ਸ਼ਬਦ ਦਾ ਉਹਦਾ ਮੁਤਵਾਤਰ, ਉਹਦੇ ਪੈਰਲਲ, ਉਹਦੇ ਬਰਾਬਰ, ਉਹਦੇ ਸਮਾਨ ਅੰਤਰ ਹੁਣ ਕਿੰਨੇ ਉਲਥੇ ਕਰਨੇ ਪੈਂਦੇ ਆ ਦਿਮਾਗ ਨੂੰ, ਤੁਸੀਂ ਆਪ ਅੰਦਾਜ਼ਾ ਲਾਓ। ਇਹ ਤਾਂ ਪਾਗਲਪਨ ਦੀ ਹੱਦ ਤੱਕ ਹੈ। ਸੋ ਮੈਂ ਆਪਣਾ ਲਿਖਿਆ ਜਦੋਂ ਮੈਂ ਲਿਖਦਾ ਹਾਂ, ਫਿਰ ਮੈਂ ਇਹ ਸੋਚ ਕੇ ਲਿਖਣਾ ਹੁੰਦਾ ਕਿ ਮੈਂ ਆਪਣੀ ਜਿਹੜੀ ਗੱਲ ਹੈ ਲਾਹੌਰ ਬੈਠੇ ਬੰਦੇ ਨੂੰ ਸਮਝਾਉਣੀ ਹੈ। ਇਸ ਲਈ ਮੇਰੀ ਜਿਹੜੀ ਪੰਜਾਬੀ ਹੈ, ਬਾਕੀ ਜਿਹੜੇ ਹੈ ਨੇ ਈਸਟ ਪੰਜਾਬ 'ਚ ਲਿਖਣ ਵਾਲੇ ਪ੍ਰੋਫੈਸਰ ਲਾਣਾ, ਉਹਨਾਂ 'ਚ ਸਭ ਤੋਂ ਜ਼ਿਆਦਾ, ਜਾਂ ਅਖਬਾਰ, ਉਹ ਬਹੁਤ ਹੀ ਔਖੀ ਪੰਜਾਬੀ ਲਿਖ ਰਿਹਾ, ਜਿਹੜਾ ਕਿ ਤੁਸੀਂ ਪੜ੍ਹ ਕੇ ਹੈਰਾਨ ਰਹਿ ਜਾਓਗੇ, ਤੁਸੀਂ ਸਮਝ ਹੀ ਨਹੀਂ ਸਕਦੇ। ਇੱਕ ਮੈਂ ਹੋਰ ਗੱਲ ਕਰਨੀ ਚਾਹੁੰਦਾ ਇਸ ਪਰਚੇ ਦੇ ਹਵਾਲੇ ਨਾਲ, ਪੰਜਾਬੀਅਤ ਬਾਰੇ ਅਸੀਂ ਪੁਰਾਣੇ ਲੇਖ ਕੱਢ ਕੇ ਛਾਪੇ ਆ ਦੁਬਾਰਾ, ਕਿਉਂਕਿ ਹੁਣ ਉਹ ਮਿਲਦੇ ਨਹੀਂ ਹੈ। ਜਿਵੇਂ ਪੰਜਾਬੀਅਤ ਬਾਰੇ ਹੁਣ ਤੱਕ ਗੱਲ ਕੀਤੀ ਹੈ ਹਨੀਫ ਰਾਮੇ ਨੇ, ਇਸਾਕ ਮੁਹੰਮਦ, ਇਤਜ਼ਾਜ਼ ਐਹਸਨ, ਐਰਿਕ ਸਿਪਰੀਅਨ ਤੇ ਫਖਰ ਜ਼ਮਾਨ ਨੇ। ਤੇ ਅੱਛਾ, ਇਹਦੇ ਵਿੱਚ ਹੀ ਬੜੀ ਮਜ਼ਾਕ ਵਾਲੀ ਗੱਲ ਹੈ, ਮਜ਼ਾਕ ਜਾਂ ਆਰਨੀ ਵਾਲੀ ਗੱਲ ਹੈ, ਵਿਅੰਗ ਹੈ ਕਿ ਇਹਨਾਂ ਨੇ ਸਾਰੇ ਜਿੰਨੇ ਵੀ ਲੇਖ ਆਪਣੇ ਲਿਖੇ ਸਨ ਉਹ ਸਾਰੇ ਉਰਦੂ ਵਿੱਚ ਲਿਖੇ, ਨਾ ਕਿ ਪੰਜਾਬੀ ਵਿੱਚ। ਪੰਜਾਬ ਦਾ ਮੁਕੱਦਮਾ ਉਹ ਉਰਦੂ ਵਿੱਚ ਲਿਖਿਆ, ਪੰਜਾਬੀ 'ਚ ਕਿਉਂ ਨਹੀਂ ਲਿਖਿਆ? ਫਿਰ ਕਿਉਂਕਿ ਬੋਲੀ ਦੀ ਵੰਡ ਪੈ ਚੁੱਕੀ ਹੈ, ਧਰਮਾਂ ਦੀ ਵੰਡ ਪਈ ਹੋਈ ਹੈ, ਤੇ ਮੈਂ ਉਸ ਲਿਹਾਜ਼ ਨਾਲ ਹੁਣ ਗੱਲ ਕਰਨ ਲੱਗਾ। ਸਿਰਫ ਦੋ ਬੰਦਿਆਂ ਨੇ, ਦੋ ਸਿੱਖਾਂ ਨੇ ਪੰਜਾਬੀਅਤ ਬਾਰੇ ਲਿਖਿਆ, ਪ੍ਰੀਤਮ ਸਿੰਘ ਤੇ ਅਤਰ ਸਿੰਘ ਨੇ। ਉਸ ਵੇਲੇ ਵਿਸ਼ਵਨਾਥ ਤਿਵਾੜੀ ਨੇ ਵੀ ਲਿਖਿਆ ਸੀ, ਤੇ ਉਸ ਤੋਂ ਬਾਅਦ ਵਾਧਾ ਹੋਇਆ ਹਿੰਦੂ ਹੁਣ ਅੱਗੇ ਨਿਤਰੇ ਨੇ, ਉਹ 'ਚ ਈਸ਼ਵਰ ਦੱਤ ਗੌੜ ਹੈ ਤੇ ਰੌਣਕੀ ਰਾਮ, ਜਿਨ੍ਹਾਂ ਨੇ ਸਾਂਝੇ ਪੰਜਾਬ ਦੀ ਗੱਲ ਜਾਂ ਪੰਜਾਬੀ ਕੌਮ ਦੀ ਗੱਲ। ਜਾਂ ਇੱਕ ਹੋਰ ਬੜੀ ਅਹਿਮ ਗੱਲ ਹੈ, ਇਹ ਪੰਜਾਬੀਅਤ ਦੀ ਗੱਲ ਜਿੰਨੇ ਵੀ ਲੋਕ ਕਰਦੇ ਨੇ, ਇਹਦੇ 'ਚ ਪੰਜਾਬੀ ਕੌਮ ਦੀ ਗੱਲ ਕੋਈ ਨਹੀਂ ਕਰਦਾ। ਇਹਦੀ ਕੀ ਵਜ੍ਹਾ ਹੈ? ਇਹਦਾ ਤੁਸੀਂ ਆਪ ਅੰਦਾਜ਼ਾ ਲਾਓ। ਜੇ ਲਾਹੌਰ 'ਚ ਬਹਿ ਕੇ ਪੰਜਾਬੀ ਕੌਮ ਦੀ ਗੱਲ ਹੋ ਸਕਦੀ ਹੈ ਜਾਂ ਨਹੀਂ, ਆਪਣੇ ਆਪ ਨੂੰ ਪੁੱਛੋ। ਕਿਉਂ ਨਹੀਂ ਹੋ ਸਕਦੀ, ਇਹ ਵੀ ਆਪਣੇ ਆਪ ਨੂੰ ਪੁੱਛੋ। ਬਾਕੀ ਖਤਰਾ ਸਿਰਫ ਪੰਜਾਬੀ ਨੂੰ ਹੀ ਨਹੀਂ, ਉਰਦੂ ਨੂੰ ਵੀ ਓਨਾ ਹੀ ਹੈ, ਬਾਕੀ ਬੋਲੀਆਂ ਨੂੰ ਵੀ ਓਨਾ ਹੀ ਹੈ, ਬੰਗਾਲੀ ਨੂੰ ਵੀ ਓਨਾ ਹੀ ਹੈ। ਜਿਹੜੀ ਇਸ ਵੇਲੇ ਸਰਮਾਏਦਾਰੀ ਇਸ ਵੇਲੇ ਦੁਨੀਆ ਦੀ ਪੱਧਰ ਤੇ ਫੈਲੀ ਹੋਈ ਹੈ, ਇਹਨੇ ਤਾਂ ਖਾ ਜਾਣਾ ਸਾਰੀਆਂ ਬੋਲੀਆਂ ਨੂੰ। ਪਰ ਸਾਡਾ ਫਰਜ਼ ਇਹ ਬਣਦਾ ਹੈ ਬਤੌਰ ਗੈਰ ਅੰਗਰੇਜ਼ ਹੁੰਦਿਆਂ ਕਿ ਅਸੀਂ ਆਪਣੀ ਬੋਲੀ ਨੂੰ, ਆਪਣੀ ਰਵਾਇਤ ਨੂੰ, ਆਪਣੀ ਰੀਤ ਨੂੰ, ਆਪਣੀ ਹਿਸਟਰੀ ਨੂੰ, ਆਪਣੇ ਵਿਰਸੇ ਨੂੰ ਜਿੰਨਾ ਕੋਈ ਬਚਾ ਸਕਦੇ ਹਾਂ ਬਚਾ ਲਈਏ। ਹਾਂ, ਇੱਕ ਹੋਰ ਲਤੀਫਾ ਇਹਨਾਂ ਨੇ ਇਸਤਰੀ ਸਭਾ, ਇਸਤਰੀ ਦਾ ਦੱਸਿਆ। ਇਸਤਰੀ ਤਾਂ ਜੀ ਪ੍ਰੈਸ ਉਹ ਆਪਣਾ ਉਹ ਕਰਨ ਵਾਲੀ ਹੁੰਦੀ ਹੈ, ਇਹਦੇ ਬੜੇ ਲਤੀਫੇ ਬਣੇ ਹੋਏ ਨੇ। ਇਸਤਰੀ ਲਫ਼ਜ਼ ਇਹ ਪ੍ਰੈਸ ਵਾਸਤੇ, ਆਰਨ ਵਾਸਤੇ ਕਿੱਥੋਂ ਬਣਿਆ ਮੈਨੂੰ ਨਹੀਂ ਪਤਾ, ਇਹਦੀ ਵੀ ਖੋਜ ਕਰ ਲਵਾਂਗੇ। ਮੈਂ ਬੰਬਈ ਇੱਕ ਵਾਰੀ ਗਿਆ ਤੇ ਉੱਥੇ ਪ੍ਰੈਸ ਕਰਨ ਵਾਲੇ ਦੇ ਬਾਹਰ ਲਿਖਿਆ ਹੋਇਆ ਸੀ ਇਸਤਰੀ ਚਾਲੂ ਆਹੇ। ਹੁਣ ਤੁਸੀਂ ਇਹਦਾ ਲਤੀਫਾ ਬਣਾ ਲਓ, ਹੱਸੀ ਜਾਓ, ਉਹਦਾ ਕੋਈ ਮਤਲਬ ਨਹੀਂ ਹੈ। ਪੰਜਾਬ ਇਸਤਰੀ ਸਭਾ, ਅੰਜਮਨ ਖਵਾਤੀਨ ਕਿੱਥੋਂ ਆਇਆ ਲਫ਼ਜ਼? ਇਹ ਤੁਹਾਨੂੰ ਪਤਾ ਹੀ ਹੈ ਕਿੱਧਰੋਂ ਆਏ ਨੇ, ਅਰਬ ਤੋਂ ਤੇ ਈਰਾਨ ਤੋਂ, ਫਾਰਸੀ ਅਰਬੀ ਤੋਂ। ਤੇ ਇਸਤਰੀ ਇਹ ਸੰਸਕ੍ਰਿਤ ਦਾ ਲਫ਼ਜ਼ ਹੈ, ਤੇ ਪੰਜਾਬੀ ਦਾ ਕੀ ਹੋਵੇ? ਇਸਤਰੀ ਸਭਾ ਨੂੰ ਕੀ ਕਵਾਂਗੇ? ਦੱਸੋ ਮੈਨੂੰ, ਟੂਟੂ ਜੀ ਤੁਸੀਂ ਦੱਸੋ। ਪੰਜਾਬ ਇਸਤਰੀ ਸਭਾ, ਜਿਹਦੀ ਇੱਕ ਸਦਰ ਰਹੀ ਆਪਣੀ ਬੀਬੀ ਹੋਸ਼ਮਾ ਰੇਖੀ, ਜੇ ਉਹ ਲਾਹੌਰ ਰਹਿੰਦੀ ਹੁੰਦੀ ਤੇ ਉਹ ਕੀ ਇਹਦਾ ਨਾਂ ਰੱਖਦੀ? ਪੰਜਾਬ ਇਸਤਰੀ ਸਭਾ ਜਾਂ ਕੁਝ ਹੋਰ? ਜੀ ਸਰ, ਇਸ ਤਰ੍ਹਾਂ ਮੇਜਰ ਸਾਹਿਬ ਦਾ ਵੀ ਕਾਫੀ ਕੰਮ ਰਿਹਾ, ਉਹਨਾਂ ਨੇ ਤੇ ਪੰਜਾਬੀ 'ਚ ਲਿਖਿਆ ਮਜ਼ਦੂਰ ਕਿਸਾਨ ਪਾਰਟੀ ਵੱਲੋਂ। ਪੰਜਾਬੀ ਦਾ ਜਿਹੜਾ ਹੈ ਉਹਨਾਂ ਦੇ ਲੇਖ ਵੀ ਸਨ, ਪੰਜਾਬੀ ਜਿਹੜਾ ਰਸਾਲਾ ਨਿਕਲਦਾ ਸੀ, ਇਹਨਾਂ ਦਾ ਸਰਕੂਲਰ ਵੀ ਜਿਹੜਾ ਨਿਕਲਦਾ ਸੀ ਪੰਜਾਬੀ 'ਚ ਕੱਢਦੇ ਸਨ, ਪੰਜਾਬੀ ਲਿਖਦੇ ਰਹੇ। ਮਸ਼ਹੂਰ ਲੇਖ ਹੈ ਉਰਦੂ ਵਿੱਚ ਜਾਂ ਪੰਜਾਬੀ 'ਚ? ਮਤਲਬ ਠੀਕ ਹੈ, ਵਾਜ਼ਿਆ ਕਰ ਦਿਓ। ਮੇਰਾ ਖਿਆਲ ਸੀ ਉਰਦੂ 'ਚ ਲਿਖਿਆ ਉਹਨਾਂ ਨੇ। ਨਹੀਂ ਜੀ, ਮੇਜਰ ਇਸਾਕ ਸਾਹਿਬ ਨੇ, ਮੇਜਰ ਇਸਾਕ ਸਾਹਿਬ ਦੇ ਡਰਾਮੇ ਔਰ ਉਹਨਾਂ ਦੇ ਜਿਹੜੇ ਮਜ਼ਮੂਨ ਨੇ ਉਹਨਾਂ ਨੇ ਪੰਜਾਬੀ 'ਚ ਹੀ ਲਿਖੇ। ਨਹੀਂ, ਮੈਂ ਉਸ ਲੇਖ ਦੀ ਗੱਲ ਕਰ ਰਿਹਾ, ਪੰਜਾਬ ਦੀ ਹਿਸਟਰੀ ਬਾਰੇ, ਜਿਹੜਾ ਮਸ਼ਹੂਰ ਲੇਖ ਹੈ, 3 ਕਿਸ਼ਤਾਂ ਛਪਿਆ ਸੀ ਨਵੇਂ ਜ਼ਮਾਨੇ ਵਿੱਚ, ਤੇ ਉਹਦੀ ਬੋਲੀ ਪੜ੍ਹ ਕੇ ਵੇਖੋ, ਲੱਗਦਾ ਤਰਜਮਾ ਕੀਤਾ ਹੋਇਆ ਉਰਦੂ ਤੋਂ। ਸਹੀ। ਅੱਛਾ, ਇੱਕ ਹੋਰ ਗੱਲ, ਜਿਹੜੇ ਜਿੰਨੇ ਵੀ 4-5 ਆਪਣੇ ਹੈ ਨੇ ਲਾਹੌਰ ਦੇ ਦਾਨਿਸ਼ਵਰ, ਇਹਨਾਂ ਨੇ ਪੰਜਾਬੀਅਤ ਬਾਰੇ ਲਿਖਿਆ, ਉਹਦੇ ਵਿੱਚ ਸਿੱਖਾਂ ਦੀ ਹਿਸਟਰੀ ਦਾ ਬਿਲਕੁਲ ਜ਼ਿਕਰ ਨਹੀਂ ਹੈ। ਇਹਦੇ ਵੱਲ ਤੁਹਾਨੂੰ ਬਿਲਕੁਲ ਧਿਆਨ ਦੇਣ ਦੀ ਲੋੜ ਹੈ। ਤੁਸੀਂ ਸਿੱਖਾਂ ਦੀ ਹਿਸਟਰੀ ਨੂੰ ਕਿਵੇਂ ਖਾਰਿਜ ਕਰ ਸਕਦੇ ਹੋ ਪੰਜਾਬ ਦੀ ਹਿਸਟਰੀ ਵਿੱਚੋਂ? ਸਿੱਖਾਂ ਦੀ ਹਿਸਟਰੀ ਤਾਂ ਹੈ ਹੀ ਬੜੀ ਫਖਰ ਵਾਲੀ ਹੈ। ਫਖਰ ਪਤਾ ਨਹੀਂ ਕਰਨਾ ਚਾਹੀਦਾ ਕਿ ਨਹੀਂ, ਇਹ ਤਾਂ ਹਮੇਸ਼ਾ ਹੀ ਜ਼ੁਲਮ ਦੇ ਖਿਲਾਫ ਡਟੇ ਨੇ, ਲੜੇ ਨੇ। ਸਾਰੀ ਹਿਸਟਰੀ ਉਨੀ ਹੈ। ਹੁਣ 20ਵੀਂ ਸਦੀ ਦੇ ਅੱਧ ਤੋਂ ਬਾਅਦ ਕੀ ਹੋਇਆ, ਅੱਜ ਤੋਂ 40 ਸਾਲ ਪਹਿਲਾਂ, ਉਹ ਤੁਸੀਂ ਉਹਨੂੰ ਛੱਡ ਦਿਓ। ਪਹਿਲਾਂ ਤਾਂ ਇਹਨਾਂ ਬੜਾ ਸ਼ਾਨਦਾਰ ਰੋਲ ਰਿਹਾ, ਬੜਾ ਕਮਾਲ ਦਾ ਰੋਲ ਹੈ, ਉਹਨੂੰ ਤੁਸੀਂ ਨਜ਼ਰਅੰਦਾਜ਼ ਨਹੀਂ ਕਰ ਸਕਦੇ, ਕਰਨਾ ਚਾਹੀਦਾ ਵੀ ਨਹੀਂ ਹੈ। ਜੇ ਕੀਤਾ ਤਾਂ
ਉਹਨੂੰ ਠੀਕ ਕਰ ਲੈਣਾ ਚਾਹੀਦਾ। ਜੀ ਸਰ ਠੀਕ ਹੈ। ਅਸੀਂ ਅਗਲਾ ਸਵਾਲ ਹੁਣ ਜਿਹੜਾ ਹੈ ਉਹ ਗੱਲ ਕਰਾਂਗੇ ਸੀ। ਬਿਨਾਂ ਜਵਾਦ ਹੋਣਾ ਦਾ ਜਿਹੜਾ ਇਨੀਸ਼ੀਏਟਿਵ ਸੀ ਇਹਨਾਂ ਦੇ ਸਕੂਲ ਦੇ ਹਵਾਲੇ ਨਾਲ, ਉਹਨਾਂ ਨੇ ਜਿਹੜਾ ਪੰਜਾਬੀ ਜ਼ੁਬਾਨ ਦੇ ਹਵਾਲੇ ਨਾਲ ਜਿਹੜਾ ਕੰਮ ਕਰ ਰਹੇ ਨੇ, ਕਿਉਂਕਿ ਇੱਥੇ ਸਾਡੇ ਬਹੁਤ ਸਾਰੇ ਲੋਕ ਜਿਹੜੇ ਨੇ ਉਹ ਸੁਣਨਾ ਚਾਹ ਰਹੇ ਨੇ। ਮੈਂ ਉਹਨਾਂ ਨੂੰ ਹੁਣ ਰਿਕੁਐਸਟ ਕਰਾਂਗਾ ਕਿ ਜੀ ਬਿਨਾਂ ਜੀ ਤੁਸੀਂ ਆਪਣੇ ਜਿਹੜਾ ਤੁਹਾਡਾ ਇਨੀਸ਼ੀਏਟਿਵ ਸੀ ਇੱਥੇ ਦੇ ਜਿਹੜੇ ਸਕੂਲ ਦਾ ਔਰ ਲੈਂਗੁਏਜ ਨੂੰ ਲੈ ਕੇ, ਉਹਦੇ ਹਵਾਲੇ ਨਾਲ ਅਗਰ ਤੁਸੀਂ ਸਾਡੇ ਨਾਲ ਕੋਈ ਗੱਲਬਾਤ ਸਾਂਝੀ ਕਰੋ ਤਾਂ ਕਿ ਅਸੀਂ ਸਾਡੇ ਬਾਕੀ ਲੋਕ ਜਿਹੜੇ ਨੇ ਉਹ ਸਾਰੇ ਸੁਣ ਸਕਣ। ਦੇਖੋ ਜੀ, ਮੇਰਾ ਕੋਈ ਪਲਾਨ ਤੇ ਨਹੀਂ ਹੈਗਾ ਸੀ, ਮੇਰਾ ਤੇ ਸਿਰਫ ਇਹ ਹੈਗਾ ਸੀ ਕਿ ਜਿਹੜੇ ਬੱਚੇ ਆ ਰਹੇ ਨੇ ਦਿਹਾਤਾਂ ਤੋਂ ਉਹਨਾਂ ਦੇ ਵਾਸਤੇ ਆਸਾਨੀ ਪੈਦਾ ਕੀਤੀ ਜਾਏ। ਸਕੂਲ ਵਿੱਚ ਜਿਹੜੀ ਉਹਨਾਂ ਦੀ ਜ਼ਬਾਨ ਹੈਗੀ ਸੀ, ਚਾਹੇ ਉਹ ਪੰਜਾਬੀ ਸੀ ਚਾਹੇ ਮੈਵਾਤੀ ਸੀ, ਮੈਵਾਤੀ ਖੈਰ ਅਸੀਂ ਨਹੀਂ ਬੋਲਦੇ ਤੇ ਲਿਹਾਜ਼ਾ ਪੰਜਾਬੀ ਉਹ ਘਰੋਂ ਲੈ ਕੇ ਆਉਂਦੇ ਸਨ, ਬੋਲਦੇ ਸਨ, ਤੇ ਪੰਜਾਬੀ ਉਰਦੂ ਦੋਨੋਂ ਉਹਨਾਂ ਨੂੰ ਆਉਂਦੀਆਂ ਨੇ, ਕਿਉਂਕਿ ਉਰਦੂ ਵੀ ਕਾਫੀ ਯਾਨੀ ਕਿ ਹਰ ਕੋਈ ਬੋਲਦਾ ਹੀ, ਆਪਸ ਵਿੱਚ ਕਮਿਊਨੀਕੇਟ ਕਰਨਾ ਹੋਵੇ ਨਾ ਇੱਥੇ ਤੇ ਉਰਦੂ ਚਲਦੀ ਹੈਗੀ ਹੈ। ਅਗਰ ਸਿੰਧਰੀ ਜਾਓ ਤਾਂ ਉਰਦੂ ਵਿੱਚ ਹੀ ਤੁਸੀਂ ਕਰੋਗੇ, ਬਲੋਚਿਸਤਾਨ ਜਾਓ ਤਾਂ ਉਰਦੂ ਵਿੱਚ ਕਰੋਗੇ। ਪੰਜਾਬੀ ਜਿਹੜੀ ਹੈ ਘਰ ਦੀ ਜ਼ਬਾਨ ਹੈ, ਤੇ ਫਿਰ ਇੱਥੇ ਅਸੀਂ ਕੋਈ ਤਫਰਕਾ ਨਹੀਂ ਪਾਇਆ ਕਿ ਤੁਸੀਂ ਜੀ ਪੰਜਾਬੀ ਨਾ ਬੋਲੋ, ਤੁਸੀਂ ਉਰਦੂ ਬੋਲਣੀ ਹੈ, ਜਾਂ ਤੁਸੀਂ ਇਹ ਤੇ ਤੁਸੀਂ ਉਹ। ਅੰਗਰੇਜ਼ੀ ਉਹਨਾਂ ਦੇ ਘਰੋਂ ਹੁੰਦੀ ਨਹੀਂ ਹੈ, ਉਹ ਘਰ ਵਿੱਚ ਉਹਨਾਂ ਦੀ ਅੰਗਰੇਜ਼ੀ ਨਹੀਂ ਹੈ। ਇਹਦੀ ਕੋਈ ਔਖੀ ਗੱਲ ਨਹੀਂ, ਯਾਨੀ ਕਿ ਕੋਈ ਬੁਰੀ ਗੱਲ ਹੈ ਹੀ ਨਹੀਂ। ਅਗਰ ਅੰਗਰੇਜ਼ੀ ਦੇਖੋ ਜੀ, ਫਿਤਰਤਨ ਅਸੀਂ ਪੰਜਾਬ ਦੇ ਹੈਗੇ ਆ, ਪਾਕਿਸਤਾਨੀ ਹੈਗੇ ਆ, ਸਾਡੇ ਘਰਾਂ ਵਿੱਚ ਕਿੱਥੇ ਅੰਗਰੇਜ਼ੀ ਬੋਲੀ ਜਾਂਦੀ, ਹੁਣ ਜਾ ਕੇ ਰਿਵਾਜ ਹੋਇਆ। ਤੇ ਇਹਦੀ ਸ਼ਰਮ ਨਹੀਂ ਕਰਨੀ ਚਾਹੀਦੀ। ਬਹੁਤ ਵੱਡੇ ਵੱਡੇ ਮੁਲਕ ਜਿਹੜੇ ਨੇ, ਜਿਸ ਤਰ੍ਹਾਂ ਚਾਈਨਾ ਹੋ ਗਿਆ ਵਗੈਰਾ ਵਗੈਰਾ, ਰਸ਼ੀਆ, ਉਹ ਕੋਈ ਅੰਗਰੇਜ਼ੀ ਨਹੀਂ ਬੋਲਦੇ। ਜਿਹੜਾ ਚਾਈਨੀਜ਼ ਆਏਗਾ, ਮਿਨਿਸਟਰ ਵਲੈਤ ਜਾਵੇਗਾ, ਉਹਦੇ ਨਾਲ ਉਹਦਾ ਇੰਟਰਪ੍ਰੇਟਰ ਹੋਏਗਾ, ਉਹ ਆਪਣੀ ਜ਼ਬਾਨ ਵਿੱਚ ਹੀ ਬੋਲੇਗਾ, ਅੰਗਰੇਜ਼ੀ ਨਹੀਂ ਬੋਲੇਗਾ। ਆਰਾਮ ਦੇ ਨਾਲ ਤੁਹਾਨੂੰ ਤਾਂ ਮਸ਼ੀਨਾਂ ਆ ਗਈਆਂ ਨੇ, ਮੋਬਾਈਲ ਫੋਨ ਵਿੱਚ ਤੁਹਾਨੂੰ ਟਰਾਂਸਲੇਟਰ ਮਿਲ ਜਾਂਦਾ, ਇੱਕ ਪਾਸੇ ਤੁਸੀਂ ਬੋਲੋ, ਦੂਜੇ ਪਾਸੋਂ ਉਹ ਦੂਜੀ ਜ਼ਬਾਨ ਨਿਕਲ ਆਉਂਦੀ ਹੈ। ਤੇ ਲਿਹਾਜ਼ਾ ਮੈਂ ਸਮਝਦੀ ਹਾਂ ਸਾਡੇ ਉੱਤੇ ਕਲੋਨੀਅਲ ਪਾਵਰ ਦਾ ਅਸਰ ਹੈਗਾ ਹੈ, ਜਿਹੜਾ 200 ਸਾਲ ਸਾਡੇ ਉੱਪਰ ਹੁਕਮਰਾਨੀ ਕੀਤੀ ਤੇ ਸਾਡਾ ਨਿਜ਼ਾਮ ਐਜੂਕੇਸ਼ਨ ਉਹਨਾਂ ਨੇ ਆ ਕੇ ਤਬਾਹ ਕਰ ਛੱਡਿਆ, ਜਾਣ ਕੇ ਕਿ ਇਹਨਾਂ ਨੂੰ ਅਗਰ ਕਮਜ਼ੋਰ ਕਰਨਾ ਹੈ ਤੇ ਇਹਨਾਂ ਨੂੰ ਅਹਿਸਾਸਿਕ ਕਮਤਰੀ ਵਿੱਚ ਪਾ ਦਿਓ। ਤੇ ਅਸੀਂ ਹਾਲੇ ਤੱਕ ਅਹਿਸਾਸਿਕ ਕਮਤਰੀ ਵਿੱਚ ਮੁਬਤਲਾ ਹੈਗੇ ਹਾਂ। ਅਹਿਸਾਸਿਕ ਕਮਤਰੀ ਕੀ ਹੈਗੀ ਹੈ ਭਾਈ? ਅਗਰ ਤੁਹਾਡੀ ਜ਼ਬਾਨ ਅੱਛੀ ਹੈਗੀ ਹੈ, ਤੁਸੀਂ ਬੋਲ ਰਹੇ ਹੋ, ਇੱਕ ਦੂਜੇ ਨਾਲ ਕਮਿਊਨੀਕੇਸ਼ਨ ਹੀ ਚਾਹੀਦੀ ਹੈ ਨਾ। ਅਗਰ ਕਰ ਰਹੇ ਹੋ ਪੰਜਾਬੀ ਵਿੱਚ ਕਰ ਰਹੇ ਹੋ ਤੇ ਪੰਜਾਬੀ ਤੁਸੀਂ ਬੋਲੋ। ਆਪ ਹੀ ਅਗਰ ਅਗਲੇ ਨੇ ਸੁਣਨਾ ਹੋਗਾ, ਸਮਝਣਾ ਹੋਏਗਾ ਤੇ ਉਹ ਟ੍ਰਾਂਸਲੇਸ਼ਨ ਮਸ਼ੀਨ ਲਗਾ ਲਵੇਗਾ ਜਾਂ ਇੰਟਰਪ੍ਰੇਟਰ ਰੱਖ ਲੇਗਾ। ਇਹ ਮੈਨੂੰ ਨਹੀਂ ਸਮਝ ਆਈ ਸਾਡੇ ਵਿੱਚ ਕਿਉਂ ਅਹਿਸਾਸੇ ਕਮਤਰੀ ਹੈਗੀ ਹੈ ਕਿ ਅਸੀਂ ਆਪਣੀ ਜ਼ਬਾਨ ਨਾ ਜਾਰੀ ਰੱਖੀਏ ਤੇ ਉਹਨੂੰ ਸੁੱਟ ਦਈਏ, ਇੱਕ ਪਾਸੇ ਕਰ ਦਈਏ, ਜਦੋਂ ਕਿ ਸਾਡਾ ਸਾਰਾ ਇਲਮ, ਸਾਡਾ ਮਾਰਫਤ, ਸਾਡਾ ਕਲਾਮ, ਸਾਡੇ ਬਜ਼ੁਰਗ, ਸਾਡੇ ਵਲੀ ਜਿਹੜੇ ਨੇ, ਉਹਨਾਂ ਨੇ ਪੰਜਾਬੀ ਵਿੱਚ ਕਲਾਮ ਲਿਖਿਆ ਦਾ। ਇਹ ਮੈਂ ਪੰਜਾਬ ਨੂੰ ਵੇਖ ਲਓ ਨਾ, ਮੈਂ ਪੰਜਾਬ ਦੀ ਗੱਲ ਕਰ ਰਹੀ ਹਾਂ, ਮੈਂ KPK ਦੀ ਨਹੀਂ ਕਰ ਰਹੀ, ਬਲੋਚਿਸਤਾਨ ਦੀ ਨਹੀਂ ਕਰ ਰਹੀ, ਸਿੰਧੀ, ਉਹਨਾਂ ਨੇ ਸਾਰਿਆਂ ਨੇ ਆਪਣੀ ਜ਼ਬਾਨ ਰੱਖੀ ਦੀ ਹੈ। ਸਕੂਲਾਂ ਵਿੱਚ ਉਹਨਾਂ ਦੀ ਆਪਣੀ ਜ਼ਬਾਨ ਚੱਲਦੀ ਹੈ, ਠੀਕ ਹੈ ਨਾ, ਉਹ ਤੇ ਆਪਣੀ ਜ਼ਬਾਨ ਉੱਤੇ ਕਾਇਮ ਹੈ ਗਿਆ। ਪੰਜਾਬ ਨੂੰ ਕੀ ਹੋ ਗਿਆ? ਤੇ ਇਹ ਮੈਂ ਕਹਿੰਦੀ ਹਾਂ, ਤੁਸੀਂ ਬਿਲਕੁਲ ਜਿੱਥੋਂ ਤੇ ਵੀ ਤੁਸੀਂ ਹੈਗੇ ਹੋ, ਅਗਰ ਤੁਹਾਡੀ ਜ਼ਬਾਨ ਪੰਜਾਬੀ ਹੈ, ਫਖਰ ਦੇ ਨਾਲ ਤੁਸੀਂ ਪੰਜਾਬੀ ਬੋਲੋ ਤੇ ਡਰਨ ਦੀ ਕੋਈ ਕੋਸ਼ਿਸ਼ ਨਹੀਂ, ਨਾ ਕਿਸੇ ਦੇ ਵਿੱਚ ਆਣਾ ਹੈ, ਕੀ ਕਹਿੰਦੇ ਨੇ, ਪ੍ਰੈਸ਼ਰ ਵਿੱਚ ਆਣਾ ਹੈ कि जी आप अंग्रेजी क्यों नहीं बोल रहे, आप वटेवर। तो ये साढ़े निज़ाम, एजुकेशन निज़ाम विच एक बहुत वड्डी, पिछले हुकूमत ने की कीता कि सारे स्कूल इंग्लिश मीडियम कर दिते। लाहौल वाला कित्थों टीचर्स आनगियां इंग्लिश सिखाने वालियां, कित्थों बच्चा आएगा जिहड़ा घर जाके अंग्रेजी होमवर्क करेगा? कोई नहीं। ਜਿਹੜੇ ਘਰ ਵਿੱਚ ਪੰਜਾਬੀ ਬੋਲੀ ਜਾ ਰਹੀ ਹੈ, ਉਰਦੂ, ਚਲੋ ਜੀ ਉਰਦੂ ਹੀ ਬੋਲੀ ਜਾ ਰਹੀ ਹੈ, ਤੇ ਤੁਹਾਡੀ ਇੰਸਟਰਕਸ਼ਨ ਲੈਂਗੁਏਜ ਜਿਹੜੀ ਐਜੂਕੇਸ਼ਨਲ ਇੰਸਟੀਟਿਊਸ਼ਨਸ ਵਿੱਚ ਹੈਗੀ ਹੈ, ਉਹ ਤੁਹਾਡੀ ਆਪਣੀ ਜ਼ਬਾਨ ਹੋਣੀ ਚਾਹੀਦੀ। ਬਸ ਇਹ ਮੈਨੂੰ ਨਹੀਂ ਸਮਝ ਆਉਂਦੀ, ਤੇ ਤੁਸੀਂ ਇਹਦੇ ਵਿੱਚ ਛੇਤੀ ਨਾਲ ਨਿਕਲ ਜਾਓ, ਆਪਣੀ ਕਰੋ, ਆਪਣੇ ਟੀਚਰਸ ਨੂੰ, ਐਡਮਿਨ ਨੂੰ ਕਹੋ ਜਾ ਕੇ ਕਿ ਹਾਂ हमारी अपनी ਜ਼ਬਾਨ ਚਲੇਗੀ इधर, ਚਾਹੇ ਉਰਦੂ ਹੈ ਤੇ ਚਾਹੇ ਪੰਜਾਬੀ ਹੋਏ, ਜੋ ਵੀ ਹੈ, ਤੇ ਜਿਹੜੀ ਆਸਾਨ ਹੋਏ ਸਟੂਡੈਂਟਸ ਦੇ ਵਾਸਤੇ, ਆਸਾਨੀ ਦੇ ਨਾਲ ਉਹ ਸਮਝ ਸਕਣ ਤੇ ਬੋਲ ਸਕਣ, ਤੇ ਸਭ ਕੁਝ ਤੇ ਆਸਾਨੀ ਨਹੀਂ ਹੋ ਗਈ ਆਪਣੀ ਪੜ੍ਹਾਈ ਜਿਹੜੀ ਹੈਗੀ। ਠੀਕ ਹੈ। ਹਾਂਜੀ ਹਾਂਜੀ, ਬਿਲਕੁਲ ਜ਼ਬਰਦਸਤ।
ਪੰਜਾਬੀ ਦੇ ਹਵਾਲੇ ਨਾਲ ਜਿਹੜੀ ਗੱਲਬਾਤ ਅੱਜ ਦੇ ਮੈਗਜ਼ੀਨ ਤੇ ਵੀ ਸਾਡੀ ਚੱਲ ਰਹੀ ਸੀ। ਮੈਂ ਪਾਤਰ ਜੀ ਮੇਰੇ ਕੋਲ ਮੈਨੂੰ ਨਜ਼ਰ ਨਹੀਂ ਆ ਰਹੇ, ਉਹਨਾਂ ਦਾ ਸ਼ਾਇਦ ਕੈਮਰਾ ਬੰਦ ਹੈ। ਮੈਂ ਹੁਣ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਉਹਨਾਂ ਦੀ ਵੀ। ਜੀ ਪਾਤਰ ਜੀ, ਜੀ ਆਇਆਂ ਨੂੰ। ਇੱਥੇ ਗੱਲਬਾਤ ਚੱਲ ਰਹੀ ਸੀ ਮੈਗਜ਼ੀਨ ਦੇ ਹਵਾਲੇ ਨਾਲ ਤੇ ਕੁਛ ਬੋਲੀ ਦੇ ਉੱਤੇ, ਬੋਲੀ ਦੇ ਸਕ੍ਰਿਪਟ ਦੇ ਉੱਪਰ ਕਿ ਗੁਰਮੁਖੀ ਔਰ ਸ਼ਾਹਮੁਖੀ ਹੋਣੀ ਚਾਹੀਦੀ ਹੈ। ਤੇ ਅਮਰ ਰਿਆਜ਼ ਸਾਹਿਬ ਨੇ ਵੀ ਕਿਹਾ ਕਿ ਜੀ ਇਹਨੂੰ PDF ਕਰਨਾ ਚਾਹੀਦਾ ਜਾਂ ਅੰਗਰੇਜ਼ੀ ਲਿਖਣਾ ਚਾਹੀਦਾ। ਤੇ ਇੱਕ ਸੁਜੈਸ਼ਨ ਇਹ ਵੀ ਹੈ ਕਿ ਇਹਨੂੰ ਆਡੀਓ ਵੀ ਕੀਤਾ ਜਾ ਸਕਦਾ ਤਾਂ ਕਿ ਹੋਰ ਬਿਹਤਰ ਹੋ ਸਕੇ। ਤੇ ਅਸੀਂ ਤੁਹਾਡੇ ਨਾਲ ਵੀ ਇਹ ਗੱਲ ਕਰਾਂਗੇ ਕਿ ਜਿਹੜੀ ਸਾਰੀ ਰੌਲਾ ਵਾ ਵਰਲਡ ਲਿਟਰੇਚਰ ਦੀ, ਅਸੀਂ ਇਹ ਸਵਾਲ ਸਾਡੇ ਵਾਸਤੇ ਹੋਰ ਵੀ ਇੰਪੋਰਟੈਂਟ ਇਸ ਤੋਂ ਹੈ ਕਿ ਅਸੀਂ ਜਦੋਂ ਇਹ ਬੁੱਕ ਆਫ ਦਾ ਵੀਕ ਕਰਦੇ ਹਾਂ, ਤੇ ਜਿਹੜੀ ਗੁਰਮੁਖੀ ਦੀ ਕਿਤਾਬ ਸਾਡੇ ਵੱਲ ਇੱਧਰ ਆਉਂਦੀ ਹੈ ਨਾ, ਉਹਨੂੰ ਅਸੀਂ 1.5-2 ਮਹੀਨੇ ਪਹਿਲਾਂ ਮੰਗਵਾਉਂਦੇ ਤਾਂ ਕਿ ਉਹਨੂੰ ਪੜ੍ਹਿਆ ਜਾ ਸਕੇ। ਪੜ੍ਹਨ ਵੇਲੇ ਗੁਰਮੁਖੀ ਦੀ ਕਿਤਾਬ ਇੱਧਰ ਪੜ੍ਹਨੀ, ਔਰ ਇਦਾਂ ਹੀ ਜਦੋਂ ਸ਼ਾਹਮੁਖੀ ਦਾ ਰਿਵਿਊ ਹੋਣ ਵਾਸਤੇ ਚੜ੍ਹਦੇ ਵਾਲੇ ਬੰਨੇ ਜਾਂਦਾ ਤੇ ਉਦੋਂ ਵੀ ਇਹੀ ਹੁੰਦਾ। ਤੇ ਅੱਜ ਇਹਦੇ ਤੇ ਹੀ ਗੱਲਬਾਤ ਹੋ ਰਹੀ ਤੇ ਅਸੀਂ ਤੁਹਾਡੇ ਵਿਚਾਰ ਸੁਣਨਾ ਚਾਹਾਂਗੇ। तो पहली गल तो है कि जिस तरह अमरजीत चंदन होरां भी कहा भी ਜਿਹੜੀਆਂ ਸਾਰੀਆਂ ਹੀ ਦੁਨੀਆ ਦੀਆਂ ਬੋਲੀਆਂ ਨੇ ਉਹ ਅੰਗਰੇਜ਼ੀ ਦੇ, ਜਿਵੇਂ ਆਮੀਰ ਸਾਹਿਬ ਨੇ ਛੱਲ ਦੀ ਗੱਲ ਕੀਤੀ ਵੀ ਅੰਗਰੇਜ਼ੀ ਦੀ ਛੱਲ ਆ ਤੇ ਇੱਕ ਪੈਸੇ ਦੀ ਛੱਲ ਆ, ਤੇ ਉਹ 'ਚ ਸਾਰੀਆਂ ਜਿਹੜੀਆਂ ਜ਼ਬਾਨਾਂ ਨੇ ਰੀਜਨਲ, ਜਿਹਨੂੰ ਆਪਾਂ ਭਾਸ਼ਾਵਾਂ ਕਹਿੰਦੇ ਆ ਜਾਂ ਮਾਂ ਬੋਲੀਆਂ ਕਹਿੰਦੇ ਆ, ਉਹ ਸਾਰੀਆਂ ਹੀ ਇੱਕ ਖਤਰਾ ਮਹਿਸੂਸ ਕਰ ਰਹੀਆਂ। ਬੇਸ਼ੱਕ ਉਹ ਬੰਗਾਲ, ਇੱਥੇ ਬੰਗਾਲੀ ਲੋਕ ਵੀ, ਮਰਾਠੀ ਲੋਕ ਵੀ, ਜਾਂ ਇੱਥੋਂ ਤੱਕ ਕਿ ਜਿਹੜੀਆਂ ਯੂਰਪੀਅਨ ਭਾਸ਼ਾਵਾਂ ਨੇ ਉਹਨਾਂ ਵਿੱਚ ਵੀ ਇਹੋ ਜਿਹੇ ਰੁਝਾਨ ਮਿਲਦੇ ਆ। ਤੋ ਮੈਂ ਸਮਝਦਾ ਕਿ ਜਿਹੜੀ ਔਰ ਵੱਡੀ ਗੱਲ ਇਹ ਹੈ ਕਿ ਜਦੋਂ ਅਸੀਂ ਇੱਥੇ ਗੱਲ ਕਰਦੇ ਕਿ ਸਾਡੇ ਬੱਚੇ ਘਰੋਂ ਭਾਵੇਂ ਪੰਜਾਬੀ ਬੋਲਦੇ ਜਾਣ, ਸਕੂਲਾਂ ਤੋਂ, ਇੱਥੇ ਵੀ ਉਹ ਸਕੂਲਾਂ ਤੋਂ ਜਦੋਂ ਮੁੜਦੇ ਆ ਤਾਂ ਉਹ ਹਿੰਦੀ ਜਾਂ ਅੰਗਰੇਜ਼ੀ ਬੋਲਦੇ ਮੁੜਦੇ ਆ, ਔਰ ਉਹਨਾਂ ਨੂੰ ਪੰਜਾਬੀ ਦਾ ਲਫ਼ਜ਼ ਬੋਲਣ 'ਤੇ ਜੁਰਮਾਨਾ ਹੁੰਦਾ। ਯਾਨੀ ਸੋ ਇੱਕ ਜੋ ਵਿਦਿਅਕ ਅਦਾਰਿਆਂ ਦਾ, ਸਿੱਖਿਆ ਦੇ ਅਦਾਰਿਆਂ ਦਾ ਜਿਹੜਾ ਇੱਕ ਬਹੁਤ ਵੱਡਾ ਰੋਲ ਕਿ ਉਹਦੇ ਵਿੱਚ ਇੱਕ ਵੱਡੇ ਸਮਝੋ ਤਬਦੀਲੀ ਦੀ ਜ਼ਰੂਰਤ ਹੈ। ਇੱਕ ਬਹੁਤ ਵੱਡੀ ਲਹਿਰ ਦੀ ਜ਼ਰੂਰਤ ਹੈ, ਸਿੱਖਿਆ ਦੀ ਲਹਿਰ ਚੱਲੇ, ਜਿਹਦੇ ਵਿੱਚ ਇੱਕ ਮੈਂ ਜਾਣੀ ਇੱਥੇ ਇਹ ਵੀ ਹੈ ਕਿ ਜਿਹੜੇ ਮਾਪਿਆਂ ਦੇ ਮਨ 'ਚ ਵੱਡੀ ਗੱਲ ਇਹ ਹੈ ਕਿ ਜੇ ਅਸੀਂ ਕਹਿੰਦੇ ਕਿ ਵੀ ਤੁਸੀਂ ਸਕੂਲ ਜਾ ਕੇ ਕਹੋ ਆਪਣੇ ਟੀਚਰਸ ਨੂੰ ਕਿ ਸਾਨੂੰ ਪੰਜਾਬੀ ਬੋਲਣਾ, ਤਾਂ ਜਿਹੜੇ ਮਾਪੇ ਨੇ ਉਹੀ, ਉਹਨਾਂ ਦੇ ਮਨ 'ਚ ਵੀ ਇਹੀ ਰੀਝ ਹੁੰਦੀ ਕਿ ਸਾਡੇ ਬੱਚਿਆਂ ਨੂੰ ਅੰਗਰੇਜ਼ੀ ਜ਼ਰੂਰ ਆਵੇ, ਕਿ ਉਹਨਾਂ ਦੇ ਵੀ ਦਿਲਾਂ 'ਤੇ ਉਹ ਲਫ਼ਜ਼ ਉਕਰੇ ਗਏ ਆ ਕਿ ਅੰਗਰੇਜ਼ੀ ਬਹੁਤ ਜ਼ਰੂਰੀ ਆ। ਤਾਂ ਮੇਰੇ ਮਨ 'ਚ ਇੱਦਾਂ ਆਉਂਦਾ ਕਿ ਚਲੋ ਜਿਵੇਂ ਅਸੀਂ 6ਵੀਂ ਤੋਂ ਅੰਗਰੇਜ਼ੀ ਪੜ੍ਹੀ ਸੀ, ਪਹਿਲਾਂ ਪੰਜਾਬੀ ਪੜ੍ਹੀ, ਤੋ ਇੱਦਾਂ ਹੀ ਸਾਡੇ ਹੋਰ ਬਹੁਤ ਸਾਰੇ ਜਿਹੜੇ ਅੱਜ ਜਿਹਨਾਂ ਬਾਅਦ 'ਚ ਬਹੁਤ ਅੰਗਰੇਜ਼ੀ ਵਿੱਚ ਵੀ ਬਹੁਤ ਅੱਛੀਆਂ ਚੀਜ਼ਾਂ ਲਿਖੀਆਂ। ਸੇਖੋਂ ਸਾਹਿਬ ਨੇ ਹੀਰ ਵਾਰਿਸ ਸ਼ਾਹ ਦਾ ਅੰਗਰੇਜ਼ੀ ਤਰਜਮਾ ਕੀਤਾ, ਪਰ ਉਹਨਾਂ ਨੇ ਅੰਗਰੇਜ਼ੀ 6ਵੀਂ ਜਮਾਤ ਤੋਂ ਪੜ੍ਹੀ ਸੀ। ਸੋ ਮੇਰੀ ਪਹਿਲੀ ਤਾਂ ਇਹ ਹੈ ਕਿ ਸਾਨੂੰ ਜੇ ਮੰਨ ਲਓ ਅਸੀਂ, ਮੈਨੂੰ ਇਹ ਵੀ ਲੱਗਦਾ ਕਿ ਸ਼ਾਇਦ ਇਸ ਲਈ ਇੱਕ ਜ਼ਰੂਰਤ ਹੈ ਕਿ ਅਸੀਂ ਸਾਰੇ ਬੰਦਿਆਂ ਦੀ ਬਾਈਲਿੰਗੁਅਲ ਜਾਂ ਮਲਟੀਲਿੰਗੁਅਲ ਹੋਣ ਦੀ ਇੱਕ ਜ਼ਰੂਰਤ ਵੀ ਹੋ ਸਕਦੀ ਆ, ਪਰ ਬੋਲੀਆਂ ਦੀ ਤਰਤੀਬ ਜ਼ਰੂਰ ਠੀਕ ਹੋਣੀ ਚਾਹੀਦੀ ਆ। ਕਿ ਜੇ ਅਸੀਂ ਸ਼ੁਰੂ ਦੀਆਂ ਜਮਾਤਾਂ ਨੇ ਉਹ ਉਹਨਾਂ ਦੀ ਉਸ ਥਾਂ ਦੀ ਮਾਂ ਬੋਲੀ ਵਿੱਚ ਪੜ੍ਹਾਈਆਂ ਜਾਣ ਉਹਨਾਂ ਨੂੰ, ਅਤੇ ਫਿਰ ਇੱਕ ਭਾਸ਼ਾ ਦੇ ਤੌਰ 'ਤੇ ਤੁਸੀਂ ਅੰਗਰੇਜ਼ੀ ਉਹਨਾਂ ਨੂੰ ਪੜ੍ਹਾ ਵੀ ਦਿਓ ਜਾਂ ਹਿੰਦੀ ਵੀ ਪੜ੍ਹਾ ਦਿਓ, ਉਰਦੂ ਵੀ ਪੜ੍ਹਾ ਦਿਓ, ਤਾਂ ਮੇਰੇ ਖਿਆਲ 'ਚ ਕੋਈ ਇਹਦੇ 'ਚ ਬੁਰੀ ਗੱਲ ਨਹੀਂ ਹੋਊਗੀ ਕਿ ਜੇ ਅਸੀਂ ਇਹਨਾਂ ਨੂੰ ਕਿ ਇਹ ਭਾਸ਼ਾਵਾਂ ਵੀ ਸਾਡੇ ਬੱਚਿਆਂ ਨੂੰ ਆਉਂਦੀਆਂ ਹੋਣ। ਲੇਕਿਨ ਇੱਕ ਤਾਂ ਪਹਿਲੀ ਗੱਲ ਤਾਂ ਕਿ ਤਰਤੀਬ ਠੀਕ ਕਰਨ ਦੀ ਜ਼ਰੂਰਤ ਹੈ ਕਿ ਅਸੀਂ ਮਾਂ ਬੋਲੀ ਤੋਂ ਸ਼ੁਰੂ ਕਰੀਏ, ਫਿਰ ਅਸੀਂ ਦੂਸਰੀਆਂ ਭਾਸ਼ਾਵਾਂ ਨੂੰ ਦੂਜੀ ਭਾਸ਼ਾ ਦੇ ਤੌਰ 'ਤੇ ਸਿੱਖੀਏ ਜਾਂ ਸਿਖਾਈਏ। ਸੋ ਇੱਕ ਵਿੱਦਿਆ ਦੇ ਪੱਧਰ 'ਤੇ, ਸਿੱਖਿਆ ਦੇ ਪੱਧਰ 'ਤੇ ਇੱਕ ਬਹੁਤ ਵੱਡੇ ਪਰਿਵਰਤਨ ਦੀ ਇਸ ਪੱਖੋਂ ਜ਼ਰੂਰਤ ਹੈ। ਦੂਜੀ ਗੱਲ ਹੈ ਕਿ ਜੋ ਮੈਨੂੰ ਥੋੜ੍ਹੀ ਜਿਹੀ ਉਮੀਦਾਂ ਲੱਗਦੀਆਂ ਨੇ ਜਿਹੜੀਆਂ ਕਿ ਮਸ਼ੀਨ ਤੋਂ ਨੇ ਜਾਂ ਟੈਕਨੀਕ ਤੋਂ ਨੇ, ਕਿ ਜਿਵੇਂ ਅਸੀਂ ਹੁਣ ਦੇਖਦੇ ਹਾਂ ਕਿ ਇੱਥੇ ਗੁਰਮੁਖੀ ਤੋਂ ਸ਼ਾਹਮੁਖੀ ਵਿੱਚ ਤਬਦੀਲ ਕਰਨਾ ਲਿਪੀ ਨੂੰ, ਜਾਂ ਜੇ ਟਾਈਪ ਚੀਜ਼ਾਂ ਤਾਂ ਹੁਣ ਤੁਸੀਂ ਗੁਰਮੁਖੀ ਤੋਂ ਸ਼ਾਹਮੁਖੀ ਤੋਂ ਗੁਰਮੁਖੀ ਕਰ ਸਕਦੇ ਹਾਂ, ਕਿ ਇੱਕ ਇਹੋ ਜਿਹੇ ਜਾਣੀ ਤਰੀਕੇ ਵੀ ਆ ਰਹੇ, ਇਹੋ ਜਿਹੀ ਮਸ਼ੀਨੀ ਈਜਾਦ ਵੀ ਹੋ ਰਹੀ ਆ। ਤਾਂ ਸ਼ਾਇਦ ਉਹ ਸਾਡਾ ਮਸਲਾ
ਇਸ ਗੱਲੋਂ ਪੜ੍ਹਨ ਦਾ ਜਿਹੜਾ ਮਸਲਾ ਹੈ ਉਹ ਬਹੁਤੀ ਦੇਰ ਇੰਨਾ ਮੁਸ਼ਕਲ ਨਾ ਰਵੇ। ਤੋ ਦੂਜਾ ਕੋਸ਼ਿਸ਼ ਇਹ ਵੀ ਹੈ ਕਿ ਜਿੱਦਾਂ ਜਿਹੜੇ MA ਬੱਚੇ ਪੜ੍ਹਦੇ ਆ ਉਹਨਾਂ ਲਈ ਲਿਪੀ ਸਿੱਖਣੀ, ਸ਼ਾਹਮੁਖੀ ਲਿਪੀ ਸਿੱਖਣੀ ਜ਼ਰੂਰੀ ਹੋਵੇ, ਇੱਧਰ ਗੁਰਮੁਖੀ ਲਿਪੀ ਸਿੱਖਣੀ ਜ਼ਰੂਰੀ ਹੋਵੇ। ਸੋ ਇੱਕ ਇਹ ਤਰੀਕਾ, ਪਰ ਮੈਨੂੰ ਜਾਣੀ ਬਹੁਤ ਜਾਣੀ ਇਸ ਗੱਲ ਤੋਂ ਇਹ ਲੱਗਦਾ ਕਿ ਸ਼ਾਇਦ ਜਿਹੜੀ ਮਸ਼ੀਨ ਆ ਆਉਣ ਵਾਲੇ ਦਿਨਾਂ 'ਚ ਇਸ ਮਸਲੇ ਨੂੰ ਕਾਫੀ ਹੱਲ ਕਰ ਦੇਵੇ। ਔਰ ਮਸ਼ੀਨ ਤੋਂ ਹੀ ਮੈਨੂੰ ਇੱਕ ਹੋਰ ਆਸ ਆ, ਜਿੱਦਾਂ ਕਿ ਮੈਂ ਸਮਝਦਾ ਕਿ ਹੁਣ ਅਸੀਂ ਅਨੁਵਾਦ ਕਰਦੇ ਹਾਂ ਕਿ ਕੋਈ ਅੰਗਰੇਜ਼ੀ ਦਾ, ਮੈਂ ਪਿਛਲੇ ਦਿਨ ਇੱਕ ਮਰਾਠੀ 'ਚ ਕੋਈ ਆਰਟੀਕਲ ਛਪਿਆ ਸੀ, ਉਹ ਮੇਰੇ ਬਾਰੇ ਸੀ। ਮੈਂ ਉਹਦਾ ਇੰਗਲਿਸ਼ ਟ੍ਰਾਂਸਲੇਟ ਵਾਲਾ ਜਦੋਂ ਬਟਨ ਦਬਾਇਆ ਤਾਂ ਉਹ ਕਾਫੀ ਕੁਛ ਮੈਨੂੰ ਅੱਧਾ ਪਚੱਧਾ ਸਮਝ ਆ ਗਿਆ ਕਿ ਉਹ ਕੀ ਕਹਿ ਰਿਹਾ। ਤੇ ਹੁਣ ਬੇਸ਼ੱਕ ਅਨੁਵਾਦਾਂ ਦਾ ਕੰਮ ਬਹੁਤ ਢਿੱਲਾ ਹੈ ਇੱਕ ਭਾਸ਼ਾ ਤੋਂ ਦੂਸਰੀ ਭਾਸ਼ਾ, ਪਰ ਪਹਿਲਾਂ ਨਾਲੋਂ ਬਹੁਤ ਜ਼ਿਆਦਾ ਉਹਦੇ ਵਿੱਚ ਤਰੱਕੀ ਵੀ ਹੋ ਗਈ ਆ। ਸੋ ਮੈਨੂੰ ਤਾਂ ਲੱਗਦਾ ਕਿ ਸ਼ਾਇਦ ਜਿਹੜਾ ਆਉਣ ਵਾਲੇ ਸਮੇਂ 'ਚ ਜੇ ਅਨੁਵਾਦ ਵਾਲੇ ਕੰਮ, ਮਸ਼ੀਨੀ ਅਨੁਵਾਦ ਵਾਲੇ ਕੰਮ ਜ਼ਿਆਦਾ ਵਧੀਆ ਹੋਣ ਤਾਂ ਘੱਟ ਤੋਂ ਘੱਟ ਜਿਹੜੀ ਸਾਇੰਸ ਹੈ, ਸਾਇੰਸ ਦਾ ਅਨੁਵਾਦ ਹੋ ਸਕਦਾ। ਤੇ ਜੇ ਸਾਡੇ ਬੱਚੇ ਪੰਜਾਬੀ 'ਚ ਵੀ ਪੜ੍ਹਦੇ ਹੋਣ ਸਾਇੰਸ, ਤਾਂ ਉਹਨਾਂ ਨੂੰ ਜੇ ਕੋਈ ਅੰਗਰੇਜ਼ੀ ਦਾ ਆਰਟੀਕਲ ਉਹਨੂੰ ਪੰਜਾਬੀ 'ਚ ਮਸ਼ੀਨੀ ਅਨੁਵਾਦ ਰਾਹੀਂ ਵੀ, ਮਸ਼ੀਨੀ ਤਰਜਮੇ ਰਾਹੀਂ ਵੀ ਉਹਨੂੰ ਅਸੀਂ ਪੜ੍ਹ ਸਕਦੇ ਹਾਂ। ਤੋ ਸ਼ਾਇਦ ਇਹਦੇ ਵਿੱਚ ਕੋਈ, ਮੈਨੂੰ ਲੱਗਦਾ ਕਿ ਮੇਰੀ ਝੂਠੀ ਉਮੀਦ ਹੋਵੇ, ਲੇਕਿਨ ਮੈਨੂੰ ਲੱਗਦਾ ਕਿ ਸ਼ਾਇਦ ਟੈਕਨੀਕ ਜਿਹੜੀ ਆ ਆਉਣ ਵਾਲੇ ਵਕਤਾਂ ਦੇ ਵਿੱਚ ਇਹਦਾ ਹੱਲ ਕਰੇ। ਔਰ ਦੂਜੀ ਗੱਲ ਹੈ ਕਿ ਜਿਸ ਤਰ੍ਹਾਂ ਹੁਣ YouTube ਆ ਜਾਂ ਜਿਸ ਤਰ੍ਹਾਂ ਸੋਸ਼ਲ ਮੀਡੀਆ, ਸੋ ਅਸੀਂ ਪਹਿਲਾਂ ਕਦੀ ਇੰਨੀਆਂ ਕਵਿਤਾਵਾਂ, ਇੰਨੀਆਂ ਗਜ਼ਲਾਂ ਉਹ ਪੰਜਾਬੀ ਦੀਆਂ ਨਹੀਂ ਸੁਣੀਆਂ ਜਿੰਨੀਆਂ ਹੁਣ YouTube 'ਤੇ ਸਾਨੂੰ ਲਹਿੰਦੇ ਪੰਜਾਬ ਦੇ ਬਹੁਤ ਸ਼ਾਇਰ, ਉਹਨਾਂ ਦੀਆਂ ਕਵਿਤਾਵਾਂ ਅਸੀਂ ਉਹ ਬੋਲ ਰਹੇ ਔਰ ਸੁਣ ਰਹੇ ਆ। ਸੋ ਇੱਕ ਇਹ ਜਿਹੜਾ ਸਾਧਨ ਹੈ, ਇਹ ਜਿਹੜਾ ਸੋਰਸ ਆ, ਇਸ ਗੱਲ ਨੇ ਵੀ ਸਾਨੂੰ ਕਰੀਬ ਲਿਆਂਦਾ ਕਿ ਅਸੀਂ, ਜਿਵੇਂ ਅਮੀਰ ਸਾਹਿਬ ਨੇ ਕਿਹਾ ਕਿ ਵੀ ਉਹ ਤੁਸੀਂ ਇੱਕ ਬੋਲਦੀ ਕਿਤਾਬ ਵੀ ਲਿਖ ਸਕਦੇ ਆ, ਬੋਲਦੀਆਂ ਕਿਤਾਬਾਂ ਵੀ ਦੁਨੀਆ 'ਤੇ ਆ ਰਹੀਆਂ। ਤੁਸੀਂ ਆਪਣੀ ਕਾਰ 'ਚ ਟੇਪ ਲਾ ਕੇ ਕੋਈ ਕਹਾਣੀਆਂ ਦੀ ਕਿਤਾਬ, ਕੋਈ ਕਵਿਤਾ ਦੀ ਕਿਤਾਬ, ਉਹਨੂੰ ਸੁਣ ਸਕਦੇ ਆ। ਸੋ ਜਿਵੇਂ ਉਹਨੇ ਕਿਹਾ ਕਿ ਸਾਰੇ ਸਾਧਨ ਸਾਨੂੰ ਵਰਤਣੇ ਚਾਹੀਦੇ ਆ। ਤੋ ਜੋ ਵੀ ਸਾਨੂੰ ਤਰੀਕਾ ਲੱਗੇ ਕਿ ਇਸ ਤਰੀਕੇ ਨਾਲ ਸਾਡੀ ਜਿਹੜੀ ਜ਼ੁਬਾਨ ਆ ਉਹ ਅੱਗੇ ਜਾ ਸਕਦੀ ਹੈ, ਤੋ ਸਾਨੂੰ ਉਹ ਸਾਰੇ ਢੰਗ ਤਰੀਕੇ ਅਪਣਾਉਣੇ ਚਾਹੀਦੇ ਆ। ਸੋ ਲਿਪੀ ਦਾ ਮੈਨੂੰ ਮਸਲਾ ਕੋਈ ਬਹੁਤ ਵੱਡਾ ਮਸਲਾ ਨਹੀਂ ਜਾਪਦਾ ਆਉਣ ਵਾਲੇ ਵਕਤਾਂ 'ਚ, ਕਿਉਂਕਿ ਇਹਨਾਂ ਦੋਨਾਂ ਗੱਲਾਂ ਕਰਕੇ ਕਿ ਜਿਹੜੀ ਸਾਡੀ ਟੈਕਨੀਕ ਹੈ ਜਾਂ ਟੈਕਨੀਕਲ ਜੋ ਕਾਢਾਂ ਅੱਗੇ ਆ ਰਹੀਆਂ, ਉਹਨਾਂ ਕਰਕੇ ਸਾਡਾ ਇਹੋ ਇੱਕ ਬਹੁਤ ਵੱਡਾ ਮਸਲਾ ਨਹੀਂ ਰਹੂਗਾ। ਵੱਡਾ ਮਸਲਾ ਇਹੀ ਹੈ ਕਿ ਅਸੀਂ ਪੰਜਾਬੀ ਵਿੱਚ ਵੱਧ ਤੋਂ ਵੱਧ ਲਿਖੀਏ, ਪੰਜਾਬੀ ਵਿੱਚ ਗਾਈਏ ਵੱਧ ਤੋਂ ਵੱਧ, ਕਿਉਂਕਿ ਕਿਸੇ ਵੀ ਜ਼ੁਬਾਨ ਨੂੰ ਜ਼ਿੰਦਾ ਰੱਖਣ ਲਈ ਅਸੀਂ ਕਹਿੰਦੇ ਕਿ 10, 11, 12 ਧਿਰਾਂ ਹੁੰਦੀਆਂ, ਕਿ ਜਿਹੜੀ ਧਿਰ, ਇੱਕ ਵੱਡੀ ਧਿਰ ਜਿਹੜੀ ਹੁੰਦੀ, ਉਹਦੇ ਲਿਖਾਰੀ ਹੁੰਦੇ ਆ, ਉਹਦੇ ਅਦੀਬ ਹੁੰਦੇ ਆ ਕਿ ਜਿਹੜੇ ਆਪਣੀ ਜਿੰਦ ਜਾਨ ਉਹਦੇ 'ਚ ਪਾਉਂਦੇ ਆ, ਔਰ ਉਹਨਾਂ ਨੂੰ ਪੜ੍ਹਨ ਲਈ ਵੀ ਲੋਕ ਕਈ ਵਾਰੀ ਪੰਜਾਬੀ ਸਿੱਖਦੇ ਕਿ ਮੈਂ ਇਹਨੂੰ ਪੜ੍ਹਨ ਲਈ ਪੰਜਾਬੀ ਸਿੱਖਣੀ ਆ। ਸੋ ਲੇਖਕ ਵੱਡੀ ਧਿਰ ਆ, ਲੋਕ ਵੱਡੀ ਧਿਰ ਆ, ਔਰ ਸਾਡੀਆਂ ਅਖਬਾਰਾਂ ਵੱਡੀ ਧਿਰ ਆ, ਸਾਡਾ ਰੇਡੀਓ, ਸਾਡੇ ਗਾਇਕ ਇੱਕ ਵੱਡੀ ਧਿਰ ਆ, ਸਾਡਾ ਰੰਗਮੰਚ ਬਹੁਤ ਵੱਡੀ ਧਿਰ ਹੈ, ਸਾਡੀ ਫਿਲਮ ਬਹੁਤ ਵੱਡੀ ਧਿਰ ਹੈ, ਸਾਡਾ ਮੀਡੀਆ ਬਹੁਤ ਵੱਡੀ ਧਿਰ ਆ। ਸੋ ਇਹਨਾਂ ਸਾਰੀਆਂ ਧਿਰਾਂ ਨੂੰ ਹੀ ਜਾਣੀ ਇਹਦੇ ਵਿੱਚ ਕੰਮ ਕਰਨਾ ਚਾਹੀਦਾ। ਔਰ ਜਿਹੜੀ ਗੱਲ ਇੱਕ ਜਾਣੀ ਇੱਧਰ ਚੜ੍ਹਦੇ ਪੰਜਾਬ 'ਚ ਵੀ ਜਿਹੜਾ ਇੱਕ ਸਮਝ ਲਓ ਕਿ ਲੋਕਾਂ ਦੇ ਮਨਾਂ 'ਚ ਵਸੀ ਹੋਈ ਹੈ। ਮੈਨੂੰ ਯਾਦ ਹੈ ਕਿ ਮਟਕਾ ਚੌਂਕ 'ਤੇ ਧਰਨੇ ਲੱਗਦੇ ਸੀ ਕਿ ਲੇਖਕਾਂ ਨੇ ਧਰਨਾ ਲਾਇਆ ਕਿ ਜਿਹੜੀ ਆ ਜ਼ੁਬਾਨ ਉਹ ਪਹਿਲੀ ਤੋਂ ਪੰਜਾਬੀ ਕਰੋ, ਲੇਕਿਨ ਉਹਦੇ 'ਚ ਸਿਰਫ ਲੇਖਕ ਬੈਠੇ ਸੀ, ਕੋਈ ਮਾਪੇ ਨਹੀਂ ਸੀ ਬੈਠੇ, ਕੋਈ ਮਾਤਾ ਪਿਤਾ ਨਹੀਂ ਸੀ ਬੈਠਾ, ਬਲਕਿ ਦੂਜੇ ਦਿਨ ਇੱਕ ਦਿਨ ਅਖਬਾਰ 'ਚ ਕਿਸੇ ਨੇ ਚਿੱਠੀ ਲਿਖੀ ਕਿ ਵੀ ਇਹ ਸਾਡੇ ਬੱਚਿਆਂ ਨੂੰ ਅਨਪੜ੍ਹ ਰੱਖਣ ਦਾ ਇਹੋ ਤਰੀਕਾ ਸੋਚ ਰਿਹਾ। ਸੋ ਜਾਣੀ ਇੱਕ ਇਹ ਮਸਲਾ ਕਿ ਇੱਕ ਜਿਵੇਂ ਕਹਿੰਦੇ ਕਿ ਫਾਲਸ ਕਿਸਮ ਦੀ ਇੱਕ ਚੇਤਨਾ ਲੋਕਾਂ ਦੇ ਮਨਾਂ 'ਚ ਵਸ ਗਈ ਹੈ ਕਿ ਅੰਗਰੇਜ਼ੀ ਪੜ੍ਹਨ ਤੋਂ ਬਿਨਾਂ ਚਾਰਾ ਨਹੀਂ, ਕਿ ਔਰ ਸੋ ਇੱਕ ਇਸ ਛਲ ਦਾ ਟਾਕਰਾ ਕਰਨ ਲਈ ਇੱਕ ਬਹੁਤ ਵੱਡੀ
ਜ਼ਰੂਰਤ ਇਸ ਗੱਲ ਦੀ ਹੈ ਕਿ ਅਸੀਂ ਬੇਸ਼ੱਕ ਇਹ ਨਾ ਕਰੀਏ ਕਿ ਤੁਸੀਂ ਸਿਰਫ ਪੰਜਾਬੀ ਪੜ੍ਹੋ, ਕਿ ਸਿਰਫ ਉਸ ਮੈਂ ਕਹਿੰਦਾ ਕਿ ਉਸ ਤਰਤੀਬ ਨੂੰ ਠੀਕ ਕੀਤਾ ਜਾਵੇ, ਜਿਹੜੀ ਭਾਸ਼ਾਵਾਂ ਦੇ ਸਿੱਖਣ ਦੀ ਤਰਤੀਬ ਆ, ਜਿਹੜੀ ਉਹਨਾਂ ਦੀ ਤਰਜੀਹ ਆ, ਉਸ ਚੀਜ਼ ਨੂੰ ਠੀਕ ਕੀਤਾ ਜਾਵੇ ਔਰ ਅਸੀਂ ਸਾਰੇ ਲੋਕ ਆਪੋ ਆਪਣੇ ਥਾਵਾਂ 'ਤੇ ਇਸ ਚੀਜ਼ ਨੂੰ ਚਲਾਈਏ। ਮੈਨੂੰ ਯਾਦ ਹੈ ਕਿ ਮੈਂ ਆਸਟ੍ਰੇਲੀਆ ਗਿਆ ਤਾਂ ਉੱਥੇ ਮੈਨੂੰ ਇੱਕ ਪੰਜਾਬਣ ਮਿਲੀ ਅਤੇ ਮੈਨੂੰ ਕਹਿੰਦੀ ਵੀ ਮੈਂ ਆਪਣੀ ਬੇਟੀ ਨੂੰ ਬੜੀ ਪੰਜਾਬੀ ਸਿਖਾਈ ਹੈ ਇੱਥੇ ਆ ਕੇ, ਮਤਲਬ ਇੱਥੇ ਰਹਿੰਦੀ ਨੂੰ, ਕਿ ਮੈਂ ਉਹਨੂੰ ਕਹਿਣਾ ਕਿ ਜੇ ਤੂੰ ਉਹਨੇ ਕਹਿਣਾ ਕਿ ਮੈਨੂੰ ਆਹ ਚੀਜ਼ ਚਾਹੀਦੀ, ਅਤੇ ਮੈਂ ਕਹਿਣਾ ਚੱਲ ਤੂੰ ਇੱਕ ਸਫ਼ਾ ਮੈਨੂੰ ਤੂੰ ਪੰਜਾਬੀ ਲਿਖ ਕੇ ਦਿਖਾ, ਮੈਂ ਤੈਨੂੰ ਲੈ ਦਿੰਦੀ ਹਾਂ। ਅਤੇ ਫਿਰ ਉਹ ਕਹਿੰਦਾ ਵੀ ਹੁਣ ਇਹਨੂੰ ਸ਼ੌਕ ਪੈ ਗਿਆ ਇਸ ਗੱਲ ਨਾਲ। ਸੋ ਜਿਵੇਂ ਅਸੀਂ ਯਾਦ ਕਰਦੇ ਹਾਂ ਕਿ ਬਾਬਾ ਫਰੀਦ ਬਾਰੇ ਅਸੀਂ ਪੜ੍ਹਦੇ ਹੁੰਦੇ ਕਿ ਉਹਨਾਂ ਦੀ ਜਿਹੜੇ ਮਾਤਾ ਜੀ ਸੀ, ਉਹਨਾਂ ਨੇ ਕਹਿਣਾ ਕਿ ਤੂੰ ਇਹ ਆਇਤ ਪੜ੍ਹ, ਮੈਂ ਤੈਨੂੰ ਸ਼ੱਕਰ ਦਿਆਂਗੀ। ਕਿ ਇੱਕ ਜਿਹੜੇ ਬੱਚਿਆਂ ਨੂੰ ਵੀ ਇੱਧਰ ਲਾਉਣ ਦੇ ਤਰੀਕੇ ਹੋ ਸਕਦੇ ਆ। ਸੋ ਦੂਜਾ ਗੱਲ ਕਿ ਬਹੁਤ ਵੱਡੀ ਜਿਵੇਂ ਸਾਡੇ ਰਾਈਮਸ ਹੀ ਆ, ਕਿ ਹੁਣ ਜਦੋਂ ਸਾਡੇ ਬੱਚੇ ਆ, ਸਾਡੇ ਵੀ ਪੋਤੇ, ਉਹਨੂੰ ਜਦੋਂ ਵੀਡੀਓ ਕੱਢਦੇ ਕੋਈ ਉਹ, ਤਾਂ ਉਹਨਾਂ ਨੂੰ ਵੀਡੀਓ ਉਹੀ ਲੱਭਦੀਆਂ ਕਿ ਟਵਿੰਕਲ ਟਵਿੰਕਲ ਲਿਟਲ ਸਟਾਰ, ਜਾਂ ਜਿਹੜੇ ਜੋ ਵੀ ਅੰਗਰੇਜ਼ੀ ਦੀਆਂ ਰਾਈਮਸ ਨੇ। ਸੋ ਪੰਜਾਬੀ ਵਿੱਚ ਜਾਣੀ ਇਹ ਵੀ ਕੰਮ ਹੋਣਾ ਬਹੁਤ ਜ਼ਰੂਰੀ ਹੈ ਕਿ ਅਸੀਂ ਪੰਜਾਬੀ ਦੇ ਵਿੱਚ ਇਹੋ ਜਿਹੇ ਗੀਗਾ ਗੀਤ ਜਾਂ ਬਾਲ ਗੀਤ ਲਿਖੇ ਜਾਣ, ਉਹਨਾਂ ਨੂੰ ਰਿਕਾਰਡ ਕੀਤਾ ਜਾਵੇ, ਉਹਨਾਂ ਨੂੰ ਪਾਇਆ ਜਾਵੇ, ਕਿ ਹਰ ਉਮਰ ਦੇ ਪੰਜਾਬੀ ਲਈ ਪੰਜਾਬੀ ਵਿੱਚ ਇੱਛਾ ਹੋਵੇ, ਪੰਜਾਬੀ ਵਿੱਚ ਕੋਈ ਕੁਛ ਨਾ ਕੁਛ ਹੋਵੇ ਜਿਹੜੇ ਹਰ ਉਮਰ ਦੇ ਪੰਜਾਬੀ ਨੂੰ ਆਪਣੇ ਵੱਲ ਖਿੱਚ ਸਕੇ, ਕਿ ਬੇਸ਼ੱਕ ਉਹ ਗਿਆਨ ਦਾ, ਬੇਸ਼ੱਕ ਉਹ ਅੱਲੜ ਉਮਰ ਦੇ ਸਾਡੇ ਬੱਚੇ ਨੇ, ਉਹਨਾਂ ਲਈ ਵੀ ਉੱਥੇ ਸਾਹਿਤ ਹੋਵੇ। ਸੋ ਇੱਕ ਸਾਡੇ ਲੇਖਣ ਦੇ ਪੱਧਰ 'ਤੇ ਵੀ ਸਾਨੂੰ ਬਹੁਤ ਜਿੰਦ ਜਾਨ ਪਾਉਣ ਦੀ ਜ਼ਰੂਰਤ ਹੈ। ਜਾਂ ਹੁਣ ਕਈ ਚੀਜ਼ਾਂ ਜਿਹੜੀਆਂ ਤਰਜਮਾ ਹੋਈ, ਮਤਲਬ ਜਿੱਦਾਂ ਹੁਣ ਕਿਤਾਬ ਆਈ ਸੀ ਕਿ ਬਰੀਫ ਹਿਸਟਰੀ ਆਫ ਟਾਈਮ ਸਟੀਫਨ ਹਾਕਿੰਗ ਦੀ। ਸੋ ਇੱਥੇ ਕਿਸੇ ਬੰਦੇ ਨੇ ਉਹਦਾ ਪੰਜਾਬੀ 'ਚ ਤਰਜਮਾ ਕੀਤਾ, ਭਾਵੇਂ ਬਹੁਤ ਅੱਛਾ ਨਹੀਂ ਸੀ ਪਰ ਉਹਨੇ ਕੀਤਾ। ਸੋ ਇੱਦਾਂ ਹੈ ਕਿ ਸਾਨੂੰ ਆਪਣੇ ਭਾਸ਼ਾ ਦੇ ਖਜ਼ਾਨੇ ਨੂੰ, ਬੋਲੀ ਦੇ ਖਜ਼ਾਨੇ ਨੂੰ ਅਮੀਰ ਕਰਨ ਲਈ ਵੀ ਸਾਨੂੰ ਲੇਖਕਾਂ ਨੂੰ ਔਰ ਸਾਡੇ ਸਾਇੰਸ ਵਾਲਿਆਂ ਨੂੰ ਉਹ ਪੰਜਾਬੀ 'ਚ ਲਿਖਣ, ਕਿ ਪੰਜਾਬੀ 'ਚ ਕਿਤਾਬ ਲਿਖਣ ਕੋਈ ਗੱਲ ਸਮਝਾਉਣ ਲਈ। ਸੋ ਇਸ ਤਰ੍ਹਾਂ ਦੇ, ਜਾਂ ਉਹਨਾਂ ਨੂੰ ਜਿੱਦਾਂ ਹੁਣ ਇੱਧਰਲੇ ਪੰਜਾਬ ਸੋਚਦਾ ਕਿ ਇਹੋ ਜਿਹੀਆਂ ਚੀਜ਼ਾਂ ਲਈ ਪੁਰਸਕਾਰ ਵੀ ਰੱਖੇ ਜਾਣ, ਕਿ ਜਿਹੜਾ ਪੰਜਾਬੀ ਵਿੱਚ ਵਿਗਿਆਨ ਲਿਖੂਗਾ ਜਾਂ ਪੰਜਾਬੀ ਵਿੱਚ ਫਲਸਫਾ ਲਿਖੂਗਾ, ਅਤੇ ਉਹਨਾਂ ਨੂੰ ਉਤਸ਼ਾਹ ਦਿੱਤਾ ਜਾਵੇ, ਉਹਨਾਂ ਨੂੰ ਇਨਾਮ ਦਿੱਤਾ ਜਾਵੇ। ਸੋ ਇਹਨਾਂ ਬਹੁਤ ਪੱਧਰਾਂ 'ਤੇ ਪੰਜਾਬੀ ਨੂੰ ਅਮੀਰ ਕੀਤਾ ਜਾਵੇ। ਸੋ ਫਿਲਹਾਲ ਇੰਨੀਆਂ ਕਿ ਮੈਨੂੰ ਗੱਲਾਂ ਸੁਝਣੀਆਂ ਸੀ। ਸੋ ਬਹੁਤ ਬਹੁਤ ਸ਼ੁਕਰੀਆ ਜੀ ਸਰ, ਬਹੁਤ ਸ਼ੁਕਰੀਆ। ਤੁਸੀਂ ਸਾਡੇ ਨਾਲ ਹੀ ਅਜੇ ਰਹਿਣਾ। ਅਸੀਂ ਇੱਕ ਗੱਲ ਜਿਹੜੀ ਹੈ ਨਾ ਉਹ ਸਾਂਝੀ ਕਰਦਾ ਜਾਵਾਂ। ਮੈਂ ਆਪਣੇ ਦੋਸਤਾਂ ਨਾਲ ਇੱਥੇ ਸਾਡੇ ਨਾਲ ਕਮੈਂਟ ਦੇ ਵਿੱਚ ਅਲੀ ਉਸਮਾਨ ਬਾਜਵਾ ਲਿਖਿਆ ਹੈ, ਉਹਨਾਂ ਨੇ ਕਿ GC ਲਾਹੌਰ ਹੈ, ਗੌਰਮੈਂਟ ਕਾਲਜ ਯੂਨੀਵਰਸਿਟੀ ਲਾਹੌਰ ਦੇ ਵਿੱਚ ਗੁਰਮੁਖੀ ਲਾਜ਼ਮੀ ਹੈ, ਪੰਜਾਬੀ ਪੜ੍ਹਨ ਵਾਲਿਆਂ ਨੂੰ ਉਹ ਪੜ੍ਹਦੇ ਨੇ। ਇਸੇ ਤਰ੍ਹਾਂ ਹੀ ਜਿਹੜਾ ਹੈ ਉਹ ਵਿਕਲ ਆਸ਼ਕੇ ਹਿੰਦ ਨੇ, ਉਹਨਾਂ ਨੇ ਵੀ ਲਿਖਿਆ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ, ਉਹਦੇ ਵਿੱਚ ਸ਼ਾਹਮੁਖੀ ਵੀ ਇਸੇ ਤਰ੍ਹਾਂ ਹੀ ਲਾਜ਼ਮੀ ਕਰਕੇ ਪੜ੍ਹਾਈ ਜਾਂਦੀ। ਸੋ ਇੱਕ ਮੈਨੂੰ ਅੱਛਾ ਲੱਗਾ ਉਹਨਾਂ ਦੀ ਇਹ ਗੱਲ ਇੱਕ ਦੋਸਤਾਂ ਦੇ ਦਰਮਿਆਨ ਸ਼ੇਅਰ ਹੋਈ। ਸੋ ਅੱਜ ਦੇ ਅਸੀਂ ਇਸ ਪ੍ਰੋਗਰਾਮ ਦਾ ਜਿਹੜਾ ਹੈ ਉਹ ਵੇਲਾ ਸਾਡੇ ਕੋਲ ਮੁੱਕ ਗਿਆ। ਮੈਂ ਜਿਹੜਾ ਹੈ ਇਸ ਪ੍ਰੋਗਰਾਮ ਦੇ ਬਹੁਤ ਮਸ਼ਕੂਰ ਹਾਂ ਜਨਾਬ ਅਮਰਜੀਤ ਚੰਦਨ ਹੋਰਾਂ ਦਾ, ਉਹਨਾਂ ਨੇ ਟਾਈਮ ਦਿੱਤਾ, ਸਾਡੇ ਨਾਲ ਅੱਜ ਆਏ ਔਰ ਇਸ ਪ੍ਰੋਗਰਾਮ ਦਾ ਜਿਹੜਾ ਹੈ ਉਹਨੂੰ ਚਾਰ ਚੰਨ ਲਾਏ। ਜ਼ੁਬੈਰ ਸਾਹਿਬ ਹੋਰਾਂ ਦਾ। ਮੈਂ ਚੇਤਾ ਜੀ ਇੱਕ ਗੱਲ ਕਰਨੀ ਸੀ ਛੋਟੀ ਜਿਹੀ, ਕਿਉਂਕਿ ਚੰਦਰ ਸਾਹਿਬ ਇੱਕ ਕੁਝ ਗੱਲਾਂ ਭੁੱਲ ਗਏ, ਉਹਨਾਂ ਦਾ ਤੁਸੀਂ ਟਾਈਮ ਦੇ ਦਿੱਤਾ ਤੇ ਮੈਂ ਵੀ ਭੁੱਲ ਗਿਆ। ਤੇ ਇੱਕ ਪਹਿਲੀ ਗੱਲ ਇਹ ਕਰਨੀ ਹੈ ਕਿ ਇਹ 12 ਮਾਹ ਵਾਹਦ ਰਸਾਲਾ ਹੈ ਪੰਜਾਬੀ ਲਿਟਰੇਚਰ ਦੀ ਹਿਸਟਰੀ 'ਚ, ਜਿਹਦੇ 2 ਐਡੀਟਰ ਨੇ। ਇੱਕ ਜਿਹੜਾ ਹੈ ਪਰਲੇ ਪੰਜਾਬ ਤੋਂ ਹੈ, ਇੱਕ ਸ਼ਾਹਮੁਖੀ ਦਾ। ਅੱਛਾ, ਗੁਰਮੁਖੀ ਦਾ ਜਿਹੜਾ ਇੱਥੇ ਬੇਸ਼ੁਮਾਰ ਰਸਾਲੇ ਗੁਰਮੁਖੀ ਦੀਆਂ ਚੀਜ਼ਾਂ ਛਾਪਦੇ ਨੇ, ਤੇ ਕਹਿਣਾ ਤਾਂ ਨਹੀਂ ਚਾਹੀਦਾ, ਬਿਲਕੁਲ ਨਖੱਦੀਆਂ ਹੁੰਦੀਆਂ ਨੇ, ਗਜ਼ਲਾਂ ਬੜੀਆਂ ਛਾਪਦੀਆਂ ਨੇ। ਚੰਦਨ ਸਾਹਿਬ ਦਾ ਕਮਾਲ ਹੈ ਕਿ ਉਹ ਸਾਰਾ ਪਿਛਲੇ 50 ਸਾਲ ਜੋ ਲਿਖਿਆ ਪੜ੍ਹਿਆ ਗੁਰਮੁਖੀ 'ਚ ਉਹਨਾਂ ਦੀ ਅੱਖਾਂ 'ਚੋਂ ਗੁਜ਼ਰਿਆ, ਔਰ ਮੋਤੀ ਕੱਢ ਕੇ ਲਿਆਂਦੇ ਨੇ ਉਹ ਗੁਰਮੁਖੀ 'ਚੋਂ, ਉਹ ਲਿਖਤਾਂ ਕੱਢ ਕੇ ਲਿਆਂਦੇ ਨੇ
ਜਿਹੜੀਆਂ ਵਰਥ ਪਬਲਿਕੇਸ਼ਨ ਨੇ। ਔਰ ਇਹ ਉਹੀ ਕੰਮ ਬੰਦਾ ਕਰ ਸਕਦਾ ਜਿਹੜਾ ਉੱਥੇ ਗੁਰਮੁਖੀ ਦਾ ਖੁਦ ਹੋਵੇ, ਉਹਦੇ ਵਿੱਚ ਰਹਿ ਰਿਹਾ ਹੋਵੇ। ਬੇਸ਼ੱਕ ਲੰਦਨ ਬੈਠੇ ਨੇ ਲੇਕਿਨ ਰਹਿੰਦੇ ਆ ਪੰਜਾਬ ਵਿੱਚ ਨੇ, ਕਦੀ ਇੱਧਰ ਰਹਿੰਦੇ ਨੇ ਕਦੀ ਉੱਧਰ ਰਹਿੰਦੇ ਨੇ, ਤੇ ਨਕੋਦਰ ਵੀ ਰਹਿੰਦੇ ਨੇ ਵੈਸੇ। ਤੇ ਬਹਿਰਹਾਲ ਤੇ ਅਸੀਂ ਇੱਕ ਹੋਰ ਚੀਜ਼ ਜਿਹੜੀ ਸਾਡੇ 12 ਮਾਹ ਦੀ ਹੈ, ਉਹ ਸ਼ੇਅਰ ਮੈਂ ਕਰਨਾ ਚਾਹੁੰਦਾ ਕਿ ਅਸੀਂ ਫਿਕਸੇਸ਼ਨ ਦੇ ਵਿੱਚ ਨਹੀਂ ਗਏ। ਅਸੀਂ ਇਹ ਨਹੀਂ ਗਏ ਕਿ ਅਸੀਂ ਸਾਡੀ ਇਹ ਵਿਚਾਰਧਾਰਾ ਹੈ ਤੇ ਅਸੀਂ ਉਹਨੂੰ ਪ੍ਰਮੋਟ ਕਰਨਾ। ਅਸੀਂ ਜਿਹੜਾ ਪੰਜਾਬ ਦੇ ਜਿਹੜੇ ਕਰੰਟ ਇਸ਼ੂਜ਼ ਨੇ ਇਸ ਵੇਲੇ, ਜਿਵੇਂ ਉਹਨੇ ਗੱਲ ਕੀਤੀ ਹੈ ਆਮਰ ਨੇ, ਕਿ ਜਿਹੜੇ ਕਰੰਟ ਇਸ਼ੂਜ਼ ਨੇ ਅਸੀਂ ਉਹਦੇ ਤੇ ਕਰ ਰਹੇ ਹਾਂ। ਸੋਚ ਰਹੇ ਹਾਂ ਅਸੀਂ ਕਿ ਸ਼ਾਇਦ ਸਾਡਾ ਅਗਲਾ ਜਿਹੜਾ ਪਰਚਾ ਹੈ ਅਸੀਂ ਪੰਜਾਬ ਦੀ ਵੰਡ ਦੇ ਉੱਤੇ ਕਰੀਏ। ਔਰ ਪਰਲਾ ਪੰਜਾਬ ਜਿਹੜਾ, ਉਹਦੀਆਂ 3 ਵੰਡਾਂ ਹੋ ਚੁੱਕੀਆਂ ਨੇ। ਸਾਡਾ ਜਿਹੜਾ ਹੈ ਉਹਦੇ ਚ ਹੁਣ ਪੋਠੋਹਾਰ ਦੀ ਗੱਲ ਹੋ ਰਹੀ ਹੈ, ਸਰਾਇਕੀ ਸੂਬੇ ਦੀ ਗੱਲ ਹੋ ਰਹੀ ਹੈ। ਇਹਦੇ ਉੱਤੇ ਮੈਂ ਸਾਰੇ ਦੋਸਤਾਂ ਨੂੰ, ਜਿਹੜੇ ਦੋਸਤ ਲਿਖ ਸਕਦੇ ਨੇ, ਉਹਨਾਂ ਨੂੰ ਅਸੀਂ ਦਾਅਵਤ ਦਿੰਦੇ ਹਾਂ ਕਿ ਉਹ ਰਿਸਰਚ ਪੇਪਰ ਲਿਖਣ ਔਰ ਸਾਨੂੰ ਭੇਜਣ ਔਰ ਅਸੀਂ ਛਾਪਾਂ। ਜੀ ਸਰ, ਮੈਂ ਆਖਰ ਤੇ ਇਹੀ ਗੱਲ ਕਰਨੀ ਸੀ ਕਿ ਜਿਹੜਾ ਰਸਾਲਾ ਇਸ ਹਵਾਲੇ ਨਾਲ ਵੀ ਬੜਾ ਜ਼ਬਰਦਸਤ ਹੈ ਕਿ ਇਹਨੂੰ 2 ਐਡੀਟਰ ਵੇਖ ਰਹੇ ਨੇ। ਅਸੀਂ ਬਹੁਤ ਸ਼ੁਕਰਗੁਜ਼ਾਰ ਹਾਂ ਮੈਡਮ ਮੀਨਾ ਜਵਾਦ ਹੋਰਾਂ ਦੇ ਕਿ ਉਹ ਵੀ ਆਏ ਅੱਜ ਸਾਡੇ ਨਾਲ, ਸਾਡੇ ਪ੍ਰੋਗਰਾਮ ਦਾ ਹਿੱਸਾ ਬਣੇ। ਬਹੁਤ ਮਸ਼ਕੂਰ ਅਸੀਂ ਅਮਰ ਰਿਆਜ਼ ਸਾਹਿਬ ਦੇ ਕਿ ਉਹਨਾਂ ਵੀ ਅੱਜ ਟਾਈਮ ਦਿੱਤਾ ਤੇ ਸਾਡੇ ਨਾਲ ਆਏ। ਔਰ ਮੈਂ ਆਖਰ ਤੇ ਜਿਹੜਾ ਹੈ ਉਹ ਪਾਤਰ ਜੀ ਨੂੰ ਦਾ ਸ਼ੁਕਰੀਆ ਅਦਾ ਕਰਾਂਗਾ ਕਿ ਉਹ ਅੱਜ ਆਏ ਤੇ ਸਾਡੇ ਨਾਲ ਇਸ ਪ੍ਰੋਗਰਾਮ ਦਾ ਉਹ ਹਿੱਸਾ ਬਣੇ। ਔਰ ਉਹਨਾਂ ਦੇ ਅਸੀਂ ਜਿਹੜੇ ਵਿਚਾਰ ਸੁਣੇ, ਸਾਨੂੰ ਬੜੇ ਚੰਗੇ ਲੱਗੇ, ਬੜੀ ਗੱਲ ਦੀ ਸਮਝ ਆਈ। ਤੇ ਅੱਜ ਦੇ ਇਸ ਪ੍ਰੋਗਰਾਮ ਦਾ ਜਿਹੜੀ ਇਹਨੂੰ ਖਤਮ ਕਰਾਂਗੇ। ਮੈਂ ਚਾਹਾਂਗਾ ਕਿ ਅਸੀਂ ਅੱਜ ਤੁਹਾਡੀ ਜਿਹੜੀ ਮਾਂ ਬੋਲੀ ਤੇ ਜਿਹੜੀ ਨਜ਼ਮ ਹੈ ਉਹਦੇ ਨਾਲ ਅਸੀਂ ਇਹਨੂੰ ਖਤਮ ਕਰਨਾ ਚਾਹਾਂਗੇ ਕਿ ਤੁਸੀਂ ਅੱਜ ਉਹ ਸਾਨੂੰ ਸੁਣਾਓ ਤੇ ਉਹਦੇ ਨਾਲ ਫਿਰ ਅਸੀਂ ਇਹ ਪ੍ਰੋਗਰਾਮ, ਕਿਉਂਕਿ ਅੱਜ ਦਾ ਜਿਹੜਾ ਇਹ ਪ੍ਰੋਗਰਾਮ ਹੈ ਇਹਦੀ ਇੱਕ ਖਾਸ ਖੁਸ਼ੀ ਹੈ ਇਸ ਤੋਂ ਵੀ ਕਿ ਜਿਹੜਾ 12 ਮਾਹ ਰਸਾਲਾ ਹੈ, ਇਹ ਇਹੋ ਜਿਹਾ ਇੱਕ ਰਸਾਲਾ ਆਇਆ ਕਿ ਜਿਹੜਾ ਅਸੀਂ ਕਿਸੇ ਵੀ ਸਤ੍ਹਾ ਤੇ, ਕਿਸੇ ਵੀ ਜਗ੍ਹਾ ਤੇ, ਕਿਸੇ ਵੀ ਪੱਧਰ ਤੇ ਇਹਨੂੰ ਵਿਖਾ ਸਕਨੇ ਕਿ ਇੱਕ ਬਹੁਤ ਅੱਛੇ ਔਰ ਮਿਆਰੀ ਚੀਜ਼ਾਂ ਦਾ ਜਿਹੜਾ ਨਾ ਉਹ ਇੱਕ ਰਸਾਲਾ ਸਾਡੇ ਪੂਰੇ ਸਾਲ ਦੀਆਂ ਲਿਖਤਾਂ ਜਿਹੜੀਆਂ ਆਈਆਂ। ਸੋ ਅੱਜ ਦਾ ਉਹਦਾ ਜਿਹੜਾ ਮੈਂ ਕਹਿੰਦਾ ਕਿ ਆਖਰੀ ਜਿਹੜਾ ਉਹਦਾ ਐਂਡ ਵੀ ਹੋਵੇ, ਉਹ ਵੀ ਅੱਜ ਪਾਤਰ ਜੀ ਦੀ ਜਿਹੜੀ ਹੈ ਨਾ ਉਹ ਸ਼ਾਇਰੀ ਨਾਲ ਹੋਵੇ। ਜੀ ਪਾਤਰ ਜੀ। ਮੈਂ ਦਰਅਸਲ ਬਹੁਤ ਸਾਰੀਆਂ ਨਜ਼ਮਾਂ ਲਿਖੀਆਂ ਬੋਲੀ ਬਾਰੇ, ਬੋਲੀ ਦੇ ਮਸਲੇ ਬਾਰੇ, ਤੇ ਮੈਨੂੰ ਹੁਣ ਜਿਹੜੀ ਲੱਭ ਪਈ ਤੇ ਮੈਂ ਤੁਹਾਨੂੰ ਸ਼ਾਇਦ ਅਮਰਜੀਤ ਨੂੰ ਪਤਾ ਹੋਵੇ ਮੈਨੂੰ ਕਿਹੜੀ ਸੁਣਾਉਣੀ ਚਾਹੀਦੀ ਆ। ਸਾਰੀਆਂ ਸੁਣਾ ਦੇ। ਹੈ ਸਾਰੀਆਂ ਹੀ ਸੁਣਾ ਦੇ। ਮੈਨੂੰ ਹੁਣ ਯਾਰ ਕੋਈ ਮੈਨੂੰ ਪਤਾ ਨਹੀਂ ਸੀ। ਮੈਂ ਇੱਕ ਮਿੰਟ, ਮੈਂ ਦਰਅਸਲ ਮੈਂ ਇੱਕੋ ਹੀ ਫਿਰ ਹੁਣ ਮੈਨੂੰ ਜਿਹੜੀ ਮੂੰਹ ਜ਼ਬਾਨੀ ਯਾਦ ਹੈ ਕਿ ਉਹ ਨਜ਼ਮ ਮੈਂ ਤੁਹਾਨੂੰ ਸੁਣਾਉਣਾ। ਵੈਸੇ ਮੈਂ ਜਾਨੀ ਇੱਕ ਨਜ਼ਮ ਐ ਸੀ ਕਿ ਮਰ ਰਹੀ ਹੈ ਮੇਰੀ ਭਾਸ਼ਾ ਸ਼ਬਦ ਸ਼ਬਦ ਦਾ ਮੈਂ ਐਂਡ ਇੱਦਾਂ ਕੀਤਾ ਵੀ ਨਹੀਂ ਮਰੂਗੀ ਕਦੇ ਵੀ। ਉਹ 'ਚ 3 ਜਣੇ ਗੱਲਾਂ ਕਰਦੇ ਨੇ, ਉਹ ਮੈਨੂੰ ਹੁਣ ਲੱਭੀ ਨਹੀਂ ਮੇਰਿਆਂ ਕਾਗਜ਼ ਪੱਤਰ 'ਚੋਂ। ਤੋ ਇੱਕ ਜਿਸ ਨਜ਼ਮ ਬਾਰੇ ਚੰਦਨ ਹੁਣਾਂ ਵੀ ਲਿਖਿਆ ਸੀ, ਇੱਕ ਆਰਟੀਕਲ ਲਿਖਿਆ ਸੀ, ਉਹ ਮੇਰੀ ਸੀ ਕਿ ਆਇਆ ਆਨੰਦ ਕਿਸ਼ੋਰ, ਕਿ ਜਿਹੜੇ ਪੰਜਾਬ ਵਿੱਚ ਬਿਹਾਰ ਤੋਂ ਜਾਂ ਉੱਤਰ ਪ੍ਰਦੇਸ਼ ਤੋਂ ਮਜ਼ਦੂਰ ਆਉਂਦੇ ਆ, ਉਹਨਾਂ ਦੇ ਧਿਆਨ 'ਚ ਮੈਂ ਲਿਖੀ ਸੀ ਕਿ ਪਿੱਛੇ ਪਿੱਛੇ ਰਿਜ਼ਕ ਦੇ ਆਇਆ ਆਨੰਦ ਕਿਸ਼ੋਰ, ਚੱਲ ਕੇ ਦੂਰ ਬਿਹਾਰ ਤੋਂ ਗੱਡੀ ਬੈਠ ਸਿਆਲ ਦਾ ਨਾਲ ਬਥੇਰੇ ਹੋਰ। ਪਿੱਛੇ ਪਿੱਛੇ ਰਿਜ਼ਕ ਦੇ ਆਇਆ ਆਨੰਦ ਕਿਸ਼ੋਰ, ਚੱਲ ਕੇ ਦੂਰ ਬਿਹਾਰ ਤੋਂ ਗੱਡੀ ਬੈਠ ਸਿਆਲ ਦਾ ਨਾਲ ਬਥੇਰੇ ਹੋਰ। ਰਾਮਕਲੀ ਵੀ ਨਾਲ ਸੀ, ਰਾਮਕਲੀ ਵੀ ਨਾਲ ਸੀ, ਸੁਗੜ ਲੁਗਾਈ ਨੰਦ ਦੀ,
ਲੁਧਿਆਣੇ ਦੇ ਕੋਲ ਹੀ ਇੱਕ ਪਿੰਡ ਬਾੜੇਵਾਲ ਵਿੱਚ ਜੜ ਲੱਗੀ ਤੇ ਪੁੰਗਰੀ ਰਾਮਕਲੀ ਦੀ ਕੁੱਖ ਚੋਂ ਬੇਟੀ ਜਨਮੀ ਨੰਦ ਦੀ ਨਾਂ ਰੱਖਿਆ ਸੀ ਮਾਧੁਰੀ। ਕੱਲ ਮੈਂ ਦੇਖੀ ਮਾਧੁਰੀ ਉਸੇ ਪਿੰਡ ਸਕੂਲ ਵਿੱਚ ਗੁੱਤਾਂ ਬੰਨ ਕੇ ਰਿਬਨ ਵਿੱਚ ਸੋਹਣੀ ਪੱਟੀ ਪੋਚ ਕੇ ਊੜਾ ਐੜਾ ਲਿਖ ਰਹੀ। ਊੜਾ ਐੜਾ ਗੁਰਮੁਖੀ ਦੇ ਜਿਹੜੇ 35 ਆ ਕਿ ਸੋਹਣੀ ਪੱਟੀ ਪੋਚ ਕੇ ਊੜਾ ਐੜਾ ਲਿਖ ਰਹੀ। ਊੜਾ ਐੜਾ ਲਿਖ ਰਹੀ ਬੇਟੀ ਨੰਦ ਕਿਸ਼ੋਰ ਦੀ। ਕਿੰਨਾ ਗੂੜਾ ਸਾਖ ਹੈ ਅੱਖਰਾਂ ਦਾ ਤੇ ਰਿਜ਼ਕ ਦਾ, ਕਿੰਨਾ ਗੂੜਾ ਸਾਖ ਹੈ ਅੱਖਰਾਂ ਦਾ ਤੇ ਰਿਜ਼ਕ ਦਾ। ਪਰ ਇਸੇ ਪਿੰਡ ਦੇ ਲਾਡਲੇ ਪੋਤੇ ਅਛਰ ਸਿੰਘ ਦੇ ਬਹਿ ਬਾਪੂ ਦੀ ਕਾਰ ਵਿੱਚ ਲੁਧਿਆਣੇ ਆਮਦੇ ਕੌਨਵੈਂਟ ਵਿੱਚ ਪੜ੍ਹ ਰਹੇ ABCD ਸਿੱਖਦੇ। ABCD ਸਿੱਖਦੇ ਪੋਤੇ ਅਛਰ ਸਿੰਘ ਦੇ ਕਿੰਨਾ ਗੂੜਾ ਸਾਖ ਹੈ ਅੱਖਰ ਅਤੇ ਆਕਾਂਖਿਆ। ਆਕਾਂਖਿਆ ਅਸੀਂ ਕਹਿੰਦੇ ਹਾਂ ਕਿ ਐਂਬਿਸ਼ਨ ਨੂੰ। ਕਿੰਨਾ ਗੂੜਾ ਸਾਖ ਹੈ ਅੱਖਰ ਅਤੇ ਆਕਾਂਖਿਆ। ਪਿੱਛੇ ਪਿੱਛੇ ਰਿਜ਼ਕ ਦੇ ਆਇਆ ਨੰਦ ਕਿਸ਼ੋਰ, ਚੱਲ ਕੇ ਦੂਰ ਬਿਹਾਰ ਤੋਂ ਗੱਡੀ ਬੈਠ ਸਿਆਲ ਦਾ ਨਾਲ ਬਥੇਰੇ ਹੋ। ਸ਼ੁਕਰੀਆ ਬਹੁਤ ਬਹੁਤ ਜੀ, ਬਹੁਤ ਬਹੁਤ ਸ਼ੁਕਰੀਆ। ਔਰ ਅੱਜ ਦਾ ਇਹ ਪ੍ਰੋਗਰਾਮ ਜਿਹੜਾ ਸਾਡਾ ਬਹੁਤ ਹੀ ਇੱਕ ਵੱਡਾ ਪ੍ਰੋਗਰਾਮ ਸੀ ਅੱਜ ਦਾ ਸਾਡਾ। ਬਹੁਤ ਟਾਈਮ ਹੀ ਸਾਡਾ ਅੱਜ ਲੱਗਾ ਔਰ ਸਾਨੂੰ ਬੜੀ ਖੁਸ਼ੀ ਹੈ ਕਲੱਬ ਵੱਲੋਂ ਅਗਰ ਮੈਂ ਗੱਲ ਕਰਾਂ ਤੇ ਸਾਨੂੰ ਬੜੀ ਖੁਸ਼ੀ ਹੈ ਕਿ ਅੱਜ ਇੰਨੇ ਸੀਨੀਅਰ ਲੋਕੀ ਜਿਹੜੇ ਨੇ ਉਹ ਸਾਡੇ ਇਸ ਕਲੱਬ ਦੇ ਪ੍ਰੋਗਰਾਮ ਦੇ ਵਿੱਚ ਆਏ ਔਰ ਉਹਨਾਂ ਨੇ ਆ ਕੇ ਆਪਣੇ ਵਿਚਾਰ ਸਾਂਝੇ ਕੀਤੇ ਔਰ ਸਾਡੇ ਨਾਲ ਜੁੜੇ ਜਿੰਨੇ ਵੀ ਸਾਡੇ ਇਹਨੂੰ ਵੇਖਣ ਵਾਲੇ ਨੇ, ਖਾਸ ਕਰ ਜਿਹੜੇ ਹਿਸਟਰੀ ਦੇ ਸਟੂਡੈਂਟ ਨੇ, ਜਿਹੜੇ ਪੰਜਾਬ ਸਟੱਡੀਜ਼ ਦੇ ਨੇ ਸਟੂਡੈਂਟ, ਉਹਨਾਂ ਵੱਲੋਂ ਵੀ ਅਸੀਂ ਬਹੁਤ ਸ਼ੁਕਰਗੁਜ਼ਾਰ ਹਾਂ ਇਹਨਾਂ ਸਾਰਿਆਂ ਲੋਕਾਂ ਦਾ ਜਿਨ੍ਹਾਂ ਨੇ ਅੱਜ ਟਾਈਮ ਕੱਢਿਆ ਔਰ ਇਸ ਪੂਰੀ ਗੱਲਬਾਤ ਨੂੰ ਚਾਰ ਚੰਨ ਲਾਏ। ਬਹੁਤ ਸ਼ੁਕਰੀਆ ਜੀ। ਰੱਬ ਰੱਖਾ।